ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਅਨੀਲ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਅਗੇਨ ਓਕੇ ਸੋ ਡਾਕਟਰ ਸਾਹਿਬ ਅੱਜ 20 ਜੁਲਾਈ 2026 5 ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਦਰਸ਼ਕਾਂ ਤੇ ਸਰੋਤਿਆਂ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਮ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾਕ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਭਜਨੀਕ ਸਿੰਘ ਸੈਗਰ ਜੀ ਰਾਵਲੂ। ਸੋ ਉਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਲਈ ਅਰਦਾਸ ਬੇਨਤੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਜਨੀਕ ਸਿੰਘ ਸੈਗਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨੀਟ ਪ੍ਰੀਖਿਆ ਦੌਰਾਨ ਭਾਰਤ ਵਿੱਚ ਹੋਏ ਪੇਪਰ ਲੀਕ ਮਸਲੇ ਨੇ ਹੁਣ ਪੂਰੀ ਤਰ੍ਹਾਂ ਤੂਲ ਪਕੜ ਲਈ ਹੈ ਔਰ ਕਾਂਗਰਸ ਜਨਤਾ ਪਾਰਟੀ ਵੱਲੋਂ ਇਸ ਸੰਬੰਧੀ ਜੰਤਰ ਮੰਤਰ ਰੋਡ ਦਿੱਲੀ ਵਿਖੇ ਭੁੱਖ ਹੜਤਾਲ ਅਤੇ ਧਰਨੇ ਦਾ ਸਿਲਸਿਲਾ ਚੱਲ ਰਿਹਾ ਸੀ ਔਰ ਬੀਤੇ ਕੱਲ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਇਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ ਪਾਰਲੀਮੈਂਟ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਵੱਲੋਂ ਲਾਠੀ ਚਾਰਜ ਤੇ ਅਥਰੂ ਗੈਸ ਦੀ ਵਰਤੋਂ ਕੀਤੀ ਗਈ ਜਿਸ ਵਿੱਚ 50 ਤੋਂ ਜ਼ਿਆਦਾ ਕਾਂਗਰਸ ਜ਼ਖਮੀ ਹੋਏ ਔਰ 100 ਤੋਂ ਜ਼ਿਆਦਾ ਜਿਹੜੇ ਗ੍ਰਿਫਤਾਰ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸੋ ਦਿੱਲੀ ਦੀ ਘਬਰਾਹਟ ਜਗ ਜ਼ਾਹਰ ਹੈ। ਜੇ ਕਾਕਰੋਚਾਂ ਤੋਂ ਸਰਕਾਰ ਇੰਨੀ ਘਬਰਾ ਸਕਦੀ ਹੈ ਤਾਂ ਸਿੰਘਾਂ ਦੀ ਪਵਕਾਰ ਉਹਨਾਂ ਨੂੰ ਕਦੋਂ ਤੱਕ ਨੀਂਦ ਤੋਂ ਸੌਣ ਦੇਵੇਗੀ। ਸੋ ਅਲਟੀਮੇਟ ਜਿਹੜਾ ਹੈਗਾ ਤਬਦੀਲੀ ਸ਼ੇਰਾਂ ਨੇ ਹੀ ਕਰਨੀ ਹੈ ਕਾਕਰੋਚਾਂ ਨੇ ਨਹੀਂ ਕਰਨੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭਜਨੀਕ ਸਿੰਘ ਜਿਹੜੇ ਸੈਂਗਰ ਟਾਊਨ ਦੇ ਵਿੱਚ ਰਹਿੰਦੇ ਨੇ ਜਿਹੜਾ ਕੈਲੀਫੋਰਨੀਆ ਦਾ ਫਰੈਜ਼ਨੋ ਦੇ ਨਾਲ ਲੱਗਦਾ ਸ਼ਹਿਰ ਹੈ ਉਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀ ਸਾਡੇ ਪੁਰਾਣੇ ਪਿਆਰੇ ਨੇ। 90s ਦੇ ਵਿੱਚ 90-91 'ਚ ਜਦੋਂ ਮੈਂ ਪਹਿਲੀ ਵਾਰ ਹਿਊਸਟਨ ਟੈਕਸਾਸ ਗਿਆ ਤੇ ਇਹ ਸਾਰੇ ਵੀਰ ਸ਼ੰਗਾਰਾ ਸਿੰਘ ਭਜਨੀਕ ਸਿੰਘ ਜਰਨੈਲ ਸਿੰਘ ਧਿਆਨ ਸਿੰਘ ਇਹ ਸਾਰੇ ਬੜੀ ਸਖਤ ਮਿਹਨਤ ਕਰਦੇ ਸੀ। ਮੂਵਰਸ ਪਹਿਲੀ ਵਾਰ ਲਫ਼ਜ਼ ਵੀ ਮੈਂ ਸੁਣਿਆ ਔਰ ਕਿਉਂਕਿ ਆਪਣੇ ਖੇਤੀਬਾੜੀ 'ਚ ਜਾਂ ਟਰੱਕਿੰਗ ਟੈਕਸੀ ਸਟੋਰਾਂ 'ਚ ਤਾਂ ਬਹੁਤ ਸਾਰੇ ਬੰਦੇ ਕੰਮ ਕਰਨ ਵਾਲੇ ਸੀ। ਸੋ ਇਹ ਇੱਕ ਯੂਨੀਕ ਗਰੁੱਪ ਸੀ ਜਿਹੜੇ ਬਹੁਤ ਮਿਹਨਤ ਕਰਦੇ ਸੀ ਮੂਵ ਕਰਾਉਣ ਦੇ ਵਿੱਚ ਔਰ ਮੂਵਰਸ ਦਾ ਹੀ ਇਹਨਾਂ ਦਾ ਕੀਤਾ ਸੀ। ਉਸ ਤੋਂ ਬਾਅਦ ਇਹਨਾਂ ਸਾਰਿਆਂ ਨੇ ਪ੍ਰੋਗਰੈਸ ਕੀਤੀ। ਜਰਨੈਲ ਸਿੰਘ ਹੋਰੀ ਵੀ ਅੱਜ ਵੈਲ ਐਸਟੈਬਲਿਸ਼ਡ ਨੇ, ਧਿਆਨ ਸਿੰਘ ਹੋਰੀ ਵੀ ਔਰ ਸ਼ੰਗਾਰਾ ਸਿੰਘ ਭਜਨੀਕ ਸਿੰਘ ਕੈਲੀਫੋਰਨੀਆ ਮੂਵ ਕੀਤੇ। ਉੱਥੇ ਵੀ ਇਹਨਾਂ ਨੇ ਮਿਹਨਤ ਕੀਤੀ ਆਪਣਾ ਸਟੋਰ ਸ਼ੁਰੂ ਕੀਤਾ। ਹੁਣ ਉਹਨਾਂ ਦਾ ਕਾਫੀ ਅੱਛਾ ਜਿਹੜਾ ਉਹ ਕਾਰੋਬਾਰ ਹੈ ਔਰ ਹਮੇਸ਼ਾ ਹੀ ਪੰਥ ਪਿਆਰੇ ਨੇ ਗੁਰਬਾਣੀ ਨਾਲ ਪਿਆਰ ਕਰਨ ਵਾਲੇ ਨੇ। ਇਹਨਾਂ ਦੇ ਪਰਿਵਾਰ ਬੱਚੇ ਵੀ ਬੇਟਾ ਇਹਨਾਂ ਦਾ ਫਰੈਜ਼ਨੋ ਯੂਨੀਵਰਸਿਟੀ ਦੇ ਵਿੱਚ ਕੈਮਿਸਟਰੀ ਦਾ ਜਿਹੜਾ ਪ੍ਰੋਫੈਸਰ ਹੈ ਔਰ ਅੱਗੋਂ ਵੀ ਪਰਿਵਾਰ ਸਿੱਖੀ ਭਾਵਨਾਵਾਂ ਨਾਲ ਓਤ-ਪ੍ਰੋਤ ਹੈ
ਔਰ ਇਸ ਵਾਰ ਸਗੋਂ ਜਦੋਂ ਮੇਰਾ ਟਲੈਰੀ ਦਾ ਪ੍ਰੋਗਰਾਮ ਸੀ ਸੋ ਸੈਨ ਫਰਾਂਸਿਸਕੋ 에ਅਰਪੋਰਟ ਤੋਂ ਭਜਨੀਕ ਸਿੰਘ ਹੋਰਾਂ ਨੇ ਮੈਨੂੰ ਲਿਆ, ਉਹਨਾਂ ਵੱਲ ਹੀ ਮੈਂ ਰੁਕਿਆ ਔਰ ਬਾਅਦ ਦੇ ਵਿੱਚ ਬੇਕਰਸਫੀਲਡ ਤੋਂ ਹੋ ਕੇ ਜਿਹੜਾ ਉਹਨਾਂ ਨੇ ਮੈਨੂੰ ਲੈਥਰੋਪ ਡ੍ਰੌਪ ਕੀਤਾ ਭਾਈ ਕੁਲਵੰਤ ਸਿੰਘ ਹੋਰਾਂ ਦੇ ਘਰ। ਸੋ ਇਹ ਹਮੇਸ਼ਾ ਹੀ ਜੈਨਰਸਲੀ, ਜਦੋਂ ਅਸੀਂ ਹਿਊਸਟਨ ਵੀ ਸੀ ਜਾਣਦਾ ਹੋਣਾ, ਇਹਨਾਂ ਨੇ ਅੱਗੇ ਹੋ ਕੇ ਉਦੋਂ ਖਾਲਿਸਤਾਨ ਅਫੇਅਰ ਸੈਂਟਰ ਆਫਿਸ ਦੇ ਲਈ ਮੇਨ ਜਿਹੜਾ ਉਹ ਫੰਡ ਰੇਜ਼ਿੰਗ ਹੁੰਦੀ ਸੀ। ਸੋ ਅਸੀਂ ਹਮੇਸ਼ਾ ਹੀ ਔਰ ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਹੀ ਸੌਫਟ ਸਪੋਕਨ ਔਰ ਜਿੰਨੇ ਪੋਲੇ ਪੋਲੇ ਮਿੱਠੇ ਮਿੱਠੇ ਬੋਲ ਉਹਨਾਂ ਦਾ ਹੁੰਦੇ ਨੇ, ਮੈਂ ਸਗੋਂ ਐਤਕੀ ਉਹਨਾਂ ਨੂੰ ਪੁੱਛ ਰਿਹਾ ਸੀ ਵੀ ਇਹ ਕਿੱਥੋਂ ਆਇਆ, ਤਾਂ ਉਹਨਾਂ ਨੇ ਆਪਣੇ ਬਜ਼ੁਰਗਾਂ ਦਾ ਜ਼ਿਕਰ ਕੀਤਾ ਹੈ, ਡੈਡੀ ਦਾ, ਕਿ ਵੀ ਇਹ ਉਹਨਾਂ ਤੋਂ ਹੀ ਇਹ ਸਾਰੀ ਸ਼ਰਾਫਤ ਔਰ ਮਿੱਠੇ ਬੋਲ ਨੇ। ਸੋ ਅਸੀਂ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇਣ, ਜਿਵੇਂ ਗੁਰਸਿੱਖੀ ਦਾ ਪਿਆਰ ਔਰ ਪੰਥ ਪ੍ਰਸਤੀ ਇਹ ਬਖਸ਼ਣ। ਕਾਕਰੋਚ ਲਫ਼ਜ਼ ਸ਼ਾਇਦ ਬੜਾ ਦਿਲਚਸਪ ਹੈ। ਪਹਿਲਾਂ ਤਾਂ ਵੈਸੇ ਹੀ ਘਰਾਂ 'ਚ ਸਾਰਾ ਜ਼ੋਰ ਕਾਕਰੋਚ ਮਾਰਨ 'ਤੇ ਲੱਗ ਜਾਂਦਾ, ਚਾਰ ਚੁਫੇਰਿਓਂ ਫਿਰ ਵੀ ਲੱਤਾਂ ਹੀ ਨਹੀਂ ਸਾਰੀਆਂ ਲੈ ਕੇ ਪੂਰੇ ਦੇ ਪੂਰੇ ਫਿਰ ਨਿਕਲ ਆਉਂਦੇ ਨੇ। ਪਰ ਇਹ ਇੱਕ ਜਦੋਂ ਅਸੀਂ ਕਿਸੇ ਚੀਜ਼ ਨੂੰ ਕੰਡੈਮਨੇਬਲ ਢੰਗ ਨਾਲ ਦੇਖਦੇ ਹਾਂ, ਡਰੋਗੇਟਰੀ ਲਫ਼ਜ਼ ਵੀ ਜਦੋਂ ਇਸਤੇਮਾਲ ਕੀਤਾ ਜਾਂਦਾ ਹੈ, ਖਾਸ ਤੌਰ 'ਤੇ ਜਿਹੜੀਆਂ ਮੈਜੋਰਿਟੀ ਕਮਿਊਨਿਟੀਜ਼ ਜਾਂ ਮੈਜੋਰਿਟੀ ਰੇਸਿਸਟ ਮੁਲਕ, ਉਹ ਆਪਣੇ ਵਿਚਲੀ ਕਿਸੇ ਘੱਟ ਗਿਣਤੀ ਨੂੰ ਜਾਂ ਆਪਣੇ ਵਿਚਲੀ ਕਿਸੇ ਰੇਸ ਨੂੰ ਤਬਾਹ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਨੂੰ ਜਿਹੜਾ ਨੈਗੇਟ ਕਰਨਾ ਚਾਹੁੰਦੇ ਨੇ, ਤਾਂ ਉਹਦੇ ਲਈ ਲਫ਼ਜ਼ ਉਹ ਕਾਕਰੋਚ ਕਹਿੰਦੇ ਨੇ ਕਿ ਵੀ ਦੇ ਆਰ ਲਾਈਕ ਕਾਕਰੋਚਿਸ। ਜਿਵੇਂ ਅਸੀਂ ਸਪਰੇਅ ਕਰਕੇ ਕਾਕਰੋਚ ਮਾਰਨ ਲੱਗੇ ਹਾਂ, ਕੋਈ ਜਿਹੜਾ ਹਿਚਕਚਾਹਟ ਨਹੀਂ ਦਿਖਾਉਂਦੇ, ਇਵੇਂ ਹੀ ਇਹਨਾਂ ਨੂੰ ਮਾਰ ਦਿਓ। ਔਰ ਇਹ ਲਫ਼ਜ਼ ਇਕੱਲਾ ਇਹੀ ਨਹੀਂ ਕਿ ਨਾਜ਼ੀਆਂ ਨੇ ਯਹੂਦੀਆਂ ਦੇ ਖਿਲਾਫ ਜਾਂ ਦੂਸਰਿਆਂ ਨੇ, ਤੁਰਕਾਂ ਨੇ ਜਦੋਂ ਅਰਮੀਨੀਅਨਸ ਦੀ ਨਸਲਕੁਸ਼ੀ ਕੀਤੀ ਉਹਨਾਂ ਨੂੰ ਕੀਤਾ। ਬਹੁਤ ਕਰੰਟ ਪਾਰਟ ਦੇ ਵਿੱਚ ਅਮਿਤ ਸ਼ਾਹ, ਜਿਹਨੂੰ ਅੱਜ ਦਾ ਭਾਰਤ ਦਾ ਚਾਣਕਿਆ ਕਿਹਾ ਜਾਂਦਾ, ਉਸ ਨੇ ਅਸਾਮ ਦੇ ਵਿੱਚ ਇਹ ਟਰਮ ਜਿਹੜੀ ਹੈ ਮੁਸਲਮਾਨਾਂ ਦੇ ਖਿਲਾਫ ਬੰਗਲਾਦੇਸ਼ੀ ਮੁਸਲਮਾਨਾਂ ਦੇ ਹਵਾਲੇ ਨਾਲ ਕਿ ਦੇ ਆਰ ਲਾਈਕ ਕਾਕਰੋਚਿਸ। ਔਰ ਇਹ ਵੀ ਸਮਝ ਆਇਆ ਕਿ ਭਾਈ ਇਹ ਤਾਂ ਹਿੰਦੂਤਵਾ ਦੀ ਵਿਚਾਰਧਾਰਾ ਨੂੰ ਪਰਨਾਈ ਹੋਈ ਪਾਰਟੀ, ਇਹਨਾਂ ਦਾ ਕੰਮ ਹੀ ਇਹ ਹੈ। 100 ਸਾਲ ਪਹਿਲਾਂ ਜਦੋਂ ਹਿੰਦੂ ਹਿੰਦੁਸਤਾਨ ਔਰ ਫਿਰ ਇਹਨਾਂ ਨੇ ਟਾਰਗੇਟ ਕੀਤਾ ਸਿੱਖਾਂ, ਬਹੁਤੀਆਂ ਜੈਨੀਆਂ ਨੂੰ ਤਾਂ ਲਵ ਐਮਬਰੇਸ 'ਚ ਲੈ ਕੇ ਮਾਰਨ ਦੀ ਲਾਈਨ ਜਿਹੜੀ ਆਰਟੀਕਲ 25(b) ਅੱਜ ਵੀ ਤੁਹਾਡੇ ਸਿਰ ਦੇ ਉੱਤੇ ਲਾਗੂ ਕੀਤਾ ਹੋਇਆ। ਪਰ ਦੂਸਰੇ ਪਾਸੇ ਮੁਸਲਮਾਨਾਂ ਈਸਾਈਆਂ ਦੇ ਖਿਲਾਫ ਜਦੋਂ ਤੋਂ 2014 ਤੋਂ ਨਰਿੰਦਰ ਮੋਦੀ ਦੇ ਕੋਲ ਪਾਵਰ ਆਈ ਹੈ, ਬੀਜੇਪੀ RSS ਦੇ ਕੋਲ, ਉਹਨਾਂ ਨੇ ਬੜੀ ਸਿਸਟਮੈਟਿਕਲੀ ਉਸ ਨੂੰ ਲਿੰਚਿੰਗਸ ਹੋਣ, ਉਹ ਗਊ ਹੱਤਿਆ ਨੂੰ ਲੈ ਕੇ ਵਿਜੀਲਾਂਟੇ ਗਰੁੱਪ ਹੋਣ, ਕੋਈ ਹੋਰ ਜਿਹੜਾ ਉਹ ਨਮਾਜ਼ ਨਹੀਂ ਪੜ੍ਹਨ ਦੇਣੀ, ਉਹ ਪਸ਼ੂ ਨਹੀਂ ਰੱਖਣ ਦੇਣੇ, ਜਿਹੜਾ ਉਹ ਲਾਊਡ ਸਪੀਕਰ ਦੀ ਆਵਾਜ਼ ਮਸਜਿਦ ਤੋਂ ਬਾਹਰ ਨਾ ਜਾਏ। ਸੋ ਉਹ ਸਾਰੇ ਢੰਗ ਤਰੀਕੇ, ਕਿਉਂਕਿ ਉਹਨਾਂ ਨੂੰ ਔਰ ਹੁਣ ਤਾਂ ਡੀਫਰੈਂਚਾਈਜ਼ ਵੱਡੇ ਪੈਮਾਨੇ 'ਤੇ ਬੰਗਾਲ ਦੇ ਵਿੱਚ ਮਿਲੀਅਨਸ ਆਫ ਮੁਸਲਮਾਨਾਂ ਦੀਆਂ ਵੋਟਾਂ ਕੱਟੀਆਂ। ਹੁਣ ਇਹ ਹਮੇਸ਼ਾ ਹੁੰਦਾ ਹੈ, ਕਿਉਂਕਿ ਜਦੋਂ ਉਸ ਜਰਮਨ ਦੇ ਰਵਾਈ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਹੜਾ ਇਹ ਕਹਿੰਦਾ ਕਿ ਵੀ ਪਹਿਲਾਂ ਉਹ ਨਾਜ਼ੀ ਜਿਹੜੇ ਨੇ ਉਹ ਇੱਕ ਕਮਿਊਨਿਸਟ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹ ਸਿਵਲ ਲਿਬਰਟੇਰੀਅਨ ਨੂੰ ਜਿਹੜਾ ਆਜ਼ਾਦੀਆਂ ਦੇ ਉਹਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੇਰਾ ਉਹਦੇ ਨਾਲ ਕੋਈ ਤਾਲੁਕ ਨਹੀਂ ਸੀ। ਫਿਰ ਉਹ ਯਹੂਦੀਆਂ ਨੂੰ ਮਾਰਨ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਫਿਰ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਕੋਈ ਵੀ ਆਵਾਜ਼ ਚੁੱਕਣ ਵਾਲਾ ਨਹੀਂ। ਮੈਂ ਪਿੱਛੇ ਮੁੜ ਕੇ ਦੇਖਿਆ ਕਿ ਮੇਰੇ ਲਈ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਸੀ। ਔਰ ਇਹ ਜਿਹੜੀ ਅਥੋਰੀਟੇਰੀਅਨਿਜ਼ਮ, ਫਾਸ਼ਿਜ਼ਮ, ਨਾਜ਼ੀਜ਼ਮ, ਇਸ ਸਭ ਦੇ ਕੰਬੀਨੇਸ਼ਨ ਵਾਲੀ ਹਿੰਦੂਤਵੀ ਵਿਚਾਰਧਾਰਾ ਹੈ। ਇਹਨਾਂ ਨੇ ਜੋ ਕੁਝ ਮੁਸਲਮਾਨਾਂ ਦੇ ਨਾਲ ਕੀਤਾ, ਕਰ ਰਹੇ ਨੇ, 20 ਕਰੋੜ ਤੋਂ ਜ਼ਿਆਦਾ ਜਿਨ੍ਹਾਂ ਨੂੰ ਹੁਣ ਡੀਫਰੈਂਚਾਈਜ਼ ਕਰਨ ਤੱਕ ਆਏ ਨੇ। ਵਾਸਟ ਮੈਜੋਰਿਟੀ ਜਿਹੜੀ ਹੈ ਹਿੰਦੁਸਤਾਨੀਆਂ ਦੀ, ਭਾਰਤੀਆਂ ਦੀ ਜਾਂ ਹਿੰਦੂਆਂ ਦੀ, ਉਹ ਚੁੱਪ ਰਹੀ ਕਿ ਜੀ ਇਹ ਤਾਂ ਹੁਣ ਮੁਸਲਮਾਨਾਂ ਨਾਲ ਹੀ ਹੋ ਰਿਹਾ। ਕਿਉਂਕਿ ਜੋ ਪਿਛਲੇ 24 ਘੰਟੇ ਦੇ ਵਿੱਚ ਜੰਤਰ ਮੰਤਰ ਰੋਡ ਤੇ ਹੋਇਆ, ਇਹ ਕੋਈ ਪਹਿਲੀ ਵਾਰ ਨਹੀਂ ਹੈ ਵੀ ਦਿੱਲੀ ਨੇ ਐਸਾ ਕੁਝ ਦੇਖਿਆ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਇਹੀ ਦਿੱਲੀ ਹੈ ਜਿਸ ਦੇ ਵਿੱਚ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਸ਼ਾਹੀਨ ਬਾਗ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ
ਜਿਹੜੀਆਂ ਨੇ ਬੀਬੀਆਂ, ਮੁਸਲਮਾਨ ਬੀਬੀਆਂ ਮੈਜੋਰਿਟੀ ਸੀ, ਉਹਨਾਂ ਨਾਲ ਦੂਸਰਿਆਂ ਨੇ ਵੀ ਜੁਆਇਨ ਕੀਤਾ। ਸਿੱਖਾਂ ਦੇ ਵੀ ਹਮਦਰਦੀ ਸੀ ਕਿ ਭਾਈ ਇਹ, ਲੇਕਿਨ ਉਹਨਾਂ ਦੇ ਉੱਤੇ ਫਾਇਰਿੰਗ ਵੀ ਹੋਈ, ਉਹਨਾਂ ਨੂੰ ਹਰਾਸ ਵੀ ਕੀਤਾ ਗਿਆ, ਗਾਲੀ ਗਲੋਚ ਵੀ ਕੀਤਾ ਗਿਆ, ਫਾਈਨਲੀ ਧੱਕੇ ਨਾਲ ਉਠਾ ਦਿੱਤਾ ਗਿਆ। ਔਰ ਇਹੀ ਗੱਲ ਈਵਨ ਕਾਨਪੁਰ, ਲਖਨਊ, ਦੂਸਰੀਆਂ ਥਾਵਾਂ ਤੇ ਜਿੱਥੇ ਸੀਏ ਦੇ ਖਿਲਾਫ ਚੱਲ ਰਿਹਾ ਸੀ, ਇਸ ਲਈ ਇਹਨਾਂ ਦਾ ਹੌਸਲਾ ਇੰਨਾ ਕੁ ਵੱਧ ਗਿਆ ਕਿ ਭਾਈ ਜੇ ਉਹ 20 ਕਰੋੜ ਮੁਸਲਮਾਨ ਭਾਰਤ ਦਾ ਅਸੀਂ ਦਬਾ ਲਿਆ, ਔਰ ਈਵਨ 57 ਮੁਸਲਮਾਨਾਂ ਦੇ ਮੁਲਕ, ਕਿਹੜਾ ਮੁਸਲਮਾਨਾਂ ਦਾ ਮੁਲਕ ਹੈ ਜਿੱਥੋਂ ਹਾਈਐਸਟ ਸਿਵਿਲੀਅਨ ਆਨਰ ਲੈ ਕੇ ਮੋਦੀ ਨਹੀਂ ਮੁੜਿਆ? ਸਾਊਦੀ ਅਰੇਬੀਆ ਹੋਏ, ਕੁਵੈਤ ਹੋਏ, UAE ਹੋਏ, ਤਾਂ ਉਹਨਾਂ ਨੂੰ ਫਿਰ ਕੀ ਫਰਕ ਪੈਂਦਾ? ਫਿਰ ਅਸੀਂ ਦੇਖਦੇ ਹਾਂ ਕਿ ਭਾਈ ਕਿਵੇਂ ਦਲਿਤ ਰੇਪ, ਉਨਾਓ ਕੇਸ ਤੋਂ ਲੈ ਕੇ ਕਿੰਨੇ ਇਸ ਕਿਸਮ ਦੇ ਕੇਸ ਸਾਹਮਣੇ ਆਏ, ਜਿਸ ਦੇ ਵਿੱਚ ਜਿਹੜਾ ਉਹ ਇਹ ਬਿਲਕੁਲ ਪ੍ਰੋਟੈਸਟ ਹੋਏ, ਦੂਜੇ ਤੀਜੇ ਉਹਨਾਂ ਨੇ ਦੱਬ ਦਿੱਤੇ, ਦਬਾ ਦਿੱਤੇ, ਖੁਰਦ-ਬੁਰਦ ਕਰ ਦਿੱਤਾ ਹੈ। ਫਿਰ ਸਭ ਤੋਂ ਵੱਡਾ ਅਸੀਂ ਜਿਹੜਾ ਆਲਮੋਸਟ 18-19 ਮਹੀਨੇ 2020 ਤੋਂ ਲੈ ਕੇ ਚੱਲਿਆ ਕਿਸਾਨ ਮੋਰਚਾ ਸੀ। ਬਾਕੀ ਤਾਂ ਚਲੋ ਜੋ ਹੁਣ ਜੰਤਰ ਮੰਤਰ ਤੇ ਪਹੁੰਚ ਗਏ, ਉਹਨਾਂ ਕਿਸਾਨਾਂ ਨੂੰ ਤਾਂ ਦਿੱਲੀ 'ਚ ਐਂਟਰ ਹੀ ਨਹੀਂ ਕਰਨ ਦਿੱਤਾ ਗਿਆ। ਉਹ ਤਾਂ ਬਾਹਰ ਜਿਹੜੇ ਨੇ 3 ਆਊਟਸਕਰਟਸ ਦੇ ਉੱਤੇ ਇੱਕ ਜਿਹੜਾ ਉਹ ਬੈਠ ਗਏ ਕਿ ਭਾਈ ਸਾਨੂੰ ਵੱਡੀਆਂ ਵੱਡੀਆਂ ਕਿੱਲਾਂ ਧਰਤੀ ਤੇ ਗੱਡ ਦਿੱਤੀਆਂ, ਖਤਰਨਾਕ ਕਿਸਮ ਦੀਆਂ ਰੁਕਾਵਟਾਂ, ਦੂਜੇ ਤੀਜੇ, ਔਰ ਮਹੀਨੇ ਬੀਤ ਗਏ, ਜਿਹੜੇ ਨੇ 700 ਤੋਂ ਜ਼ਿਆਦਾ ਕਿਸਾਨ ਜਿਹੜੇ ਨੇ ਉਹ ਮਰੇ। ਉਹਨਾਂ ਨੂੰ ਈਵਨ ਕਿਸੇ ਵੱਡੇ ਗਰਾਊਂਡ ਤੱਕ ਵੀ ਨਹੀਂ ਜਾਣ ਦਿੱਤਾ ਗਿਆ ਦਿੱਲੀ 'ਚ ਪ੍ਰੋਟੈਸਟ ਲਈ। ਜੰਤਰ ਮੰਤਰ ਤਾਂ ਦੂਰ ਦੀ ਗੱਲ ਹੈ, ਪਰ ਜਿਹੜੇ ਕਰਨ ਵਾਲੇ ਸੀ ਉਹਨਾਂ ਨੂੰ ਖਾਲਿਸਤਾਨੀ, ਉਹਨਾਂ ਨੂੰ ਦੇਸ਼ ਨੂੰ ਤੋੜਨ ਵਾਲੇ, ਆਤੰਕਵਾਦੀ, ਔਰ ਜਿਸ ਅੰਦਾਜ਼ ਦੇ ਵਿੱਚ ਪਾਕਿਸਤਾਨ ਦੇ ISI ਦੇ ਏਜੰਟ ਉਸ ਪੀਰੀਅਡ ਦਾ ਤੁਸੀਂ ਸਾਰਾ ਦੇਖ ਲਓ, ਔਰ ਮੇਨ ਸਟ੍ਰੀਮ ਮੀਡੀਆ ਜਾਂ ਦੂਸਰਾ ਉਹ ਖੁੱਲ੍ਹ ਕੇ ਜਿਹੜਾ ਉਹਨਾਂ ਨੇ ਜ਼ਹਿਰ ਉਗਲਿਆ। ਨਤੀਜੇ ਦੇ ਤੌਰ ਤੇ ਕਿਸਾਨਾਂ ਨੇ ਹਾਲਾਂ ਆਪਣਾ ਪਰਚਾ ਵੀ ਸ਼ੁਰੂ ਕੀਤਾ, ਕੱਢਿਆ, ਉਹਨਾਂ ਤੇ ਪਾਬੰਦੀਆਂ, ਕਿਸ ਕਿਸਮ ਦਾ ਹਾਲ। 700-800 ਕਿਸਾਨ ਜਿਹੜੇ ਨੇ ਉਹ ਸਾਰੇ ਦੇ ਵਿੱਚ ਮਰੇ ਮੌਕੇ ਦੇ ਉੱਤੇ, ਔਰ ਸਿੱਖਾਂ ਨੂੰ ਬਦਨਾਮ ਕਰਨ ਲਈ ਪੂਰੀ ਤਰ੍ਹਾਂ ਇੱਕ ਇੰਟਰਨੈਸ਼ਨਲ ਕੈਂਪੇਨ ਸ਼ੁਰੂ ਕੀਤਾ ਗਿਆ। ਬਾਰਿੰਗ ਫਿਊ, ਜਿਨ੍ਹਾਂ ਦੇ ਵਿੱਚ ਤੁਸੀਂ ਵੈਸਟਰਨ ਯੂਪੀ ਦੇ ਜਿਹੜੇ ਰਾਜੇਸ਼ ਟਕੈਤ ਜਾਂ ਉਹਨਾਂ ਦੇ ਸਾਥੀ ਜਾਟ, ਜਾਂ ਹਰਿਆਣੇ ਦੇ ਕੁਝ ਜਾਟਾਂ ਨੂੰ ਅਸੀਂ ਇਹ ਕ੍ਰੈਡਿਟ ਦਿਆਂਗੇ, ਵੈਸਟਰਨ ਯੂਪੀ ਦੇ, ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਸਿੱਖ ਰੂਟਸ ਜਿੱਥੇ ਬਾਕੀ ਗਵਾਚ ਗੂਚ ਗਏ ਉਸ ਦਾ। ਲੇਕਿਨ ਬਾਕੀ ਸਾਰਿਆਂ ਨੂੰ ਲੱਗਾ ਵੀ ਇਹ ਤਾਂ ਦੇਖੋ ਜੀ, ਭਾਰਤ ਦੇ ਵਿੱਚ 29 ਸੂਬੇ ਨੇ, ਇੰਨੀ ਕਿਰਸਾਨੀ ਹੈ, ਜੇ 3 ਖੇਤੀ ਕਾਨੂੰਨਾਂ ਦੀ ਸਮੱਸਿਆ ਸਿਰਫ ਸਿੱਖ ਕਿਸਾਨਾਂ ਨੂੰ ਹੀ ਹੈ ਪੰਜਾਬ ਤੇ ਹਰਿਆਣੇ ਦੇ, ਬਾਕੀ ਕੋਈ ਨਹੀਂ ਬੋਲਦਾ, ਨਾ ਕੋਈ ਮਰਾਠੇ ਆਏ, ਨਾ ਕੋਈ ਦੂਜੇ ਆਏ। ਥੋੜਾ ਬਹੁਤ ਸਿੰਬੋਲਿਕ 2-4 ਆਏ ਵੀ, ਜਿਹੜੀਆਂ ਜਥੇਬੰਦੀਆਂ, ਉਹਨਾਂ ਨੂੰ ਮੂੰਹ ਭੰਨ ਦਿੱਤਾ। ਇਹ ਇੱਕ ਵੱਖਰੀ ਗੱਲ ਹੈ ਜਦੋਂ ਅਸੀਂ ਅੱਜ ਕੰਪੇਅਰ ਕਰਦੇ ਹਾਂ ਕਿ ਭਾਈ ਜੇ ਹੁਣ ਕਾਕਰੋਚਸ ਨਹੀਂ ਜਿਹੜਾ ਉਹਨਾਂ ਦੀ ਨੀਂਦ ਹਰਾਮ ਕੀਤੀ ਹੈ, ਤੇ ਸਿੰਘਾਂ ਦੀ ਦਹਾੜ ਨੂੰ ਤਾਂ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਅਲਟੀਮੇਟਲੀ 3 ਖੇਤੀ ਕਾਨੂੰਨ ਵਾਪਸ ਹੀ ਨਹੀਂ ਲਏ। ਮੋਦੀ ਨੇ ਮਾਫੀ ਮੰਗੀ, ਭਾਵੇਂ ਉਸ ਤੋਂ ਬਾਅਦ ਜੋ ਇਕਰਾਰ ਕੀਤੇ ਉਹ ਪੂਰੇ ਨਹੀਂ ਕੀਤੇ, ਔਰ ਇਹੀ ਕਾਰਨ ਸੀ ਕਿ ਮੋਦੀ ਜਦੋਂ 2 ਦਿਨ ਪਹਿਲਾਂ ਜਲੰਧਰ ਕੈਂਟ ਦੇ ਵਿੱਚ ਹਰੀ ਪੱਗ ਬੰਨ੍ਹ ਕੇ ਫਰੋਡੀਆ ਨਟੰਕੀ ਮਾਸਟਰ ਜਿਹੜਾ ਆਪਣਾ ਡਰਾਮਾ ਕਰ ਰਿਹਾ ਸੀ, ਪੰਜਾਬ 'ਚ 28 ਤੋਂ 30 ਥਾਵਾਂ ਦੇ ਉੱਤੇ ਕਿਸਾਨਾਂ ਵੱਲੋਂ ਜਿਹੜਾ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਸੀ। ਪਰ ਜਦੋਂ ਮੈਂ ਇਹਨੂੰ ਕੰਪੇਅਰ ਕਰਦਾ ਹਾਂ ਕਿ ਭਾਈ ਇਹ ਅੱਜ ਜਦੋਂ ਕਿ ਹੁਣ ਇਹ ਮਾਮਲਾ ਕੀ ਹੈ, ਕਾਕਰੋਚ ਔਰ ਕਾਕਰੋਚ ਲਫ਼ਜ਼ ਕਿੱਥੋਂ ਆਇਆ? ਵੀ ਪੋਲੀਟੀਕਲ ਲੀਡਰ ਤਾਂ ਵਰਤ ਹੀ ਰਿਹਾ ਸੀ। ਹੁਣ ਜਦੋਂ ਨੀਟ ਦਾ ਐਗਜ਼ਾਮ ਹੋਇਆ ਜੂਨ, ਹੁਣ ਨੀਟ ਜਿਹੜੀ ਹੈ ਇਹਨਾਂ ਦੀ ਇੱਕ ਜਿਹੜੀ ਹੈ ਇਹਨਾਂ ਨੇ ਪ੍ਰਕਿਰਿਆ ਸੈਂਟਰ ਗਵਰਨਮੈਂਟ ਦੇ ਕੋਲ ਹੈ, ਜਿਸ ਦੇ ਵਿੱਚ ਤੁਹਾਡੀ ਐਲੀਜੀਬਿਲਿਟੀ ਟੈਸਟ ਮੈਡੀਕਲ ਫੀਲਡ ਦੇ ਲਈ, ਔਰ ਲਗਭਗ 28 ਲੱਖ ਦੇ ਕਰੀਬ, ਕਲੋਜ਼ ਟੂ 3 ਮਿਲੀਅਨ, 30 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਨੇ ਭਾਰਤ ਭਰ ਚੋਂ ਉਹ ਮੈਡੀਕਲ ਕਾਲਜਸ ਦੇ ਵਿੱਚ ਐਡਮਿਸ਼ਨ ਔਰ ਦੂਸਰੇ ਦੇ ਲਈ ਨੀਟ ਐਗਜ਼ਾਮ ਲੈਂਦੇ ਨੇ। ਇਹ ਐਲੀਜੀਬਿਲਿਟੀ ਟੈਸਟ ਹੈ ਤੁਹਾਡਾ, ਔਰ ਉਸ ਦੇ ਨਾਲ ਪੂਰਾ ਇਹਦਾ ਨੈਸ਼ਨਲ ਐਲੀਜੀਬਿਲਿਟੀ ਕਮ ਐਂਟਰੈਂਸ ਟੈਸਟ ਇਹਦੀ ਕੰਪਲੀਟ ਜਿਹੜੀ ਹੈ ਉਹ ਹੈ। ਉਹਦੇ ਨਾਲ ਹੁਣ UG ਵੀ ਜਿਹੜੀ ਹੈ ਉਹ ਜੋੜ ਦਿੰਦੇ ਨੇ। ਬਹੁਤ ਸਖਤ, ਕਿਉਂਕਿ ਹੁਣ ਭਾਰਤ ਦੇ ਵਿੱਚ ਐਜੂਕੇਸ਼ਨ ਵੀ ਇੱਕ ਲੁੱਟ ਖਸੁੱਟ ਦਾ ਮਾਮਲਾ ਹੈ। ਬਹੁਤ ਸਾਰੇ ਜਿਹੜੇ ਨੀਟ ਲਈ ਜਾਂ UG ਲਈ ਤਿਆਰੀ ਕਰਦੇ ਨੇ ਉਹ ਕੋਚਿੰਗ ਸੈਂਟਰ ਜਿਹੜੇ ਤੁਹਾਡੇ ਕੱਪੜੇ ਲਾਉਣ ਤੱਕ ਜਾਂਦੇ ਨੇ। ਪਰ ਫਿਰ ਵੀ ਜੇ 28-30 ਲੱਖ ਬੱਚਾ ਅਪੀਅਰ ਹੁੰਦਾ ਹੈ,
ਉਹਨਾਂ ਨੂੰ ਜਿਹੜਾ ਕਿ ਭਾਈ ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਮਿਹਨਤ ਕਰਦੇ ਨੇ, ਉਹਨਾਂ ਦੇ ਪੇਰੈਂਟਸ ਮਨੀ ਸਪੈਂਡ ਕਰਦੇ ਨੇ। ਲੇਕਿਨ ਜਦੋਂ ਐਗਜ਼ਾਮ ਹੋਇਆ, ਐਗਜ਼ਾਮ ਹੋਣ ਤੋਂ ਬਾਅਦ ਇਹ ਪਤਾ ਲੱਗਾ ਕਿ ਭਾਈ ਦਾ ਪੇਪਰ ਤਾਂ ਕਈ ਥਾਵਾਂ ਤੇ ਪਹਿਲਾਂ ਹੀ ਲੀਕ ਹੋ ਚੁੱਕਾ ਸੀ। ਜਦੋਂ ਇਹ ਹਕੀਕਤ ਸਾਹਮਣੇ ਆਈ, ਉਹਨਾਂ ਨੇ ਕਿਹਾ ਜੀ ਕਿ ਪੇਪਰ ਕੈਂਸਲ, ਹੁਣ ਦੁਬਾਰਾ ਅਸੀਂ ਲਵਾਂਗੇ। ਹੁਣ ਜੇ ਤੁਸੀਂ ਆਮ ਜਿਹਨਾਂ ਜ਼ਮਾਨੇ 'ਚ ਅਸੀਂ ਪੜ੍ਹਦੇ ਸੀ, ਹਾਲਾਂਕਿ ਕਿੰਨਾ ਸਟ੍ਰੈਸ ਵਾਲਾ ਪਾਰਟ ਹੁੰਦਾ ਹੋਏਗਾ, ਹੁਣ ਤਾਂ ਇੰਨਾ ਪ੍ਰੈਸ਼ਰ ਹੈ ਬੱਚਿਆਂ ਦੇ ਉੱਤੇ। ਹੋਇਆ ਇਹ ਕਿ ਵੀ ਇਸ ਸਾਰੇ ਦਾ ਇੱਕ ਇਕੱਲਾ ਇਹੀ ਨਹੀਂ ਵੀ ਬਹੁਤ ਸਾਰੇ ਸ਼ੌਕ 'ਚ ਚਲੇ ਗਏ, ਜਾਂ ਦੂਸਰਾ ਉਹਦੇ 'ਚ 20 ਤੋਂ ਲੈ ਕੇ 100 ਤੱਕ ਦੀ ਫਿਗਰ ਮੈਂ ਅੱਡ-ਅੱਡ ਥਾਵਾਂ ਤੇ ਦੇਖੀ ਹੈ ਜਿੱਥੇ ਬੱਚਿਆਂ ਨੇ ਸੁਸਾਈਡ ਕਰ ਲਿਆ, ਕਿਉਂਕਿ ਇੰਨਾ ਪ੍ਰੈਸ਼ਰ ਜਿਹੜਾ ਬਿਲਟ ਹੋਇਆ ਹੁੰਦਾ ਤੁਹਾਡੇ ਤੇ ਜਦੋਂ ਤੁਸੀਂ ਸਟ੍ਰੈਸ 'ਚੋਂ ਗੁਜ਼ਰਦੇ ਹੋ। ਇਸ ਦੇ ਉੱਤੇ ਜਿਹੜਾ ਹੈ, ਇਸ ਤੋਂ ਪਹਿਲਾਂ ਜਿਹੜੇ ਜੋ ਕੁਝ ਚੱਲ ਰਿਹਾ ਨੌਕਰੀਆਂ ਦੇ ਮਾਮਲੇ 'ਚ, ਡਿਸਕ੍ਰਿਮੀਨੇਸ਼ਨ ਦੇ ਮਾਮਲੇ 'ਚ, ਦੂਸਰੇ ਸਟੂਡੈਂਟਸ ਜਿਹੜੇ ਪ੍ਰੋਟੈਸਟ ਕਰਦੇ ਨੇ ਜਾਂ ਸੋਸ਼ਲ ਮੀਡੀਆ ਪੋਸਟ ਪਾਉਂਦੇ ਨੇ ਜਾਂ ਦੂਸਰੇ ਨੇ, ਹੁਣ ਪੋਲੀਟੀਕਲ ਲੀਡਰ ਤਾਂ ਅਮਿਤ ਸ਼ਾਹ ਵਰਗਾ ਕਾਕਰੋਚ ਕਹਿ ਹੀ ਰਿਹਾ ਸੀ ਮੁਸਲਮਾਨਾਂ ਨੂੰ। ਸੁਪਰੀਮ ਕੋਰਟ ਨੇ ਇਹ ਕਿਹਾ ਕਿ ਜਿਹੜੇ ਪ੍ਰੋਟੈਸਟਰ ਨੇ, ਵਿਹਲੇ ਕਿਸਮ ਦੇ ਲੋਕ, ਜਾਂ ਇਹ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਪੋਸਟਾਂ ਪਾਉਂਦੇ ਨੇ ਜਾਂ ਕੰਪੇਨ ਕਰਦੇ ਨੇ, ਦੇ ਆਰ ਲਾਈਕ ਕਾਕਰੋਚਿਸ। ਹੁਣ ਇਸ ਤੋਂ ਵੱਡੀ, ਹੁਣ ਜਦੋਂ ਤੱਕ ਤਾਂ ਦੂਸਰੇ ਕਾਕਰੋਚ ਸੀ, ਮੁਸਲਮਾਨ ਸੀ ਜਾਂ ਸਿੱਖ ਆਤੰਕਵਾਦੀ ਸੀ, ਦੇਸ਼ ਨੂੰ ਤੋੜਨ ਵਾਲੇ ਸੀ ਔਰ ਵੈਨਮ ਦੇ ਲਫ਼ਜ਼ ਸੀ, ਉਹਦੇ 'ਚ ਕਿਸੇ ਨੂੰ ਕੋਈ ਬਹੁਤਾ ਇਤਰਾਜ਼ ਨਹੀਂ ਸੀ ਹੁੰਦਾ। ਥੋੜੀ ਬਹੁਤ ਐਕਸੈਪਸ਼ਨ ਹੈ, ਉਹਨਾਂ ਨੂੰ ਅਸੀਂ ਉਹਨਾਂ ਦਾ ਡਿਊ ਦਿੰਦੇ। ਪਰ ਸੁਪਰੀਮ ਕੋਰਟ ਨੇ ਜਦੋਂ ਇਹਨਾਂ ਨੂੰ ਕਿਹਾ, ਤੇ ਇਹ ਇੱਕ ਅਭਿਜੀਤ ਦੀਪਕੇ ਨਾਂ ਦਾ ਮੁੰਡਾ ਜਿਹੜਾ ਖੁਦ ਸਮਾਜ ਦੇ ਪਛੜੇ ਵਰਗ 'ਚੋਂ ਆਉਂਦਾ, ਜਿਹਨੂੰ ਸ਼ਡਿਊਲ ਕਾਸਟ ਕਹਿੰਦੇ ਨੇ, ਇੱਥੇ ਬੋਸਟਨ ਕੇ ਕਿੱਥੇ ਪੜ੍ਹਦਾ ਸੀ ਜਾਂ ਕੀ ਸੀ, ਇਸ ਨੇ ਉਸ ਦੇ ਉੱਤੇ, ਹੁਣ ਇਹ ਇੱਕ ਪਾਸੇ ਤੁਸੀਂ ਇਨਜਸਟਿਸ ਕਰ ਰਹੇ ਹੋ, ਲੁੱਟ ਰਹੇ ਹੋ ਸਾਰੇ ਸਟੂਡੈਂਟਸ ਨੂੰ, ਉਹਨਾਂ ਦਾ ਕੋਈ ਭਵਿੱਖ ਨਹੀਂ ਹੈ, ਅੱਧਿਆਂ ਨੂੰ ਹਿੰਦੂ ਮੁਸਲਮਾਨ ਕਰਕੇ ਤੁਸੀਂ ਜਿਹੜਾ ਉਹ ਲਾਇਆ ਹੋਇਆ ਫਿਰਕੂਪਣੇ ਦੇ ਉੱਤੇ, ਔਰ ਉਹਨਾਂ ਨੂੰ ਤੁਸੀਂ ਸੁਪਰੀਮ ਕੋਰਟ ਜੁਡੀਸ਼ਰੀ ਉਹਨਾਂ ਨੂੰ ਕਾਕਰੋਚ ਕਹਿ ਰਹੀ ਹੈ। ਉਹਨੇ ਇੱਕ ਮੀਮ ਜਿਹਾ ਬਣਾਇਆ, ਉਹਨੇ ਕਿਹਾ ਜੀ ਠੀਕ ਹੈ ਅਸੀਂ ਕਾਕਰੋਚ ਸਹੀ, ਕਾਕਰੋਚ ਜਨਤਾ ਪਾਰਟੀ ਜਿਹੜੀ ਹੈ ਉਹ ਮੰਗ ਕਰਦੀ ਹੈ ਕਿ ਭਾਈ ਇਹ ਜਿਹੜਾ ਨੀਟ ਐਗਜ਼ਾਮ ਦੇ ਵਿੱਚ ਜਿਹੜੇ ਪੇਪਰ ਲੀਕ ਹੋ ਰਹੇ ਨੇ, ਉਸ ਤੋਂ ਪਹਿਲਾਂ ਵੀ ਕਿੰਨੇ ਸੈਂਟਰਲ ਐਗਜ਼ਾਮਸ ਜਿਹੜੇ ਨੇ ਪੇਪਰ ਲੀਕ ਹੁੰਦੇ ਨੇ, ਇੱਕ ਪੂਰਾ ਜਿਹੜਾ ਉਹ ਇੱਕ ਧੜਾ ਇਸ ਪਾਸੇ ਲੱਗਾ ਹੋਇਆ, ਪੂਰਾ ਇਸ ਕਿਸਮ ਦਾ ਇੱਕ ਮਾਫੀਆ ਹੈ। ਔਰ ਉਸ ਨੂੰ ਹੈਡ ਤਾਂ ਹੁਣ ਜਿਹੜਾ ਧਰਮਿੰਦਰ ਪ੍ਰਧਾਨ ਇੰਡੀਆ ਦਾ ਐਜੂਕੇਸ਼ਨ ਮਿਨਿਸਟਰ ਹੈ, ਉਹ RSS ਦਾ ਡਾਇਰੈਕਟ ਅਪਾਇੰਟਡ ਹੈ। ਹਾਲਾਂਕਿ ਸਾਰੇ ਹੀ RSS ਦੇ ਨੇ, ਪਰ ਕੁਝ ਥਾਵਾਂ ਦੇ ਕਿਉਂਕਿ ਉਹਨਾਂ ਦੇ ਉਹ ਇਹ ਸਮਝਦੇ ਨੇ ਕਿ ਜੇ ਭਾਰਤ ਦੀ ਵਿਦਿਅਕ ਪ੍ਰਣਾਲੀ ਨੂੰ ਬਦਲ ਦਿਓ ਛੋਟੇ ਲੈਵਲ, ਹਾਲਾਂਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ ਉਹ ਸਟੇਟ ਦਾ ਸਬਜੈਕਟ ਹੈ, ਉਹਦੇ 'ਚ ਕੋਈ ਨਹੀਂ। ਹਾਂ, ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਨੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਥੱਲੇ ਯੂਨੀਵਰਸਿਟੀਜ਼ ਕਾਬੂ ਕੀਤੀਆਂ। ਹੁਣ ਸਕੂਲ ਲੈਵਲ ਦੇ ਉੱਤੇ ਸਿਲੇਬਸ ਦੇ ਰਹੇ ਨੇ, ਉਹ ਸਿਲੇਬਸ 'ਚ ਵੰਦੇ ਮਾਤਰਮ ਤੋਂ ਲੈ ਕੇ ਜਿਹੜਾ ਕਿ ਮੁਸਲਿਮ ਹੇਟਡ ਨਾਲ ਭਰਿਆ ਹੋਇਆ ਗੀਤ ਹੈ, ਔਰ ਸਿੱਖਾਂ ਨੂੰ ਵੀ, ਕਿਉਂਕਿ ਸਿੱਖ ਕੋਈ ਗਰਦਬ ਪ੍ਰੀਤ ਭਸਮ ਸੰਗ ਹੋਇਆ ਸੀ, ਕੋਈ ਮਿੱਟੀ ਦਾ ਪੁਜਾਰੀ ਥੋੜੀ ਹੈ, ਪਰ ਹੇ ਭਾਰਤ ਮਾਤਾ, ਹੇ ਦੂਜਾ, ਔਰ ਈਵਨ ਮੈਂ ਇਹਨਾਂ ਦਾ ਸ਼ੰਕਰਾਚਾਰਿਆ ਅਭਿਭੁਕਤਾਨੰਦ ਕੇ ਕੀ ਹੈ ਜਿਹੜਾ ਕ੍ਰਿਟਿਕ ਹੈ ਇਹਨਾਂ ਦਾ BJP ਦਾ, ਉਹ ਕਹਿੰਦਾ ਭਾਰਤ ਮਾਤਾ ਕਿੱਥੋਂ ਕੱਢ ਲਈ, ਇਹ ਨਾ ਕਦੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਪੁਰਾਣਾਂ 'ਚ ਕਿਤੇ ਵੀ ਨਹੀਂ ਹੈ। ਕੋਈ ਦੱਸੋ ਤਾਂ ਸਹੀ ਕਿ ਇਹਨੂੰ ਦੇਵੀ ਦਾ ਦਰਜਾ ਕਿਹਨੇ ਤਾਂ ਕਦੋਂ ਦਿੱਤਾ? ਭਾਰਤ ਮਾਤਾ ਕਿੱਥੋਂ ਆ ਗਈ, ਕਿਹੜੀ ਦੇਵੀ ਹੈ ਜੀ? ਹਾਲਾਂ ਉਹ ਅਦਰਵਾਈਜ਼ ਪੂਰਾ ਆਰੀਆ ਪੁੱਤਰ ਹੈ, ਲੇਕਿਨ ਇਹਨਾਂ ਨੇ ਇੱਕ ਪੋਲੀਟੀਕਲ ਸਲੋਗਨਰਿੰਗ ਨੂੰ ਕਿਸ ਅੰਦਾਜ਼ ਦੇ ਵਿੱਚ ਨਫ਼ਰਤ ਦੇ ਲਈ, ਹਿੰਦੂ ਮੁਸਲਮਾਨ ਡਿਵਾਈਡ ਦੇ ਲਈ ਵਰਤਿਆ। ਔਰ ਜਦੋਂ ਹੁਣ ਥੋੜੀ ਬਹੁਤ ਆਵਾਜ਼ ਜਿਹੜੇ ਜਾਗਰੂਕ, ਹਾਲਾਂ ਉਹਨਾਂ ਦੇ ਲਈ ਮੋਟੀਵੇਸ਼ਨ ਜਿਹਨੂੰ ਜਨਰੇਸ਼ਨ Z ਕਹਿੰਦੇ ਨੇ, ਜੈਨ Z, ਕਿਉਂਕਿ ਇਹ ਨੌਜਵਾਨ ਉੱਠੇ, ਇਹਨਾਂ ਨੇ ਸ਼੍ਰੀਲੰਕਾ ਦੇ ਵਿੱਚ ਤਖਤਾ ਪਲਟ ਕਰਤਾ, ਨੌਜਵਾਨ ਉੱਠੇ ਇਹਨਾਂ ਨੇ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਕਰ ਦਿੱਤਾ, ਨੇਪਾਲ ਦੇ ਵਿੱਚ ਉਹ ਮਿਊਜ਼ਿਕ ਵਾਲਾ ਕਰਨ ਵਾਲਾ ਇੱਕ ਬੰਦਾ ਸੀ, ਉਹ ਸਟੂਡੈਂਟ ਉੱਠਿਆ, ਉਹਨਾਂ ਨੇ ਉਹ ਪਾਰਟੀ ਉਹਦੀ ਮਿਸਟਰ ਆਇਲੀ ਦੀ ਜਿਹੜੀ ਜਿਨ੍ਹਾਂ ਨੇ ਇੰਨੇ ਸਾਲ ਸਿਵਲ ਵਾਰ ਲੜ ਕੇ ਜਿਹੜੀ ਹੈ ਉਹ ਪੂਰੀ ਲੈਫਟਿਸਟ ਹਕੂਮਤ ਬਣਾਈ ਸੀ, ਉਹਦਾ ਜਿਹੜੀ ਹੈ ਉਹ ਫੱਟੀ ਪੋਚ ਕੇ ਰੱਖਤੀ। ਹੁਣ ਜਿਹੜਾ ਇੱਕ ਪਾਸੇ ਬਹੁਤਿਆਂ ਨੂੰ ਇਹ ਲੱਗਦਾ ਕਿ ਜੀ ਇਹ ਜਿਹੜੀ ਕਾਕਰੋਚ, ਔਰ ਉਹਨੇ ਇਸ ਮੁੰਡੇ ਨੇ ਅਭਿਜੀਤ ਦੀਪਕੇ ਨੇ ਕਾਕਰੋਚ ਜਨਤਾ ਪਾਰਟੀ ਅਨਾਉਂਸ ਕਰਤੀ।
ਔਰ ਜਿਉਂ ਹੀ ਉਹਨੇ ਆਪਣੀ ਮੀਮ ਔਰ ਇਹ ਕੀਤਾ, ਮਿਲੀਅਨਸ ਐਂਡ ਮਿਲੀਅਨਸ ਨੇ ਉਹਨੂੰ ਸੋਸ਼ਲ ਮੀਡੀਆ ਤੇ ਜੁਆਇਨ ਕੀਤਾ, ਕਿਉਂਕਿ ਯੰਗਰ ਜਨਰੇਸ਼ਨ ਦਾ ਤਾਂ ਮੇਨ ਟੂਲ ਹੀ ਜਿਹੜਾ ਹੈ ਉਹ ਜਿਵੇਂ ਅਰਬ ਸਪਰਿੰਗ ਆਇਆ ਸੀ, ਇਹ ਸਾਰੇ ਦੇ ਨਾਲ ਜੁੜਿਆ ਹੋਇਆ। ਫਿਰ ਮੈਂ ਸਮਝਦਾ ਵੀ ਇੱਕ ਜਿਹੜਾ ਪਾਰਟ ਉਹਦਾ ਜੁਰਤ ਵਾਲਾ ਹੈ ਉਹ ਸੀ ਕਿ ਵੀ ਉਹ ਅਮਰੀਕਾ ਚੋਂ ਭਾਰਤ ਗਿਆ, ਉਹਨੂੰ ਜਿਹੜਾ ਹੈ ਔਰ ਉਹਨੇ ਹੌਲੀ ਹੌਲੀ ਇਸ ਨੂੰ ਅੱਗੇ ਤੋਰਨਾ ਸ਼ੁਰੂ। ਪਹਿਲਾਂ ਤਾਂ ਕੋਈ ਬਹੁਤਾ ਰਿਸਪੌਂਸ ਨਹੀਂ ਸੀ। ਉਸ ਸਾਰੇ ਦੇ ਨਾਲ ਜਦੋਂ ਅਸੀਂ ਸੋਨਮ ਵਾਂਚੁਕ ਦਾ ਜ਼ਿਕਰ ਕਰਦੇ ਹਾਂ, ਲੱਦਾਖ ਜਿਹੜਾ 5 ਅਗਸਤ 2019 ਤੱਕ ਜੰਮੂ ਕਸ਼ਮੀਰ ਦਾ ਹਿੱਸਾ ਸੀ, ਆਰਟੀਕਲ 370 ਦੇ ਥੱਲੇ ਪ੍ਰੋਟੈਕਟਿਡ ਸੀ, ਕੋਈ ਇੰਡੀਆ ਦਾ ਕਾਨੂੰਨ ਆਟੋਮੈਟਿਕਲੀ ਲਾਗੂ ਨਹੀਂ ਸੀ ਹੁੰਦਾ ਜਦੋਂ ਤੱਕ ਜੰਮੂ ਕਸ਼ਮੀਰ ਅਸੈਂਬਲੀ ਨਾ ਕਰੇ। ਲੱਦਾਖ ਖੂਬਸੂਰਤ ਰੀਜਨ ਜਿਹਦੇ ਗਲੇਸ਼ੀਅਰ, ਪਹਾੜ ਸਾਰੇ ਉਹ ਪਿਘਲਦੇ ਵੀ ਨੇ ਔਰ ਜੰਗਲ ਹੈ ਔਰ ਸਟੋਨ ਵੀ ਨੇ ਔਰ ਦੂਜਾ ਵੀ ਬਹੁਤ ਰਿਚ ਇਨ ਮਿਨਰਲਸ, ਕੁਦਰਤੀ ਦੌਲਤ। ਉਦੋਂ ਇਹ ਲੱਦਾਖ ਵਾਲਿਆਂ ਨੂੰ ਲੱਗਦਾ ਸੀ ਕਿ ਜੀ ਦੇਖੋ ਇਹ ਤਾਂ ਜਿਹੜਾ ਉਹ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਕਸ਼ਮੀਰ ਵਾਦੀ ਦੇ ਮੁਸਲਮਾਨ ਮੈਜੋਰਿਟੀ 'ਚ ਨੇ ਤੇ ਸਾਨੂੰ ਤਾਂ ਕੁਝ ਮਿਲਦਾ ਨਹੀਂ ਹੈ। ਇਹੀ ਸ਼ਿਕਾਇਤ ਜੰਮੂ ਵਾਲਿਆਂ ਨੂੰ ਵੀ ਸੀ, ਉਹ ਤਾਂ ਹਿੰਦੂ ਐਂਗਲ ਸੀ ਡੋਗਰਿਆਂ ਦਾ। ਲੱਦਾਖ ਬੁੱਧਿਸਟ ਮੈਜੋਰਿਟੀ ਹੈ, ਹਾਲਾਂ ਮੁਸਲਮਾਨ ਬਰਾਬਰ ਜਿਹੇ ਦੇ ਨੇ। ਕਾਰਗਿਲ ਔਰ ਲੱਦਾਖ ਇਹਨਾਂ ਦੇ ਵਿੱਚ ਜਦੋਂ ਤੁਸੀਂ ਦੇਖੋ ਤੇ ਆਲਮੋਸਟ 40% ਮੁਸਲਮਾਨ ਪਾਪੂਲੇਸ਼ਨ ਹੈ ਹੁਣ। ਉਦੋਂ ਇਹ ਉੜਕਦੇ ਸੀ ਸੋਨਮ ਵਾਂਚੁਕ ਸਮੇਤ ਸਾਰੇ ਕਿ ਜੀ ਲੱਦਾਖ ਨੂੰ ਯੂਨੀਅਨ ਟੈਰੀਟਰੀ ਬਣਾਓ। ਉਹਨਾਂ ਨੂੰ ਲੱਗਦਾ ਸੀ ਕਿ ਵੀ ਉਹ ਬਣ ਗਈ, ਉਹਨਾਂ ਨੇ ਤੋੜਤਾ, ਜੰਮੂ ਕਸ਼ਮੀਰ ਅੱਡ ਕਰਤਾ। ਹੁਣ ਉਹਨਾਂ ਨੂੰ ਇਹ ਨਹੀਂ ਸੀ ਅਹਿਸਾਸ ਕਿ ਯੂਨੀਅਨ ਟੈਰੀਟਰੀ ਦੇ ਥੱਲੇ ਜਦੋਂ ਆਰਟੀਕਲ 370 ਖਤਮ ਹੋਇਆ, ਸਿੱਧੀ ਸੈਂਟਰ ਗਵਰਨਮੈਂਟ ਅੰਬਾਨੀ ਅਡਾਨੀ ਪਹੁੰਚ ਗਏ ਉਦੋਂ ਉਹਨਾਂ ਦੀ ਉਸ ਦੌਲਤ ਨੂੰ ਲੁੱਟਣ ਦੇ ਲਈ। ਔਰ ਜਿਹੜੀ ਪ੍ਰੋਟੈਕਸ਼ਨ ਆਰਟੀਕਲ 370 ਥੱਲੇ ਮਿਲੀ ਹੋਈ ਸੀ ਉਹ ਖਤਮ ਹੋ ਗਈ। ਸੋਨਮ ਵਾਂਚੁਕ ਜਿਹੜਾ ਦੁਨੀਆ 'ਚ ਵੈਲ ਨੋਨ ਐਨਵਾਇਰਨਮੈਂਟਲਿਸਟ ਹੈ, ਜਿਹਨੇ ਕਾਢਾਂ ਕੱਢੀਆਂ, ਜਿਹਨੇ ਆਰਟੀਫਿਸ਼ੀਅਲ ਗਲੇਸ਼ੀਅਰ ਬਣਾਏ ਨੇ ਲੱਦਾਖ, ਭਲਾ ਬੰਦਾ। ਇਹਦੇ ਪਿਓ ਨੇ ਵੀ ਜਿਹੜਾ ਉਹ ਲੱਦਾਖ ਦੇ ਟਰਾਈਬਸ ਨੂੰ ਸ਼ਡਿਊਲ ਟਰਾਈਬ ਐਲਾਨਣ ਦੇ ਲਈ ਭੁੱਖ ਹੜਤਾਲ ਕੀਤੀ ਸੀ। ਇੰਦਰਾ ਗਾਂਧੀ ਨੇ ਖੁਦ ਜਾ ਕੇ ਉਹਨੂੰ ਜੂਸ ਦੇ ਕੇ ਉਹਦਾ ਜਿਹੜਾ ਉਹ ਭੁੱਖ ਹੜਤਾਲ ਤੋੜਵਾਈ ਸੀ। ਭਲਾ ਬੰਦਾ, ਨੇਕ ਬੰਦਾ। ਸਿੱਖਾਂ ਨੇ ਜਦੋਂ ਪੰਜਾਬ 'ਚੋਂ ਵੀ ਗੁਜ਼ਰਿਆ ਉਹਨੂੰ ਸਿੱਖਾਂ ਨੇ ਵੈਲਕਮ ਕੀਤਾ ਔਰ ਉਹ ਵੀ ਫਤਿਹ ਬੁਲਾ ਰਿਹਾ, ਜਕਾਰਾ ਗਜਾ ਰਿਹਾ। ਇੱਕ ਗਾਂਧੀਅਨ ਮਾਈਂਡਸੈਟ ਵਾਲਾ, ਇੱਕ ਪੀਸਫੁਲ, ਕੋਈ ਦੇਸ਼ ਨੂੰ ਮੁਲਕ ਨੂੰ ਤੋੜਨ ਵਾਲਾ ਨਹੀਂ। ਪਰ ਜਿਉਂ ਹੀ ਲੱਦਾਖ ਦੇ ਨਾਲ ਇਹ ਵਰਤਾਰਾ ਸ਼ੁਰੂ ਕੀਤਾ ਇਹਨਾਂ ਨੇ ਕਿ ਭਾਈ ਉੱਥੇ ਤਾਂ ਇਹ ਵੜ ਗਏ ਆ ਕੇ। ਉਹਨਾਂ ਨੇ ਕਿਹਾ ਵੀ ਨਾ ਕੋਈ ਪਾਰਲੀਮੈਂਟ ਬਣੀ, ਅੱਗੇ ਸਾਡੇ ਕੋਈ ਨੁਮਾਇੰਦੇ ਜਾਂਦੇ ਸੀ ਅਸੈਂਬਲੀ 'ਚ, ਉਹ ਵੀ ਖਤਮ, ਨਾ ਕੋਈ ਅਸੈਂਬਲੀ, ਨਾ ਉਹਨੇ ਭੁੱਖ ਹੜਤਾਲ ਕਰਤੀ ਔਰ ਬਿਆਨਬਾਜ਼ੀ ਕੀਤੀ, ਉਹਨੂੰ ਚੁੱਕ ਕੇ ਅੰਦਰ ਦੇ ਦਿੱਤਾ। 6 ਮਹੀਨੇ ਉਹ ਜਿਹੜਾ ਉਹ ਲੱਦਾਖੀਆਂ ਦੇ ਮੁੱਦੇ ਦੇ ਉੱਤੇ ਉਦੋਂ ਖੜਾ ਸੀ ਕਿ ਭਾਈ ਸਾਡੇ ਨਾਲ ਜੋ ਪ੍ਰੋਮਿਸ ਕੀਤਾ ਇਹਦਾ ਅਸੈਂਬਲੀ ਹਾਊਸ ਬਣਾਓ, ਸੀਟਾਂ ਵਧਾਓ ਔਰ ਆਹ ਫਲਾਣੇ ਸਾਨੂੰ ਸਕੈਜੂਲ 'ਚ ਲਿਆਓ ਤਾਂ ਕਿ ਜਿਹੜੀ ਕੁਦਰਤੀ ਦੌਲਤ ਹੈ ਸਾਡੀ ਉਹਨੂੰ ਕੋਈ ਲੁੱਟੇ ਨਾ, ਕੈਪੀਟਲਿਸਟ ਆ ਕੇ ਜਿਹੜੇ ਤੁਹਾਡੇ ਅੰਬਾਨੀ ਅਡਾਨੀ ਨੇ। ਉਹਨਾਂ ਨੇ NSA ਲਾ ਕੇ ਉਹਨੂੰ ਦਹਿਸ਼ਤਗਰਦ ਬਣਾ ਦਿੱਤਾ, ਪਾਕਿਸਤਾਨ ਦਾ ਏਜੰਟ ਬਣਾ ਦਿੱਤਾ, ਕਿਸੇ ਨੇ ਚੀਨ ਦਾ ਬਣਾਇਆ, ਬੜੀ ਮੁਸ਼ਕਲ ਨਾਲ ਸੁਪਰੀਮ ਕੋਰਟ 'ਚੋਂ ਜ਼ਮਾਨਤ ਹੋਈ ਉਹਨੂੰ। ਔਰ ਜਦੋਂ ਉਹਦੇ ਨਾਲ ਇਹ ਵਾਪਰ ਰਿਹਾ ਸੀ ਉਦੋਂ ਅਗੇਨ ਭਾਰਤ ਸੁੱਤਾ ਪਿਆ ਸੀ ਕਿ ਵੀ ਇਹ ਤਾਂ ਲੱਦਾਖੀ ਬੁੱਧਿਸਟ ਇੱਕ ਭਾਵੇਂ ਵਿਆਹਿਆ ਗੀਤਾਂਜਲੀ ਨਾਂ ਦੀ ਹਿੰਦਵਾਣੀ ਨਾਲ ਹੈ, ਪਰ ਇਹਦੇ ਨਾਲ ਸਾਡਾ ਕੀ ਤਾਲੁਕ ਹੈ। ਪਰ ਮੈਂ ਸਮਝਦਾ ਵੀ ਸੋਨਮ ਵਾਂਚੁਕ ਨੇ ਦੇਖਿਆ, ਉਹਨੇ ਜਦੋਂ ਬਾਹਰ ਵੀ ਆ ਗਿਆ NSA ਤੋਂ ਬੜੀ ਮੁਸ਼ਕਲ ਨਾਲ ਜ਼ਮਾਨਤ ਹੋਈ ਔਰ ਉਹਨੇ ਦੇਖਿਆ ਕਿ ਵੀ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਫੋਕਸ 'ਚ ਰਿਹਾ ਜਾਏ, ਆਪਣੀ ਗੱਲ ਕੀਤੀ ਜਾਏ। ਸੋ ਕਾਕਰੋਚ ਜਨਤਾ ਪਾਰਟੀ ਨਾਲ ਹਾਲਾਂ ਉਹ ਕੋਈ ਉਹਨਾਂ ਦਾ ਮੈਂਬਰ ਨਹੀਂ ਹੈ ਜਾਂ ਉਹ, ਲੇਕਿਨ ਉਹ ਆਇਆ, ਉਹਨੇ ਇਹ ਨੀਟ ਐਗਜ਼ਾਮ ਵਾਲਾ ਜਿਹੜਾ ਘਪਲਾ ਸੀ ਇਹਨੇ ਆਲਰੇਡੀ ਇੱਕ ਡਿਸਕੰਟੈਂਟ ਤਾਂ ਪੈਦਾ ਕੀਤਾ ਹੋਇਆ ਸੀ ਔਰ ਉਹ ਜੰਤਰ ਮੰਤਰ ਰੋਡ ਤੇ ਧਰਨੇ ਤੇ ਬੈਠਾ ਹੈ। ਪਹਿਲਾਂ ਜਿਹੜਾ ਇਹ ਅਭਿਜੀਤ ਜਿਹੜਾ ਇਹਨੇ ਵੀ ਵਰਤ ਰੱਖ ਲਿਆ, ਨਾਲ 4-5 ਹੋਰ ਕੁੜੀਆਂ ਮੁੰਡੇ ਬਹਿ ਗਏ। ਹੁਣ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਅੱਜ 23ਵਾਂ ਦਿਨ ਹੈ ਸੋਨਮ ਵਾਂਚੁਕ ਦੇ ਵਰਤ ਨੂੰ। ਹਾਲਾਂ ਜਦੋਂ ਉਹਨੇ ਵਰਤ ਰੱਖਿਆ 20ਵੇਂ ਦਿਨ, ਕਿਉਂਕਿ ਇਹ ਸੀ ਕਿ ਵੀ ਜਿਸ ਦਿਨ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਏਗਾ, ਜਿਹੜਾ ਕੱਲ ਹੋਇਆ ਮਾਨਸੂਨ ਸੈਸ਼ਨ, ਵੀ ਅਸੀਂ ਮਾਰਚ ਕਰਾਂਗੇ ਟੁਵਰਡਸ ਦਾ ਪਾਰਲੀਮੈਂਟ। ਔਰ ਉਹਨਾਂ ਨੂੰ ਵੀ ਲੈਗਸਟੀ 'ਚ ਲੈ ਰਹੇ ਸੀ ਕਿਉਂਕਿ ਜਿੰਨਾ ਪਹਿਲਾਂ ਸੋਸ਼ਲ ਮੀਡੀਆ ਕੈਂਪੇਨ ਵੇਲੇ ਜਿੰਨੇ ਲੋਕਾਂ ਨੇ ਦਸਤਖਤ ਕਰਤੇ, ਮੁੜ ਕੇ ਜਦੋਂ ਅਭਿਜੀਤ ਜਾਂ ਦੂਜਾ ਗਿਆ ਉੱਥੇ ਤਾਂ ਕੋਈ ਬਹੁਤੇ ਸ਼ੋਅ ਅਪ ਹੀ ਨਹੀਂ ਹੋਏ। ਕਈ ਵਾਰੀ ਤੁਸੀਂ ਉਸ ਸਟਰੈਂਥ ਨੂੰ ਜਿਹੜਾ ਅੰਡਰ ਕਰੰਟ ਹੁੰਦਾ ਹੈ ਉਹਨੂੰ ਤੁਸੀਂ ਅੰਡਰ ਐਸਟੀਮੇਟ ਕਰਦੇ ਹੋ। ਪਰ ਜਿਉਂ-ਜਿਉਂ ਸੋਨਮ ਵਾਂਚੁਕ ਦਾ ਵਰਤ ਅੱਗੇ ਵਧਿਆ, ਉਸ ਨੇ ਅਪੀਲ ਵੀ ਕੀਤੀ
ਔਰ ਫਿਰ ਪੁਲਿਸ ਨੇ 2 ਦਿਨ ਪਹਿਲਾਂ ਉਹਨੂੰ ਜ਼ਬਰਦਸਤੀ ਚੁੱਕ ਲਿਆ ਉੱਥੋਂ, ਉਹਨੂੰ ਚਾਦਰਾਂ ਜਿਹੀਆਂ ਚਿੱਟੀਆਂ ਜਿਹੀਆਂ ਆਲੇ ਦੁਆਲੇ ਕਰਕੇ ਚੁੱਕ ਕੇ ਕਰ ਲਿਆ, ਉਹ ਵੀ ਕਹਿੰਦੇ ਡਿੱਗਿਆ ਥੱਲੇ ਜਾਂ ਦੂਜਾ। ਫਿਰ ਸਡਨਲੀ ਕਿੱਥੋਂ ਹਮਦਰਦੀ ਆਈ ਜਾਂ ਇਹਦੇ ਬਿਹਾਈਂਡ ਕੱਲ ਨੂੰ ਕੀ ਨਿਕਲੇ, ਅਸੀਂ ਕਿਉਂ ਇਸ ਲਈ ਵੀ ਸਪੋਰਟ ਕਰਨ ਤੋਂ ਜਾਂ ਦੂਸਰਾ ਗਰੇਜ਼ ਕਰਦੇ ਹਾਂ ਕਿਉਂਕਿ ਇਹੋ ਜਿਹੀ ਜਿਹੜੀ ਹੈ ਸਾਰਾ ਬੈਕਗਰਾਉਂਡ ਅੰਨਾ ਹਜ਼ਾਰੇ ਕੈਂਪੇਨ ਵੇਲੇ ਸੀ ਔਰ ਬਾਅਦ ਸਾਹਮਣੇ ਆਇਆ ਵੀ ਅੰਨਾ ਹਜ਼ਾਰੇ ਦਾ ਤਾਂ ਸਾਰਾ ਮੂਵ ਵੀ RSS ਨੇ ਵਿਵੇਕਾਨੰਦ ਫਾਊਂਡੇਸ਼ਨ ਬਣਾਈ ਹੋਈ ਸੀ। ਵਿਵੇਕਾਨੰਦ ਫਾਊਂਡੇਸ਼ਨ ਨੂੰ ਅਜੀਤ ਡੋਵਲ ਚਲਾ ਰਿਹਾ ਸੀ, 24/7 TV ਮੀਡੀਆ ਕਵਰ ਕਰ ਰਿਹਾ ਸੀ। ਅੰਨਾ ਹਜ਼ਾਰੇ ਜਿਹੜਾ ਇੱਕ ਫੌਜ ਚੋਂ ਪੈਨਸ਼ਨ ਲੈ ਕੇ ਆਇਆ ਡਰਾਈਵਰ ਸੀ ਫੌਜੀ ਜੀਪ ਦਾ, ਉਹਨੂੰ ਮਹਾਤਮਾ ਗਾਂਧੀ ਤਾਂ ਬੁੱਧ ਦੇ ਬਰਾਬਰ ਖੜਾ ਕਰਤਾ ਸੀ। ਜਿਸ ਪ੍ਰੈਸ ਕਲੱਬ ਚੋਂ ਜਾਂ ਜਿਸ ਸਾਊਂਡ ਵਿਊ ਬ੍ਰੌਡਕਾਸਟਿੰਗ ਚੋਂ ਅਸੀਂ ਇਸ ਪ੍ਰੋਗਰਾਮ ਨੂੰ ਕਰ ਰਹੇ ਹਾਂ, ਅੰਨਾ ਹਜ਼ਾਰੇ ਬਾਹਰ ਵੀ ਆਇਆ ਅਮਰੀਕਾ, ਇੱਥੇ ਬਹੁਤ ਵੱਡੀ ਪ੍ਰੈਸ ਕਾਨਫਰੰਸ ਦੁਨੀਆ ਭਰ ਦਾ ਮੀਡੀਆ ਇਕੱਠਾ ਕੀਤਾ। ਉਹ ਬੁੱਢਾ ਵਿਚਾਰਾ ਬੈਠਾ ਹੈ, ਉਹ ਧੋਤੀ ਜਿਹੀ ਬੰਨ੍ਹ ਕੇ, ਉਹਨੂੰ ਤਾਂ ਕੋਈ ਪਤਾ ਨਹੀਂ, ਚਲਾਉਣ ਵਾਲੇ ਤਾਂ ਸਾਰੇ RSS ਵਾਲੇ ਸੀ। ਪਰ ਉਦੋਂ ਕਿਉਂਕਿ ਮਨਮੋਹਨ ਸਿੰਘ ਦੀ ਸਰਕਾਰ ਸੀ ਔਰ RSS ਨੂੰ ਇਹ ਲੱਗਦਾ ਸੀ ਕਿ ਵੀ ਉਹ ਜੇ ਫੋਕਸ ਕਰਨਾ ਹੈ ਤਾਂ ਕੁਝ ਇਸ ਕਿਸਮ ਦਾ ਕਰੋ, ਔਰ ਉਦੋਂ ਵੱਡੇ ਵੱਡੇ ਐਕਟਰ ਡਾਇਰੈਕਟਰ ਇਹ ਸਾਰੇ ਉੱਥੇ ਜਾ ਕੇ ਉਹਨੂੰ ਜਿਹੜਾ ਉਹਦੀ ਹਮਾਇਤ 'ਚ ਹਜ਼ਾਰਾਂ ਦੀ ਗਿਣਤੀ 'ਚ। ਮਨਮੋਹਨ ਸਿੰਘ ਸਰਕਾਰ ਨੇ ਕੋਈ ਡਿਸਟਰਬ ਨਹੀਂ ਕੀਤਾ, ਉਹਦੇ ਨਾਲ ਗੱਲਬਾਤ ਵੀ ਕੀਤੀ। ਉਹ ਇੱਕ ਲੇਖਾਕਾਰ ਕਿ ਜੀ ਕਰਪਸ਼ਨ ਬੜੀ ਹੈ, ਅਕਾਊਂਟੇਬਿਲਟੀ ਹੋਏ, ਦੂਜਾ ਹੋਏ, ਉਹਦੇ ਚੋਂ ਜਿਹੜੀ ਉਹਨਾਂ ਨੇ RSS ਨੇ ਆਪਣੀ ਪ੍ਰੋਪੇਗੈਂਡਾ ਕੈਂਪੇਨ ਕੱਢੀ ਨੈਗੇਟਿਵਿਟੀ ਦੀ ਕਿ ਬਦਨਾਮ ਕਰਨ ਦੀ, ਉਹਦਾ ਨਤੀਜਾ ਉਹਦੇ ਚੋਂ ਕਾਲਾ ਚੋਰ ਨਿਕਲਿਆ ਅਰਵਿੰਦ ਕੇਜਰੀਵਾਲ। ਇਹ ਵੀ ਅੰਨਾ ਹਜ਼ਾਰੇ ਮੂਵਮੈਂਟ ਦੇ ਵੇਲੇ ਹੀ RSS ਦੀ B ਟੀਮ ਫਲੋਟ ਕੀਤੀ। ਸੋ ਹੁਣ ਵੀ ਜਿਹੜੇ ਕੁਝ ਆਬਜ਼ਰਵਰ ਨੇ ਉਹ ਸਮਝਦੇ ਨੇ ਵੀ BJP ਜਾਂ RSS ਸਿੱਧੇ ਤੌਰ ਤੇ ਬਦਨਾਮ ਹੋ ਰਹੀ ਹੈ, BJP ਦੀ ਸਰਕਾਰ ਜਾਂ ਦੂਜੀ। ਸੋ ਇਹ ਜਿਹੜੀ ਹੈ ਇਹ ਆਲਟਰਨੇਟ ਤੌਰ ਦੇ ਉੱਤੇ ਇਹਨਾਂ ਦੇ ਬਿਹਾਈਂਡ ਜਾਂ ਇਹ ਸਾਰੇ ਦੇ RSS ਆਪਣੀ B ਟੀਮ ਜਿਵੇਂ ਆਮ ਆਦਮੀ ਪਾਰਟੀ ਖੜੀ ਕੀਤੀ ਸੀ, ਇਹ C ਨੂੰ ਖੜਾ ਕਰਨ ਦੀ ਲਾਈਨ। ਪਤਾ ਨਹੀਂ ਆਉਣ ਵਾਲੇ ਦਿਨ ਕਿਸ ਪਾਸੇ ਜਾਣਗੇ। ਤੇ ਸਾਨੂੰ ਇਹ ਹੈ ਕਿ ਵੀ ਇਹਨਾਂ ਦਾ ਏਜੰਡਾ ਕੋਈ ਇਹ ਤਾਂ ਹੈ ਨਹੀਂ ਕਿ ਕੋਈ ਰੈਵੋਲੂਸ਼ਨ ਜਾਂ ਕੋਈ ਹਕੂਮਤ ਦਾ ਬਦਲਾਅ ਜਾਂ ਕੋਈ ਸੈਂਟਰ ਸਟੇਟ ਰਿਲੇਸ਼ਨਸ ਦੇ ਵਿੱਚ ਤਬਦੀਲੀ ਜਾਂ ਕੋਈ ਲੋਕਾਂ ਦੀ ਮੁਕਤੀ ਦਾ ਰਾਹ ਹਿੰਦੂ ਤਵੀਆਂ ਤੋਂ ਹੈ। ਮੰਗ ਵੀ ਇੱਕੋ ਹੀ ਕਿ ਜੀ ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਉਹ ਅਸਤੀਫਾ ਦੇ ਇਸ ਮੁੱਦੇ ਦੇ ਉੱਤੇ, ਕਿਉਂਕਿ ਨੀਟ ਪੇਪਰ ਲੀਕ ਉਹਦੀ ਉਹ ਜ਼ਿੰਮੇਵਾਰੀ ਕਬੂਲੇ। ਮੰਗ ਲੈ ਕੇ ਤੁਰੇ, ਉਹਨੂੰ ਚੱਕ ਲਿਆ ਸੋਨਮ ਵਾਂਗਚੁਕ ਨੂੰ। ਹੁਣ ਕੁਦਰਤੀ ਜਦੋਂ ਤੁਸੀਂ ਹੁੰਦਾ ਔਰ ਬੀਤੇ 48 ਘੰਟੇ ਦੇ ਵਿੱਚ, ਕਿਉਂਕਿ 24 ਘੰਟੇ 'ਚ ਤਾਂ ਸਾਰੀ ਲਾਠੀ ਚਾਰਜ ਔਰ ਅਥਰੂ ਗੈਸ ਚੱਲਦੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੋਸਟਲੀ ਸਟੂਡੈਂਟਸ ਜਿਨ੍ਹਾਂ ਅੱਡ-ਅੱਡ ਥਾਵਾਂ ਤੋਂ ਬਾਈ ਟ੍ਰੇਨ ਪਹੁੰਚੇ, ਉਹਨਾਂ ਦਾ ਉੱਥੇ ਪੂਰਾ ਜਮਾਵੜਾ ਹੋਇਆ। ਔਰ ਹਾਲਾਂਕਿ ਇੱਕ ਗੱਲ ਮੈਂ ਨੋਟਿਸ ਵੀ ਕੀਤੀ ਕਿ ਭਾਈ ਕਿਉਂਕਿ ਸਿੱਖ ਕੌਮ ਇਹ ਸਮਝਦੀ ਅਜੇ ਤਾਂ ਅਸੀਂ ਸਾਡੇ ਨਾਲ ਜੋ ਸਤਲੁਜ ਫਿਲਮ ਦੇ ਹਵਾਲੇ ਨਾਲ ਜਿਸ ਕਿਸਮ ਦੀ ਬਦਨਾਮੀ ਕੈਂਪੇਨ ਸਾਡੇ ਖਿਲਾਫ ਚੱਲ ਰਹੀ ਹੈ, ਅਸੀਂ ਤਾਂ ਵੈਸੇ ਹੀ ਜਿਹੜਾ ਉਹ ਇਹਦੇ 'ਚ ਕੋਈ ਸਿੱਖ ਕਿਸਾਨਾਂ ਦਾ ਵੀ ਜਾਂ ਈਵਨ ਸਿੱਖ ਨੌਜਵਾਨਾਂ ਦੀ ਵੀ ਕੋਈ ਨਜ਼ਰ ਨਹੀਂ ਆਈ, ਕੋਈ ਪਾਰਟਿਸਿਪੇਸ਼ਨ। ਥੋੜੇ ਬਹੁਤ ਨੇ, 1-2 ਨਿਹੰਗ ਸਿੰਘ ਜਾਂ ਦੂਜੇ ਤੀਜੇ, ਲੇਕਿਨ ਇਸ ਸਾਰੇ ਨੇ ਜੋ ਇੱਕ ਖੌਫ ਪੈਦਾ ਕਰ ਦਿੱਤਾ। ਔਰ ਪੁਲਿਸ ਨੇ ਜਦੋਂ ਉਹਨਾਂ ਨੇ ਮਾਰਚ ਸ਼ੁਰੂ ਕੀਤਾ, ਬੈਰੀਕੇਡ ਲਾਇਆ, ਬੈਰੀਕੇਡ ਵੀ ਪੁੱਟੇ ਪਾਟੇ ਗਏ। ਨਤੀਜੇ ਦੇ ਤੌਰ ਦੇ ਉੱਤੇ ਪੁਲਿਸ ਨੇ ਲਾਠੀ ਚਾਰਜ ਔਰ ਐਕਸੈਸਿਵ ਯੂਜ਼ ਆਫ ਫੋਰਸ, ਟੀਅਰ ਗੈਸ ਸ਼ੈਲ। ਹੁਣ ਇਸੇ ਜੰਤਰ ਮੰਤਰ ਦੇ ਉੱਤੇ ਭਲਵਾਨ ਕੁੜੀਆਂ ਜਿਹੜੀਆਂ ਵਿਚਾਰੀਆਂ ਫੋਗਟ ਕਿ ਕੀ ਹੈ, ਉਹ ਜਦੋਂ ਉੱਥੇ ਬੈਠੀਆਂ ਸੀ ਆ ਕੇ ਕਿ ਭਾਈ ਸਾਡੇ ਨਾਲ ਤੁਹਾਡੇ ਲੀਡਰ ਬ੍ਰਿਜ ਭੂਸ਼ਣ ਕੇ ਕੌਣ ਹੈ, ਉਹਨੇ ਕੀ ਕੀਤਾ ਸੈਕਸ਼ੂਅਲੀ ਹਰਾਸਮੈਂਟ, ਔਰ ਦੂਜੇ ਕਿਸੇ ਨੇ ਨਹੀਂ, ਉਹਨਾਂ ਨੂੰ ਘੜੀਸਿਆ ਜਾਂਦਾ ਸੀ, ਘੜੀਸਿਆ ਗਿਆ। ਉਹਨਾਂ ਵਿਚਾਰੀਆਂ ਨੇ ਆਪਣੇ ਮੈਡਲ ਇਕੱਠੇ ਕਰਕੇ ਗੰਗਾ 'ਚ ਸੁੱਟੇ। ਕਿਸੇ ਨੇ ਬਾਅਦ 'ਚ ਕਿਹਾ, ਉਹ ਕਹਿੰਦਾ ਵੀ ਇਹ ਬਜਾਏ ਗੰਗਾ 'ਚ ਸੁੱਟਣ ਦੇ ਜੇ ਅਕਾਲ ਤਖਤ 'ਤੇ ਚਲੀਆਂ ਜਾਂਦੀਆਂ ਤੇ ਸਿੱਖਾਂ ਨੇ ਬੰਨ੍ਹ ਕੇ ਲੈਣਾ ਸੀ ਉਹਨੂੰ ਬ੍ਰਿਜ ਭੂਸ਼ਣ ਨੂੰ, ਜੋ ਉਹਨਾਂ ਦਾ ਸਿੱਖ ਰਵਾਇਤਾਂ ਨੇ ਔਰ ਸਿੱਖ ਕਰੈਕਟਰ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਸ ਵੇਲੇ ਇੱਕ ਖੌਫ ਜ਼ਰੂਰ ਹੈ, ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਹ ਇੱਕ ਲਹਿਰ ਵਾਂਗ ਹੈ। ਇਹਨੇ ਕੋਈ ਜੈਨ ਜ਼ੀ ਨਹੀਂ ਬਣ ਜਾਣਾ, ਕੋਈ ਰਜੀਮ ਚੇਂਜ ਦੀ ਲਾਈਨ ਨਹੀਂ ਹੈ। ਸੋਨਮ ਵਾਂਗਚੁਕ ਨੇ ਵੀ ਜੇਲ੍ਹ 'ਚੋਂ ਪਹਿਲਾਂ ਇਹ ਕਿਹਾ ਸੀ ਕਿ ਜੀ ਜੇ ਸਾਨੂੰ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲ ਲੈਣ ਦਿੱਤਾ ਜਾਏ, ਪਾਰਲੀਮੈਂਟੇਰੀਅਨਸ ਨੂੰ,
ਜਾਂ ਮੈਨੂੰ ਅਲਾਉ ਕੀਤਾ ਜਾਏ ਜਾਂ MP ਆ ਕੇ ਮੈਨੂੰ ਮਿਲ ਸਕਣ, ਮੈਂ ਵਰਤ ਤੋੜ ਦਿਆਂਗਾ। ਉਹ ਜਿਹੜੇ 5-7 ਬੈਠੇ ਸੀ ਉਹਨਾਂ ਨੇ ਤਾਂ ਤੋੜ ਦਿੱਤਾ, ਇਹਨੇ ਵੀ, ਅਭਿਜੀਤ ਨੇ ਵੀ ਤੋੜ ਦਿੱਤਾ। ਸੋ ਕੁੱਲ ਮਿਲਾ ਕੇ ਹਾਂ, ਇਸ ਸਾਰੇ 'ਚੋਂ ਇਹ ਹੈ, ਜਿਵੇਂ ਅੱਜ ਮੈਨੂੰ ਪਾਕਿਸਤਾਨ ਦਾ ਜਿਹੜਾ ਆਫੀਸ਼ੀਅਲ TV ਚੈਨਲ ਹੈ ਉਹਨਾਂ ਦੀ ਜਿਹੜੀ ਹੈ ਸਾਨਾ ਮਕਬੂਲ ਨਿਊਜ਼ ਰੂਮ ਹੈ, ਉਹਦੇ 'ਤੇ ਮੇਰਾ 10 ਮਿੰਟ ਦਾ ਇੰਟਰਵਿਊ ਸੀ। ਉਹਦੇ 'ਚ ਹੋਰ ਵੀ ਵਿਸ਼ਿਆਂ ਦੇ ਉੱਤੇ ਗੱਲ ਹੋਈ, ਬਾਕੀਆਂ ਦੇ ਨਾਲ ਇੱਕ ਇੰਪ੍ਰੈਸਿਵ ਪੈਨਲ ਸੀ। ਤਾਂ ਮੈਂ ਉਹਦੇ 'ਚ ਵੀ ਕਿਹਾ, ਮੈਂ ਕਿਹਾ ਵੀ ਇਹਦੇ 'ਚ ਇਹ ਐਕਸਪੈਕਟ ਨਾ ਕਰੋ ਜਿਵੇਂ ਪਾਕਿਸਤਾਨ ਜਾਂ ਦੂਸਰੇ ਮੀਡੀਆ ਕਈ ਵਾਰੀ ਅੰਨਾ ਹਜ਼ਾਰੇ ਵੇਲੇ ਵੀ ਬਹੁਤ ਹਾਈਪ ਦਿੱਤੀ ਸੀ ਸਾਰਿਆਂ ਨੂੰ ਕਿ ਜੀ ਬੜੀ ਚੇਂਜ। ਮੈਂ ਕਿਹਾ ਉਹਦੇ 'ਚੋਂ ਕਾਲਾ ਚੋਰ ਨਿਕਲਿਆ ਸੀਗਾ ਅਰਵਿੰਦ ਕੇਜਰੀਵਾਲ। ਅੱਜ ਅੰਨਾ ਹਜ਼ਾਰੇ ਕਿੱਥੇ ਬੈਠਾ? ਉਹ ਉੱਥੇ ਹੀ ਮਹਾਰਾਸ਼ਟਰ 'ਚ ਬੈਠਾ, ਜਿਹੜਾ ਉਹ ਦਹੀਂ ਲੱਸੀ ਖਾ ਪੀ ਰਿਹਾ, ਔਰ ਉਹ ਇੱਕ ਲਿਆਂਦਾ ਸੀ RSS। ਸੋ ਮੈਂ ਕਿਹਾ ਵੀ ਅਜੇ ਇਹੀ ਕਾਰਨ ਹੈ ਵੀ ਈਵਨ ਕਾਂਗਰਸ ਨੇ ਵੀ ਡਿਸਟੈਂਸ ਬਣਾ ਕੇ ਰੱਖਿਆ। ਆਪੋਜੀਸ਼ਨ ਪਾਰਟੀਜ਼ ਜਾਂ ਉਹਨਾਂ ਦੀ ਜਿਹੜਾ ਉਹ ਜਾ ਕੇ ਮਿਲੇ ਨੇ ਇਕੱਲੇ ਜਾਂ ਦੂਜੇ, ਉਨੀ ਕੁ ਆਪਣੀ ਪ੍ਰੈਜ਼ੈਂਸ ਰੱਖਣ ਦੇ ਲਈ। ਪਾਰਲੀਮੈਂਟ ਦੇ ਪਹਿਲਾ ਦਿਨ ਜਿਹੜਾ ਉਹ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਸੀ, ਸੈਸ਼ਨ ਚੱਲਣ ਨਹੀਂ ਦਿੱਤਾ ਆਪੋਜੀਸ਼ਨ ਨੇ। ਮੋਦੀ ਵੀ ਪਿਛਲੇ ਦਰਵਾਜ਼ੇ ਰਾਹੀਂ ਨਿਕਲ ਗਿਆ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਕਿਉਂਕਿ ਦੁਨੀਆ ਦਾ ਫੋਕਸ ਸੀ ਉਸ ਦੇ ਉੱਤੇ ਮੀਡੀਆ ਦਾ ਜੀ, ਔਰ ਉਹਨਾਂ ਨੇ ਇਹ ਗੱਲ ਸਾਬਤ ਕੀਤੀ ਕਿ ਭਾਈ ਇਹ ਜਿੱਥੇ ਇੱਕ ਜ਼ਮਾਨੇ 'ਚ ਸਿੱਖ ਕਿਸਾਨਾਂ ਨੂੰ ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਨਹੀਂ ਸੀ ਦਿੱਤਾ, ਉਹਨਾਂ ਨੂੰ ਤਾਂ ਦਹਿਸ਼ਤਗਰਦ ਤੇ ਦੂਜੇ ਬਣਾਇਆ ਸੀ। ਹੁਣ ਤਾਂ ਵਿਚਾਰੇ ਕਾਕਰੋਚ ਨਿਕਲ ਕੇ ਆਏ ਨੇ ਨਿੱਕੇ ਨਿੱਕੇ। ਸ਼ੇਰਾਂ ਦੀ ਦਹਾੜ ਤਾਂ ਫਿਰ ਅਲਟੀਮੇਟਲੀ ਸ਼ੇਰ ਤਾਂ ਆਪਣਾ ਲੈ ਕੇ ਗਏ ਸੀ ਜੋ ਅਰਦਾਸਾ ਸੋਧ ਕੇ ਆਏ ਸੀ। ਸੋ ਅਸੀਂ ਹੁਣ ਵੀ ਇਹ ਕਹਿੰਦੇ ਆ ਵੀ ਅਜੇ ਤੁਸੀਂ ਕਾਕਰੋਚ ਆਵਾਜ਼ ਤਾਂ ਨਹੀਂ ਕੱਢਦੇ ਕੋਈ, ਉਹ ਤਾਂ ਲੱਤਾਂ ਨਾਲ ਹੀ ਪਹੁੰਚ ਜਾਂਦੇ ਨੇ ਥਾਂ ਥਾਈ। ਅਜੇ ਤਾਂ ਹਾਂ ਉਹਨਾਂ ਨੇ ਆਪਣੇ ਐਂਟੀਨੇ ਚੁੱਕੇ ਹੁੰਦੇ ਨੇ ਉੱਤੇ, ਪਰ ਅਜੇ ਤੁਸੀਂ ਸ਼ੇਰਾਂ ਦੀ ਦਹਾੜ ਦੇਖੀ ਹੋਈ ਹੈ, ਔਰ ਵਾਕਈ ਉਹੀ ਇਹਨਾਂ ਦੀ ਨੀਂਦ ਹਰਾਮ ਕਰਦੀ ਹੈ। ਜੀ ਨਾਲ ਸਾਥ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, ਨਾਗਾਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2091
3139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। व्यूअर्स वेलकम बैक ऑन प्रोग्राम। सो व्यूअर्स गलबात करन जा रहा कि मीडिया रिपोर्टां अनुसार पुलिस ਜ਼ਬਰਦਸਤ शिकार जंतर मंतर ਦੇ ਰੋਸ ਵਿਖਾਵਾਕਾਰੀਆਂ ਨੇ ਆਪਣੇ ਬਚਾਵ ਲਈ ਗੁਰਦੁਆਰਾ ਬੰਗਲਾ ਸਾਹਿਬ ਵੱਲ ਰੁਖ ਕੀਤਾ, ਜਿੱਥੇ ਜ਼ਖਮੀਆਂ ਦੀ ਦੇਖਭਾਲ ਕੀਤੀ ਗਈ ਤੇ ਘਬਰਾਏ ਹੋਏ ਨੂੰ ਸੁੱਖ ਦਾ ਸਾਹ ਮਿਲਿਆ। ਸੋ ਸਿੱਖ ਵਿਰੋਧੀ ਨਫ਼ਰਤ ਦੇ ਬਾਵਜੂਦ ਅਖੀਰ ਸਿੱਖ ਕੌਮ ਤੇ ਸਿੱਖ ਗੁਰਦੁਆਰਾ ਵੈਰ ਵਿਰਾਇਤ ਭਾਵਨਾ ਨਾਲ ਇਨਸਾਨੀਅਤ ਦੀ ਸੇਵਾ ਵਿੱਚ ਜੁਟੇ ਹੋਏ ਹਨ। ਇਹ ਫਰਕ ਹੈ ਹਿੰਦੂਤਵੀ ਵਿਚਾਰਧਾਰਾ ਅਤੇ ਸਰਬੱਤ ਦੇ ਭਲੇ ਦੀ ਸਿੱਖ ਵਿਚਾਰਧਾਰਾ ਵਿੱਚ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਦੋਂ ਕਿ ਸੋਸ਼ਲ ਮੀਡੀਆ ਔਰ ਬਾਕੀ ਸਾਰੇ ਪਲੇਟਫਾਰਮ, ਪ੍ਰਿੰਟ ਮੀਡੀਆ, ਡਿਜੀਟਲ ਮੀਡੀਆ ਔਰ ਉਹਨਾਂ ਦਾ ਨੈਸ਼ਨਲ ਮੀਡੀਆ ਸੋ ਕਾਲਡ ਜਿਹੜਾ ਦਰਬਾਰੀ ਮੀਡੀਆ ਜਾਂ ਗੋਦੀ ਮੀਡੀਆ, ਉਹ ਪੂਰਾ ਸਤਲੁਜ ਫਿਲਮ ਨੂੰ ਆਧਾਰ ਬਣਾ ਕੇ ਸਿੱਖਾਂ ਦੇ ਖਿਲਾਫ ਟਨਾਂ ਦੇ ਟਨ ਨਫ਼ਰਤ ਔਰ ਜ਼ਹਿਰ ਜਿਹੜਾ ਉਹ ਪ੍ਰੋਡਿਊਸ ਕਰ ਰਹੇ ਨੇ। ਔਰ ਇਸ ਤਾਨਾਸ਼ਾਹੀ ਫਾਸ਼ੀਵਾਦੀ ਹਕੂਮਤ ਦਾ ਰਵੱਈਆ ਈਵਨ ਕਿਸ ਕਦਰ ਇਹ ਸੋ ਕਾਲਡ ਜਮਹੂਰੀਅਤ ਕਹਾਣ ਵਾਲਾ ਮੁਲਕ, ਉਸਨੇ ਈਵਨ ਸ਼ਾਂਤਮਈ ਪੀਸਫੁਲ ਪ੍ਰੋਟੈਸਟ ਨੂੰ ਵੀ ਸਟੇਟ ਨੂੰ ਚੈਲੰਜ ਸਮਝਦੇ ਆ। ਜਿਸ ਕਿਸਮ ਦਾ ਰਵੱਈਆ ਲੰਬੇ ਵਕਤ ਤੋਂ ਅਖਤਿਆਰ ਕੀਤਾ ਹੋਇਆ, ਉਹਦੀ ਇੱਕ ਝਲਕ 24 ਘੰਟੇ ਪਹਿਲਾਂ ਕਾਕਰੋਚ ਜਨਤਾ ਪਾਰਟੀ ਦੇ ਪੀਸਫੁਲ ਮਾਰਚ ਦੇ ਉੱਤੇ ਕਿਵੇਂ ਉਹਨਾਂ ਨੇ ਡਾਂਗਾਂ ਬਰਸਾਈਆਂ, ਕਿਵੇਂ ਅਥਰੂ ਗੈਸ ਦੇ ਗੋਲੇ ਛੱਡੇ, ਕਿਵੇਂ ਈਵਨ ਔਰਤਾਂ ਨੂੰ ਬੇਪਤ ਕੀਤਾ। ਔਰ ਯੂਨੀਫਾਰਮਡ ਪੁਲਿਸ ਗੁੰਡਿਆਂ ਦੇ ਨਾਲ ਸਿਵਲ ਕੱਪੜਿਆਂ ਦੇ ਵਿੱਚ ਵੀ ਉਹਨਾਂ ਦੇ ਗੁੰਡੇ, ਉਹ ਵਿਦਿਆਰਥੀ ਪਰਿਸ਼ਦ ਦੇ ਹੋਣ ਜਾਂ ਜਨਤਾ ਪਾਰਟੀ ਦੇ ਜ਼ਰ ਖਰੀਦ ਕੋਈ ਹੋਰ ਲੋਕ ਹੋਣ, ਜਿਵੇਂ ਇਹਨਾਂ ਨੇ ਈਵਨ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ 'ਚ ਵੀ ਜਿਹੜਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਨਾਂ ਥੱਲੇ ਕਰਨਾ ਚਾਹੁੰਦੇ ਸੀ ਸਮਾਗਮ, ਉਸ ਨੂੰ ਜਿਹੜਾ ਉਹ 7 ਜਥੇਬੰਦੀ ਔਰ ਲਲਕਾਰ ਔਰ ਦੂਸਰਿਆਂ ਨੇ ਪਹਿਲਾਂ ਵੰਗਾਰਿਆ ਸੀ 2-3 ਦਿਨ ਪਹਿਲਾਂ। ਪਰ ਹੁਣ ਅਗੇਨ ਉਹਨਾਂ ਨੇ ਜਿਵੇਂ ਗੁੰਡਾਗਰਦੀ ਕੀਤੀ ਮੌਕੇ ਦੇ ਉੱਤੇ। ਸੋ ਉਸ ਤੋਂ ਜ਼ਾਹਰ ਹੈ ਕਿ ਵੀ ਇਹ ਜਿਹੜਾ ਸਾਰੀ ਔਰ ਇਹੀ ਕਾਰਨ ਹੈ ਕਿ ਅਸੀਂ ਪ੍ਰੋਟੈਸਟ ਦੇ ਉੱਤੇ ਜਦੋਂ ਇੰਡੀਅਨ ਡੈਮੋਕ੍ਰੇਸੀ ਇਹ ਲੋਕ ਕਹਿੰਦੇ ਨੇ, ਉਹਨੂੰ ਅਸੀਂ ਕਹਿੰਦੇ ਇੰਡੀਅਨ ਗੁੰਡਾਕ੍ਰੇਸੀ, ਇੰਡੀਅਨ ਕਾਸਟੋਕ੍ਰੇਸੀ, ਇੰਡੀਅਨ ਨਾਜ਼ੀਕ੍ਰੇਸੀ। ਔਰ ਇਹ ਤਿੰਨੋਂ ਹੀ ਲਫ਼ਜ਼ ਬਿਲਕੁਲ ਠੀਕ ਜਿਹੜੇ ਨੇ ਉਹ ਇਹਨਾਂ ਦਾ ਜੋ ਤਰਜ਼ੇ ਹਕੂਮਤ ਹੈ ਉਸ ਦੇ ਉੱਤੇ ਨੇ। ਲੇਕਿਨ ਮੈਂ ਦੇਖਦਾ ਵੀ ਇੰਨੀ ਸਿੱਖ ਨਫ਼ਰਤ ਦੇ ਮਾਹੌਲ 'ਚ ਵੀ ਇਹ ਗੁਰੂ ਸਾਹਿਬਾਨ ਦੀ 2.5 ਸਦੀਆਂ ਦੀ ਕਮਾਈ ਉਸ ਧਰਤੀ ਦੇ ਉੱਤੇ ਸਿੱਖੀ ਦੀ ਇਹ ਫੁਲਵਾੜੀ ਕਿ ਜਿਸ ਦੇ ਨਾਲ ਇੰਨਾ ਕੁਛ, ਔਰ ਇਹੀ ਦਿੱਲੀ ਹੈ, ਇੱਥੇ ਤਾਂ ਅੱਜ 4 ਡਾਂਗਾਂ ਪਈਆਂ ਜਾਂ ਅਥਰੂ ਗੈਸ ਦੇ ਹੋ ਰਿਹਾ, ਇੱਦਾਂ ਪਹਿਲਾਂ ਕਦੇ ਨਹੀਂ ਹੋਇਆ। ਸ਼ਾਇਦ ਇਹਨਾਂ ਨੂੰ ਭੁੱਲ ਗਿਆ ਕਿ 42 ਵਰੇ ਪਹਿਲਾਂ ਇਸੇ ਦਿੱਲੀ ਦੀਆਂ ਗਲੀਆਂ ਕੂਚਿਆਂ, ਬਾਜ਼ਾਰਾਂ, ਚੌਂਕਾਂ, ਚੌਰਾਹਿਆਂ, ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਔਰ ਘਰਾਂ ਦੇ ਬਾਹਰ ਸਿੱਖਾਂ ਨੂੰ ਧੂ ਕੇ ਗਲਾਂ 'ਚ ਟਾਇਰ ਪਾ ਕੇ ਜਦੋਂ ਸਾੜਿਆ ਜਾ ਰਿਹਾ ਸੀ, ਤੇ ਇਹੀ ਹਿੰਦੂਤਵੀ ਭੀੜਾਂ ਤਾੜੀਆਂ ਮਾਰਦਿਆਂ ਕਹਿੰਦੇ ਸੀ ਕਿ ਸਿੱਖ ਭੰਗੜਾ ਪਾ ਰਿਹਾ। ਲੇਕਿਨ ਮੈਨੂੰ ਜਿਸ ਖਬਰ ਨੇ ਜਿਹੜਾ ਉਹ ਸਕੂਨ ਤਾਂ ਨਹੀਂ ਦਿੱਤਾ ਹੈ, ਲੇਕਿਨ ਇਹ ਵੀ ਆਇਆ ਵੀ ਵਾਹ, ਇੱਕ ਪਾਸੇ ਉਹੀ ਪਾਰਟ ਜਿਹੜਾ ਸਿੱਖੀ ਦੀ ਖੂਬਸੂਰਤੀ ਜਿਹੜੀ ਕਦੇ ਇੱਕ ਤੇਜਾ ਸਿੰਘ ਕੋਹਲੀ ਪੰਜਾਬੀ ਕਹਾਣੀਕਾਰ ਨੇ ਇਸ ਕੋਟ ਨੂੰ ਕੀਤਾ, ਮੈਂ ਪਿਛਲੇ ਦਿਨਾਂ 'ਚ ਵੀ ਕਿਤੇ ਪੜ੍ਹਿਆ, ਸੋ ਮੈਨੂੰ ਲੱਗਦਾ ਵੀ ਉਹਨਾਂ ਨੇ ਵੀ ਆਪਣੀ ਉਸ ਕਹਾਣੀ ਦੇ ਲਈ ਜਿਹੜੀ ਪਰਉਪਕਾਰੀ ਸਿੱਖ ਦੀ ਕਹਾਣੀ ਸੀ ਉਸ ਲਈ ਉਸ ਵੇਲੇ ਵੀ ਇਹ ਅੱਜ ਤੋਂ 80 ਸਾਲ ਪੁਰਾਣੀ ਉਹਨਾਂ ਦੀ ਲਿਖਤ ਹੋਏਗੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਬੁਰੇ ਨਾਲ ਸਭ ਬੁਰਾ ਕਰਨ ਪਏ, ਮਾਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਮੈਂ ਜਦੋਂ ਇਹ ਖਬਰ ਵੀ ਪੜ੍ਹ ਰਿਹਾ ਸੀ, ਔਰ ਇਹ ਖਬਰ ਨੂੰ ਲਿਖਣ ਵਾਲੀ ਬੀਬੀ ਜਿਹੜੀ ਹੈ ਅੰਸ਼ਿਤਾ ਮਹਿਰਾ, ਟ੍ਰਿਬਿਊਨ ਦੀ ਖਬਰ ਹੈ, ਗੁਰਦੁਆਰਾ ਬੰਗਲਾ ਸਾਹਿਬ ਸ਼ੈਲਟਰਸ ਇੰਜਰਡ ਸਟੈਂਡਰਡ, ਕਿ ਹੁਣ ਉਹ ਜੰਤਰ ਮੰਤਰ ਦੇ ਨਾਲ ਹੈ ਬਿਲਕੁਲ ਪਾਰਲੀਮੈਂਟ ਦੇ ਬਾਹਰ ਬੰਗਲਾ ਸਾਹਿਬ। ਜਦੋਂ ਇਧਰੋਂ ਡਾਂਗਾ ਦੂਜੇ ਤੀਜੇ ਜ਼ਖਮੀ ਭੱਜ ਕੇ ਗੁਰਦੁਆਰੇ ਦੀ ਸ਼ਰਨ 'ਚ ਗਏ ਘਬਰਾਏ ਹੋਏ ਲੋਕ, ਤੇ ਗੁਰਦੁਆਰਾ ਹੀ ਉਹਨਾਂ ਦਾ ਰਿਫਿਊਜ ਬਣਿਆ। ਉਹਨਾਂ ਨੇ ਜ਼ਖਮੀਆਂ ਦੀ ਔਰ ਦੂਸਰਾ ਲੰਗਰ ਵੀ ਔਰ ਦੂਸਰਾ
ਔਰ ਇਹ ਖੁਦ ਵੀ ਬੀਬੀ ਕਹਿੰਦੇ ਵੀ ਮੈਂ ਉੱਥੇ ਹੀ ਸ਼ੈਲਟਰ ਲਈ ਹੈ। ਐਜ਼ ਕਲੈਸ਼ਿਸ ਬਿਟਵੀਨ ਕਾਕਰੋਚ ਜਨਤਾ ਪਾਰਟੀ ਪ੍ਰੋਟੈਸਟਰਸ ਐਂਡ ਪੁਲਿਸ ਸਪਰੈਡ ਅਕ੍ਰੋਸ ਸੈਂਟਰਲ ਦਿੱਲੀ ਔਨ ਮੰਡੇ, ਗੁਰਦੁਆਰਾ ਬੰਗਲਾ ਸਾਹਿਬ emerged as a place of refuge for injured protesters ਜਿਹੜੇ ਜ਼ਖਮੀ ਸੀ ਉਹਨਾਂ ਦੇ ਲਈ ਉਹ ਸ਼ਰਨ ਸਥਲ ਬਣਿਆ। ਸਟੈਂਡਰਡ ਕਮਿਊਟਰਸ ਜਿਹੜੇ ਕਮਿਊਟ ਕਰਨ ਵਾਲੇ ਸੀ ਆਲੇ ਦੁਆਲੇ ਗਵਾਚੇ ਹੋਏ ਚੱਲ ਰਹੀਆਂ ਨੇ, ਡਾਂਗਾਂ ਚੱਲ ਰਹੀਆਂ, ਅਥਰੂ ਗੈਸ, ਚਾਰ ਚੁਫੇਰੇ ਅੱਖਾਂ 'ਚੋਂ ਪਾਣੀ ਵਗ ਰਿਹਾ। ਐਂਡ ਪਾਸਰਸ ਬਾਈ ਕਾਟ ਇਨ ਦਾ ਅਨਰੈਸਟ ਜਿਹੜੇ ਈਵਨ ਰਾਹ ਗੁਜ਼ਰ ਮੁਸਾਫਰ ਸੀ ਉਹਨਾਂ ਦੇ ਲਈ ਵੀ ਇਹ ਸ਼ੈਲਟਰ ਬਣਿਆ। with roads around Parliament Street, Connaught Place, Shivaji Stadium choked with protesters, police barricades and tear gas, many sought shelter inside the Gurdwara premises. ਹੁਣ ਇਹ ਜਿਹੜੀ next line ਹੈ ਪੜ੍ਹਨ ਵਾਲੀ ਹੈ, Sevadars welcomed those fleeing the violence, offering them a safe place to rest while reassuring anxious visitors. ਹਾਲਾਂ ਹੁਣ ਦਿੱਲੀ ਕਮੇਟੀ ਬੀਜੇਪੀ ਦੇ ਕਬਜ਼ੇ 'ਚ ਹੈ, ਉਹ ਮਨਿੰਦਰ ਕੀ ਹੈ ਉਹਦਾ ਨਾਂ, ਸਿਰਸਾ, ਉਹਨਾਂ ਦਾ ਪੂਰਾ ਭੌਂਕਾ ਕੁੱਤਾ ਹੈ। ਪਰ ਜਿਹੜੀ ਸਿੱਖੀ ਦੀਆਂ ਰਵਾਇਤਾਂ ਨੇ ਗੁਰਦੁਆਰੇ 'ਚ ਕਹਿੰਦੇ ਵੀ ਸੇਵਾਦਾਰਾਂ ਨੇ ਜਿਹੜਾ ਸਭ ਨੂੰ ਵੈਲਕਮ ਕੀਤਾ, ਜਿਹੜੇ ਉੱਥੋਂ ਹਿੰਸਾ ਦਾ ਸ਼ਿਕਾਰ ਭੱਜ ਕੇ ਆ ਰਹੇ ਸੀ ਉਹਨਾਂ ਨੂੰ ਇਹ ਕਿਹਾ ਵੀ ਫਿਕਰ ਨਾ ਕਰੋ, ਤੁਹਾਡਾ ਸਭ ਠੀਕ ਹੋਏਗਾ, ਅਸੀਂ ਹੁਣ ਤੁਸੀਂ ਸੇਫ ਥਾਂ 'ਤੇ ਹੋ, ਕੋਈ ਤੁਹਾਡੇ ਵੱਲ ਦੇਖ ਨਹੀਂ ਸਕਦਾ। ਅੱਛਾ। as frightened commuters ਹੁਣ ਕਿੰਨਾ ਖੌਫ ਪੈਦਾ ਹੁੰਦਾ ਚਾਰ ਚੁਫੇਰੇ, and injured protesters entered the premises, ਜਿਉਂ ਹੀ ਜਿਹੜਾ ਜ਼ਖਮੀ ਔਰ ਘਬਰਾਏ ਹੋਏ ਜਾਂ ਦੂਜੇ ਗੁਰਦੁਆਰੇ ਦੀ ਹਦੂਦ 'ਚ ਆਉਂਦੇ ਸੀ, ਸੇਵਾਦਾਰ comforted them, ਸੇਵਾਦਾਰ ਜਿਹੜੇ ਨੇ ਉਹਨਾਂ ਨੂੰ ਬਹੁਤ ਰਾਹ ਦਿੰਦੇ ਸੀ, saying don't worry, we are here, you are safe, ਤੁਹਾਡੀ ਕੋਈ ਵਾਹ ਵੱਲ ਵੀ ਨਹੀਂ ਦੇਖ ਸਕਦਾ, ਹੁਣ ਤੁਸੀਂ ਗੁਰੂ ਦੀ ਸ਼ਰਨ 'ਚ ਆ ਗਏ ਹੋ। The situation outside the Gurdwara, particularly near gate number 2, remained tense throughout the afternoon. कि भी बाहर बिल्कुल टेंशन सी, अंदर safe refuge सी. According to Delhi police, protesters had blocked the road. अगे उन्हां दी कहानी है कि भी आई witnesses ने describe कीता है कि किवें पैनिक फैलिया protesters, commuters, ते devotees found themselves trapped amid the confrontation. और फिर द ट्रिब्यून कॉरस्पॉन्डेंट हु वाज रिपोर्टिंग फ्रॉम द प्रोटेस्ट राउट आल्सो सॉट रेफ्यूज इनसाइड द गुरुद्वारा आफ्टर बिकमिंग स्ट्रैंडेड। उन्होंने कहा भी जो ट्रिब्यून रिपोर्टर कवर कर रहे सी उन्हें भी अल्टीमेटली गुरुद्वारे 'च जाके शरण लई, और इंटरनेट सर्विसेज भी उन्होंने डिसरप्ट कीतियां हुई सी, और ये सारे दे चलदे ये जिहड़ा है फॉर सैवरल आवर्स वाइल केओस अनफोल्डेड आउटसाइड द गेट्स, गुरुद्वारे दे गेट तो बाहर ਜਿਹੜੀ ਹੈ ਉਹ ਅਫਰਾ ਤਫਰੀ ਮਚੀ ਹੋਈ ਸੀ। ਦਾ ਗੁਰਦੁਆਰਾ ਸਟੂਡ ਐਜ਼ ਏ ਸੈਂਕਚੁਰੀ, ਗੁਰਦੁਆਰਾ ਇੱਕ ਉਹ ਸ਼ਰਨ ਸਥਲ ਬਣਿਆ, ਆਫਰਿੰਗ ਸ਼ੈਲਟਰ, ਪਨਾਹਗਾਹ, ਕੰਪੈਸ਼ਨ, ਪਿਆਰ, ਹਮਦਰਦੀ ਦੂਜਾ, ਐਂਡ ਰੀਅਸ਼ੋਰੈਂਸ ਟੂ ਐਨੀਵਨ ਸੀਕਿੰਗ ਸੇਫਟੀ, ਜਿਹੜਾ ਵੀ ਉੱਥੇ ਆਇਆ ਉਹਨੂੰ ਸੇਫਟੀ ਦਿੱਤੀ, ਰਿਗਾਰਡਲੈਸ ਆਫ ਵੈਦਰ ਦੇ ਵਰ ਪ੍ਰੋਟੈਸਟਰਸ, ਕਮਿਊਟਰਸ ਔਰ ਬਾਈਸਟੈਂਡਰਸ caught in the, ਕਿਸੇ ਨੇ ਨਹੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪ੍ਰੋਟੈਸਟਰ ਹੋ ਕਿ ਬਾਈਸਟੈਂਡਰ ਹੋ ਕੇ। ਇਹ ਹੈ ਸਿੱਖੀ ਦੀ ਬਿਊਟੀ। ਔਰ ਇਹਦੇ ਨਾਲ ਹੀ ਜਦੋਂ ਮੈਂ ਦੇਖਦਾ ਵੀ ਦੂਸਰੇ ਪਾਸੇ ਨਫ਼ਰਤ ਦੀ ਲਾਈਨ ਕੀ ਹੈ, ਕਿਸ ਲੈਵਲ ਤੱਕ ਇਸ ਦੇ ਉੱਤੇ ਇੱਕ ਲਿਖਤ ਜਿਹੜੀ ਲੰਬੀ ਚੌੜੀ ਹੈ, ਮੈਂ ਡੀਟੇਲ ਤਾਂ ਨਹੀਂ ਜਾਵਾਂਗਾ, ਭੈਣ ਜੀ ਅਮਨਜੋਤ ਕੌਰ ਉਹਨਾਂ ਨੇ ਸਾਨੂੰ ਇਹਨਾਂ ਵੀਕਐਂਡ ਦੇ ਉੱਤੇ ਲਗਭਗ 6-7 ਲਿਖਤਾਂ ਜਿਹੜੀਆਂ ਨੇ, ਕਿਉਂਕਿ ਵੈਲ ਰਿਸਰਚ ਕੰਮ ਹੈ ਉਹਨਾਂ ਦਾ, ਦਿੱਤੀਆਂ ਨੇ। ਤੇ ਉਹਦੇ 'ਚ ਉਹਨਾਂ ਨੇ ਕਿਹਾ ਹੁਣ ਇੱਕ ਪੱਖ ਅਸੀਂ ਇਹ ਦੱਸਿਆ ਜਿਹੜਾ 24 ਘੰਟੇ ਪਹਿਲਾਂ ਵਾਪਰ ਰਿਹਾ, ਜਿਹਨੂੰ ਅਲਟੀਮੇਟਲੀ ਇਹਨਾਂ ਦਾ ਹੀ ਉਹ ਮੀਡੀਆ ਜਿਹੜਾ ਸਿੱਖ ਨਫ਼ਰਤ ਨਾਲ ਭਰਿਆ ਹੈ, ਉਹ ਵੀ ਕਈ ਵਾਰ ਦੁਸ਼ਮਣ ਵੀ ਜਿਹੜਾ ਉਹ ਆਸ਼ਿਸ਼ ਕਰਨ ਦਾ ਮਜਬੂਰ ਹੁੰਦਾ ਹੈ। ਉਹਨਾਂ ਨੇ ਕਿਹਾ ਆਈ ਨਿਊ ਐਂਟੀ ਸਿੱਖ ਹੇਟਡ ਫॉर ਅ ਲੌਂਗ ਟਾਈਮ that I have been observing on social media and in real life, Indian books and media, ਇਹ ਸ਼ੁਰੂ ਤੋਂ ਹੀ ਅਸੀਂ ਦੇਖ ਰਹੇ ਹਾਂ ਸਿੱਖ ਵਿਰੋਧੀ ਨਫ਼ਰਤ, and there are ordinary random Indians also looking at Sikhs and laughing, saying ਸਰਦਾਰ ਆ ਗਿਆ, 12 ਵੱਜ ਗਏ, ਓਏ ਸੰਤਾ ਬੰਤਾ ਵੀ ਇਹ ਤਾਂ ਅਸੀਂ ਸਾਰੀ ਜ਼ਿੰਦਗੀ 'ਚ ਇਹੀ ਕੁਛ ਦੇਖਿਆ ਸੁਣਿਆ। ਫਿਰ ਉਹਨਾਂ ਨੇ 84 ਆਪਰੇਸ਼ਨ ਬਲੂ ਸਟਾਰ ਔਰ ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਟਵਿੱਟਰ ਦੇ ਉੱਤੇ ਜੂਨ ਨਵੰਬਰ ਦੇ ਵਿੱਚ ਹੋਇਆ, ਔਰ ਫਿਰ ਉਹਨਾਂ ਨੇ ਕਿਹਾ ਵੀ ਦੇ ਅਬਿਊਜ਼ ਸਿੱਖਸ ਅ ਲੋਟ, ਤੇ 1984 ਜਸਟੀਫਾਈ ਕੀਤਾ ਹੈ
ਕਿ ਜੀ ਇਹ ਸਿੱਖਾਂ ਦੇ ਨਾਲ ਹੋਣਾ ਹੀ ਚਾਹੀਦਾ ਸੀ, ਬਟ ਦਿਸ ਟਾਈਮ ਦੇ ਕ੍ਰਾਸਡ ਆਰ ਲਿਮਿਟਸ। ਬਿਲਕੁਲ। ਇਹ ਸਤਲੁਜ ਦੇ ਇਸ ਸਾਰੇ ਤੋਂ ਬਾਅਦ ਉਹ ਸਭ ਉਹਨਾਂ ਦੇ ਜਿੰਨੇ ਉਹ ਫਿਲਟਰ ਲਾਏ ਹੋਏ ਸੀ ਉਹ ਸਾਰੇ ਉੱਡ ਗਏ। ਫਿਰ ਉਹਨਾਂ ਨੇ ਹਵਾਲੇ ਦਿੱਤੇ ਨੇ ਕਿ ਆਰ ਜਗਨਨਾਥਨ ਐਡੀਟਰ ਹੈ ਰਾਈਟ ਵਿੰਗ ਮੈਗਜ਼ੀਨ ਸਵਰਾਜਿਆ ਦਾ, ਕੱਟੜ ਸੰਗੀ ਹੈ, ਉਹਨੇ ਬੜਾ ਇੱਕ ਖਤਰਨਾਕ ਆਰਟੀਕਲ ਜਿਹੜਾ ਪ੍ਰਿੰਟ ਦੇ ਵਿੱਚ, ਜਿਹਨੂੰ ਸ਼ੇਖਰ ਗੁਪਤਾ ਜਿਹੜਾ ਫੁੱਲ ਆਫ ਹੇਟਡ ਹੈ ਸਿੱਖਾਂ ਦੇ ਲਈ, ਉਸ ਨੇ ਛਾਪਿਆ। ਉਹਦੇ 'ਚ ਉਹਨਾਂ ਨੇ ਸਿੱਖਾਂ ਦੀ ਜਿਹੜੀ ਹੈ ਜਿਹੜੀ ਹੈ ਉਹਨਾਂ ਨੂੰ ਕੁੱਤਿਆਂ ਦੇ ਨਾਲ ਕੰਪੇਅਰ ਕੀਤਾ ਕਿ ਜੀ ਜਿਵੇਂ ਸੁਪਰੀਮ ਕੋਰਟ ਨੇ ਜਜਮੈਂਟ 'ਚ ਕਿਹਾ ਸੀ ਕਿ ਸਟਰੀਟ ਡੌਗਸ ਦੇ ਕਾਬੂ ਪਾਓ, ਇਹ ਜਿਹੜੇ ਡੌਗ ਬਾਈਟ ਕਰਨ ਵਾਲੇ ਨੇ ਇਹ ਵਰਸ ਹੋ ਰਹੇ ਨੇ। ਸੋ ਕੋਰਟ ਨੇ ਆਰਡਰ ਕੀਤਾ ਕਿ ਡੌਗਸ ਨੂੰ ਪੁੱਟ ਡਾਊਨ ਕਰੋ, ਔਰ ਹੁਣ ਵੀ ਇਹ ਟਾਈਮ ਆ ਗਿਆ ਕਿ ਵੀ ਉਹ ਪੈਰਲਲ ਡਰਾ ਕਰ ਰਿਹਾ ਸਿੱਖਾਂ ਦਾ ਕੁੱਤਿਆਂ ਦੇ ਨਾਲ, ਕਿ ਜਿਵੇਂ ਸੁਪਰੀਮ ਕੋਰਟ ਦਾ ਆਰਡਰ ਉਹਨਾਂ ਨੂੰ ਸਲੀਪ ਕਰਨ ਦਾ, ਇਹਨਾਂ ਦਾ ਵੀ ਫਾਸਲਾ ਵੱਢੋ। ਫਿਰ ਇੱਕ ਯੂਜ਼ਰ ਰੀਡਿਟ ਦੇ ਉੱਤੇ ਉਹ KP ਗਿੱਲ ਨੂੰ ਪ੍ਰੇਜ਼ ਕਰ ਰਿਹਾ ਔਰ ਉਹਨੇ ਕਿਹਾ ਕਿ ਵੀ ਇਹ ਜਿਹੜੀਆਂ ਪਿਕਚਰਸ ਨੇ ਸਿੱਖ ਜੈਨੋਸਾਈਡ ਦੇ ਡੈਡ ਬੋਡੀਜ਼ ਦੀਆਂ, ਇਹ ਬੜੀਆਂ ਐਂਟਰਟੇਨਿੰਗ ਨੇ, ਇਹਨਾਂ ਨੂੰ ਦੇਖ ਕੇ ਅਸੀਂ ਬੜਾ ਇੰਜੋਏ ਕਰਦੇ ਹਾਂ, ਕਿਉਂਕਿ ਇਟਸ ਲਾਈਕ ਡੌਗ ਹੂ ਫੋਰਗੇਟਸ ਹੂ ਇਟਸ ਰੀਅਲ ਓਨਰਸ ਆਰ ਐਂਡ ਗੋਜ਼ ਟੂ ਦਾ ਨੇਬਰਸ। ਕਿ ਬਈ ਉਹ ਜਦੋਂ ਕੁੱਤਾ ਗਵਾਂਢੀਆਂ ਵੱਲ ਚਲਾ ਜਾਏ, ਮਤਲਬ ਸਿੱਖ ਜਿਵੇਂ ਪਾਕਿਸਤਾਨ ਦੇ ਨੇੜੇ ਲੱਗ ਰਹੇ ਨੇ ਤੇ ਉਹਨਾਂ ਨੂੰ ਸਲੀਪ ਪੁੱਟ ਕਰਨਾ ਹੀ ਜਿਹੜਾ ਬਣਦਾ। ਫਿਰ ਉਹਨੇ ਕਿਹਾ ਡੌਗ ਸਿੱਖਸ ਆਰ ਦੇ, ਉਹ ਸਮਝਦੇ ਨੇ ਵੀ ਸਿੱਖ ਤੇ ਕੁੱਤੇ ਇੱਕ ਬਰਾਬਰ ਨੇ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਸ ਵੇਲੇ ਜਿਹੜਾ ਇਸ ਤੋਂ ਵੀ ਵਰਸਟ ਜਿਹੜਾ ਉਹ ਹੈ, ਐਂਡ ਵੀ ਆਰ ਸਟਿਲ ਐਕਸਪੈਕਟਡ ਟੂ ਲਿਕ देयर ਬੂਟਸ ਔਰ ਬੀ ਫਰੈਂਡਲੀ ਟੂ them ਔਰ ਸਟੇ ਵਿਦ them ਸਰਵ them। ਤੇ ਸਾਡੇ ਨਾਲ ਉਹ ਇਹ ਕਰ ਰਹੇ ਨੇ, ਅਜੇ ਵੀ ਉਹ ਐਕਸਪੈਕਟ ਕਰਦੇ ਨੇ ਵੀ ਅਸੀਂ ਇਹਨਾਂ ਦੀਆਂ ਜੁੱਤੀਆਂ ਚੱਟੀਏ। ਆਰ ਥੀਸ ਦਾ ਪੀਪਲ ਆਵਰ ਐਨਸੈਸਟਰਸ ਸੈਕਰੀਫਾਈਸ ਸੇਵਡ ਐਂਡ ਫੌਟ ਫਾਰ। ਇਹਨਾਂ ਲੋਕਾਂ ਦੇ ਲਈ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਔਰ ਸਾਰੇ ਤਿਆਗ ਕੀਤੇ, ਔਰ ਇਹਨਾਂ ਦੇ ਲਈ ਅਸੀਂ ਲੜੇ। ਆਈ ਸਮਟਾਈਮਸ ਥਿੰਕ ਅਸੀਂ ਡੌਗ ਹੀ ਆ ਇਹਨਾਂ ਦੇ। ਬੀਬੀ ਕਹਿੰਦੇ ਨੇ ਵੀ ਕਿ ਮੈਨੂੰ ਵੀ ਲੱਗਣ ਲੱਗ ਜਾਂਦਾ ਕਿ ਬਈ ਅਸੀਂ ਇਹ ਸਭ ਦੇਖ ਕੇ ਵੀ we are their attack dogs against Pakistan, Muslims and anyone else they see as a threat। ਵੀ ਹੁਸ਼ ਕਰਕੇ ਕਹਿਣਗੇ ਵੀ ਪੈ ਜਾਓ, ਮੁਸਲਮਾਨਾਂ ਦੇ ਖਿਲਾਫ ਪਾਕਿਸਤਾਨ ਦੇ ਸਾਨੂੰ ਕੁੱਤੇ ਬਣਾ ਕੇ ਰੱਖਿਆ ਹੈ। we are to be their dogs to serve them free food, do their seva and guard them। ਇਹਨਾਂ ਨੂੰ ਲੰਗਰ ਛਕਾਓ, ਇਹਨਾਂ ਦੀ ਰੱਖਿਆ ਕਰੋ ਔਰ ਇਹਨਾਂ ਦੇ ਲਈ ਭੌਂਕੋ। come at their beck and call, wait for them to throw crumbs at us। ਸਾਨੂੰ ਜਿਹੜਾ ਵੋਟੀ ਪਾਣ ਅਸੀਂ ਇਹੀ ਡੀਕਦੇ ਰਹਿੰਦੇ ਹਾਂ। ਫਿਰ ਉਹਨੇ ਕਿਹਾ ਜੀ ਸਤਲੁਜ ਮੂਵੀ ਰਿਲੀਜ਼ ਐਂਡ ਰਿਐਕਸ਼ਨ ਇਜ਼ ਜਸਟ ਵਨ ਆਫ ਮੈਨੀ ਇੰਸਟੈਂਸਿਸ ਵੇਅਰ ਵੀ ਸਿੱਖਸ ਹੈਵ ਬੀਨ ਰਿਮਾਈਂਡਡ ਅਗੇਨ ਆਫ ਆਵਰ ਸਲੇਵਰੀ ਐਂਡ ਹਾਊ ਵੀ ਹੈਵ ਨੋ ਫਰੀडम। ਵੀ ਆਰ ਜਸਟ ਸਬਜੈਕਟਸ ਆਫ ਬ੍ਰਾਹਮਨ ਐਮਪਾਇਰ, ਵੀ ਆਰ ਨਾਟ ਸਿਟੀਜ਼ਨਸ। ਅਸੀਂ ਇਸ ਮੁਲਕ ਦੇ ਸ਼ਹਿਰੀ ਨਹੀਂ ਹਾਂ, ਅਸੀਂ ਤਾਂ ਇਹਨਾਂ ਦੇ ਕੁੱਤੇ ਬਣਾ ਕੇ ਸਾਨੂੰ ਰੱਖਿਆ ਹੋਇਆ ਔਰ ਅਸੀਂ ਇਹਨਾਂ ਦੇ ਗੁਲਾਮ ਹੈ। ਪੰਜਾਬ ਇਜ਼ ਕਾਲੋਨੀ ਆਫ ਇੰਡੀਆ and we are colonized people। ਅਸੀਂ ਇਹਨਾਂ ਦੇ ਬਸਤੀਵਾਦ ਦੇ ਥੱਲੇ and just as Tattu type people were propped by British and given titles like Rai Bahadur or given some land or medal, same way Sikhs are divided and have a Tattu class licking boots of Brahminical Indian Empire and getting token titles or awards। ਜਿਵੇਂ ਉਹਨਾਂ ਨੇ ਬਣਾਏ ਹੋਏ ਸੀ ਮਰਸਨਰੀ, ਜਿਵੇਂ ਉਹਨਾਂ ਨੇ ਖੈਰ ਫਿਰ ਉਹਨਾਂ ਨੇ ਅੱਗੋਂ ਕਿਹਾ ਕਿ ਉਹਨਾਂ ਨੇ ਆਰਟੀਕਲ ਦਾ ਹਵਾਲਾ ਦਿੱਤਾ ਹੈ ਸ਼ੇਖਰ ਗੁਪਤਾ ਬਰਖਾ ਦੱਤ, ਉਹਨਾਂ ਦੀ ਨਫ਼ਰਤ ਦਿਖਾਈ ਹੈ। ਫਿਰ ਉਹਨਾਂ ਨੇ ਕਿਹਾ ਵੀ ਰਵਨੀਤ ਬਿੱਟੂ ਨੂੰ ਅੱਡ ਚੈਨਲਾਂ ਵਾਲੇ ਲਿਆ ਕੇ ਜਿਹੜੇ ਨੇ ਉਹ ਇਹ ਗੱਲ ਕਰਵਾ ਰਹੇ ਨੇ ਹਜ਼ਾਰਾਂ ਇਨੋਸੈਂਟ ਹਿੰਦੂ ਵੀ ਮਾਰੇ ਗਏ ਔਰ ਇਹਨਾਂ ਦੀ ਕੋਈ ਗੱਲ ਨਹੀਂ ਕੀਤੀ। ਈਵਨ ਆ ਪਟਿਆਲੇ ਦਾ ਵਿਗੜਿਆ ਸ਼ਰਾਬੀ ਕਬਾਬੀ ਬਦ ਅਖਲਾਕ ਬਦ ਜ਼ਬਾਨ ਬਦ ਕਲਾਮ ਕੈਪਟਨ ਅਮਰਿੰਦਰ ਬੁੱਢਾ, ਉਹ ਹਰ ਚੈਨਲ ਤੇ ਬੈਠਾ ਹੈ। ਦੇਖੋ ਜੀ ਹਿੰਦੂਆਂ ਦੇ ਨਾਂ ਦਾ ਜ਼ਿਕਰ ਵੀ ਹੋਣਾ ਚਾਹੀਦਾ ਸੀ। ਇੰਨੇ ਹੋਏ ਇਹ ਜਿਹੜੇ ਸਿੱਖ ਇਹ ਬਾਬੇ ਆਪਣੇ ਆਪ ਨੂੰ ਕਹਾਉਂਦੇ ਸੀ, ਇਹ ਘਰਾਂ 'ਚ ਜਾਂਦੇ ਸੀ ਜਿਹੜੀ ਬੀਬੀਆਂ ਨੂੰ ਪ੍ਰਸ਼ਾਦੇ ਪਕਾਓ, ਫਿਰ ਉਹਨਾਂ ਦੀਆਂ ਹੀ ਜਵਾਨ ਬੱਚੀਆਂ ਦੇ ਨਾਲ ਜ਼ਬਰ ਜਨਾਹ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਇਹ ਬੰਦਾ ਜਿਹੜਾ ਜਿਸ ਲੈਵਲ ਦੇ ਉੱਤੇ ਜਾ ਕੇ ਖੁਦ ਇਹ ਜਿਹੜਾ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਉਹਨੂੰ ਜਿਹੜਾ ਰਬੈਰੋ ਨੂੰ ਲਿਖਦਾ ਰਿਹਾ ਔਰ ਖੁਦ ਮੰਨਿਆ ਜੀ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਤਾਂ ਜਿਹੜੇ ਸਰੈਂਡਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਖੁਦ ਲੈ ਕੇ ਗਿਆ ਚੰਦਰ ਸ਼ੇਖਰ ਦੇ ਕੋਲ, ਉਹ ਵੀ ਸਾਰੇ ਹੁਣ ਉਹ ਆਲ ਆਫ ਇਟ ਸਡਨ ਇਹਨਾਂ ਦਾ ਹਿੰਦੂ ਪਿਆਰ ਜਾਗਿਆ।
उन्होंने कहा, आई हैव लॉट मोर गुड एंड पॉजिटिव स्टफ टू शेयर एज वेल बट couldn't stop myself from writing on this dog comparison which is coming up again and again. I do not know what else Sikhs need to wake them up. कि भी ਜਿਹੜੇ ਸੁੱਤੇ ਹੋਏ ਸਿੱਖ ਨੇ, ਵਿਕੇ ਹੋਏ ਨੇ, ਜੁੱਤੀ ਚੱਟ ਨੇ, ਫਿਰ ਦੋ ਹੀ ਕੈਟਾਗਰੀਜ਼ ਰਹਿ ਜਾਂਦੀਆਂ ਨੇ। ਇੱਕ ਤਾਂ ਅਣਖ ਗੈਰਤ ਵਾਲੀ ਹੈ ਜਿਨ੍ਹਾਂ ਨੇ ਲੜਨਾ ਜੂਝਣਾ, ਜਿਸ ਬਾਰੇ ਜਸਵੰਤ ਸਿੰਘ ਖਾਲੜਾ ਨੇ ਸ਼ਹੀਦ ਉਹਨਾਂ ਨੇ ਕਿਹਾ ਸੀ ਕਿ ਬਈ ਉਹ ਹੈ ਅਣਖੀਲਾ ਪੰਜਾਬ। ਜੀ। ਤੇ ਬਾਕੀ ਜਿਹੜੇ ਨੇ ਇੱਕ ਜੁੱਤੀਆਂ ਚੱਟਣ 'ਚ ਯਕੀਨ ਰੱਖਦੇ ਨੇ, ਇੱਕ ਜੁੱਤੀਆਂ ਖਾਣ 'ਚ ਰੱਖਦੇ ਨੇ, ਉਹਨਾਂ ਦਾ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਵਿਊਅਰਸ ਦਾ ਦੱਸਣਾ ਇਸੇ ਤਰ੍ਹਾਂ ਬਣਾਉਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਲਾਵਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਤਲੁਜ ਫਿਲਮ ਵੱਲੋਂ ਕੀਤੇ ਗਏ ਧਮਾਕੇ ਦੀ ਗੂੰਜ ਭਾਰਤ ਦੇ ਹਰ ਕੋਨੇ ਵਿੱਚ ਪੈ ਰਹੀ ਹੈ। ਕਸ਼ਮੀਰੀਆਂ ਤੇ ਨਾਰਥ ਈਸਟ ਦੀਆਂ ਆਜ਼ਾਦੀ ਤਹਿਰੀਕਾਂ ਵਾਲਿਆਂ ਨੇ ਵੀ ਆਪਣੇ ਦੁੱਖ ਫਰੋਲਣੇ ਸ਼ੁਰੂ ਕਰ ਦਿੱਤੇ ਨੇ। ਇਸ ਬੰਦੀ ਭੈਣ ਅਮਨਜੋਤ ਕੌਰ ਹੋਰਾਂ ਦੀ ਜਿਹੜੀ ਲਿਖਤ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਲਿਖਤ ਬਾਰੇ? ਦੇਖੋ, ਮੈਂ ਕਈ ਵਾਰ ਦੇਖਦਾ ਹਾਂ ਵੀ ਚਲੋ ਸਾਰੇ ਹੀ ਸਿੱਖ ਆਪੋ ਆਪਣੇ ਤੌਰ ਤਰੀਕੇ ਨਾਲ ਜਿਹੜੇ ਪੰਥ ਪ੍ਰਸਤ ਨੇ ਉਹ ਯਤਨ ਕਰਦੇ ਨੇ, ਪਰ ਇਹ ਕਿੰਨੀ ਮਿਹਨਤ ਬੀਬੀ ਅਮਨਜੋਤ ਕੌਰ ਕਰਦੇ ਨੇ ਔਰ ਕਿਵੇਂ ਤੱਥਾਂ ਨੂੰ ਫਰਮ ਐਵਰੀ ਐਂਗਲ ਇੰਨਾ ਬ੍ਰਾਈਟਨ। ਇਸ ਗੱਲ ਦਾ ਫਖਰ ਵੀ ਹੁੰਦਾ ਹੈ ਕਿ ਸਿੱਖ ਕੌਮ ਦੀ ਬੇਟੀ ਬੱਚੀ ਇਸ ਕਦਰ ਰੌਸ਼ਨ ਦਿਮਾਗ ਹੈ, ਮਿਹਨਤੀ ਹੈ ਔਰ ਪੰਥ ਪਿਆਰ ਨਾਲ ਲਬਰੇਜ਼ ਹੈ। ਔਰ ਮੇਰੇ ਲਈ ਇਹ ਰੈਜ਼ਿਸਟ ਕਰਨਾ ਔਖਾ ਹੁੰਦਾ ਹੈ ਕਿ ਵੀ ਮੈਂ ਜਿੰਨੀ ਐਲੈਬੋਰੇਟ ਔਰ ਫੈਕਟਸ ਨਾਲ ਬੇਸਡ ਉਹਨਾਂ ਦੀ ਲਿਖਤ ਹੁੰਦੀ ਹੈ ਉਹਨੂੰ ਮੈਂ ਸਿਰਫ ਚਿੱਠੀ ਤੱਕ ਮਹਿਦੂਦ ਨਹੀਂ ਕਰਨਾ ਚਾਹੁੰਦਾ। ਮੈਂ ਉਸ ਨੂੰ ਈਵਨ ਐਜ਼ ਏ ਫੁੱਲ ਫਲੈਜ ਸਬਜੈਕਟ ਡਿਸਕਸ ਕਰਦੇ। ਹੁਣ ਅਸੀਂ ਅਜੇ ਤੱਕ ਜਿਹੜਾ ਸਤਲੁਜ ਦੇ ਹਵਾਲੇ ਨਾਲ ਜਾਂ ਹਿੰਦੂ ਹੇਟਰੇਡ ਜਾਂ ਸਿੱਖ ਜਾਗ੍ਰਿਤੀ ਜਾਂ ਅਗਲੀ ਜਨਰੇਸ਼ਨ ਨੂੰ ਇਹ ਸਮਝਣ ਦੀ ਇਸ ਐਂਗਲ ਤੋਂ ਹੀ ਦੇਖਦੇ ਹਾਂ, ਪਰ ਇਸ ਦਾ ਇੰਪੈਕਟ ਬਾਕੀ ਫਰੀडम ਸਟਰਗਲ ਜਿਨ੍ਹਾਂ ਨੂੰ ਬੜੀ ਬੁਰੀ ਤਰ੍ਹਾਂ ਕ੍ਰਸ਼ ਕੀਤਾ, ਉਹੀ ਜੋ ਕੁਛ ਪੰਜਾਬ 'ਚ ਇੱਥੇ ਅਣਪਛਾਤੀਆਂ ਲਾਸ਼ਾਂ ਹੈ ਉੱਥੇ ਜਿਹੜੀਆਂ ਨੇ ਉਹ ਅਨਨੋਨ ਗ੍ਰੇਵਸ ਨੇ, ਮਾਸ ਗ੍ਰੇਵਸ ਦੀ ਕਹਾਣੀ ਕਸ਼ਮੀਰ ਦੇ ਵਿੱਚ ਹੈ। ਜਿਹੜੇ ਨਾਰਥ ਈਸਟ ਦੇ ਵਿੱਚ ਇਹਨਾਂ ਨੇ ਸਪੈਸ਼ਲ ਫੌਜੀਆਂ ਨੂੰ ਪਾਵਰਸ ਦਿੱਤੀਆਂ ਹੋਈਆਂ ਉਹਨਾਂ ਦੀ ਕਹਾਣੀ ਵੀ, ਕਿਉਂਕਿ ਜਿਹੜਾ ਜ਼ਾਬਰ ਹੈ ਉਹ ਹਰ ਥਾਂ ਜ਼ਾਬਰ ਹੈ ਔਰ ਜਿਹੜਾ ਉਹਦਾ ਵਿਕਟਮ ਬਣਦਾ ਹੈ ਉਹ ਹਰ ਥਾਂ ਜਿਹੜਾ ਉਹਨਾਂ ਹੀ ਤੌਰ ਤਰੀਕਿਆਂ 'ਚੋਂ ਜ਼ਬਰ ਦੇ, ਜ਼ੁਲਮ ਦੇ, ਟਾਰਚਰ ਦੇ ਔਰ ਫਿਰ ਐਲੀਮੀਨੇਟ ਕਰਨ ਦੇ, ਫਿਰ ਡਿਨਾਇਲ ਦੇ ਗੁਜ਼ਰਦਾ ਜੋ ਪੰਜਾਬ ਦੇ ਹਵਾਲੇ ਨਾਲ ਹੋਇਆ। ਔਰ ਉਹਨਾਂ ਦੀ ਇਹ ਲਿਖਤ ਹੈ ਕਿ ਸਤਲੁਜ ਇੰਸਪਾਇਰਸ ਕਸ਼ਮੀਰੀਜ਼ ਐਂਡ ਅਦਰਸ ਅਪੋਜ਼ਡ ਓਪਰੈਸਡ ਵਨਸ ਆਲਸੋ, ਕਿ ਵੀ ਬਾਕੀਆਂ ਨੂੰ ਵੀ ਇੰਸਪਾਇਰ ਕਰ ਰਹੇ। ਉਹਨਾਂ ਨੇ ਕਿਹਾ ਕਿ ਸਤਲੁਜ ਹੈਜ਼ had unprecedented impact on not just Sikhs and Punjabis but also Kashmir, Northeast people and tribals from Jharkhand,
Chhattisgarh who are being oppressed in name of being labeled separatists, Maoist, Naxalites and what not. कि उन्हें सारियां ते भी इसका impact है. Plenty of Kashmiris and Northeast people are now sharing their own ordeal on social media. In all tweets, comments about how their innocent men and women were also picked up and killed or disappeared and never returned, and how armed forces special power acts was weaponized against them and cops army abused their power, and how Kashmir is also full of half widows still searching for their men. ਇਹ ਕਿਉਂਕਿ ਮੈਂ ਤਾਂ ਬਹੁਤ ਜ਼ਿਆਦਾ ਟਵਿੱਟਰ ਜਾਂ ਦੂਸਰੇ ਤੇ ਨਹੀਂ ਹਾਂ, ਉਹਨਾਂ ਨੇ ਇਹ ਮੋਨੀਟਰ ਕੀਤਾ ਵੀ ਕਿਵੇਂ ਕਸ਼ਮੀਰ ਨਾਰਥ ਈਸਟ, ਉਹ ਵੀ ਇਹਨਾਂ ਕਹਾਣੀਆਂ ਨੂੰ ਕਸ਼ਮੀਰ ਦੇ ਵਿੱਚ ਤਾਂ ਜਿਹੜੀਆਂ ਵਿਚਾਰੀਆਂ ਡਿੱਗਦੀਆਂ ਨੇ ਵੀ ਕਿੱਥੇ ਨੇ, ਔਰ ਉਹ 5 ਅਗਸਤ 2019 ਤੋਂ ਬਾਅਦ ਚੁੱਕ ਕੇ ਉੱਥੋਂ ਕਸ਼ਮੀਰ ਤੋਂ ਪਤਾ ਨਹੀਂ ਕਿਹੜੀਆਂ ਜੇਲ੍ਹਾਂ 'ਚ ਭਾਰਤ ਦੇ ਭੇਜਿਆ, ਕੌਣ ਹੈ ਕੌਣ ਨਹੀਂ ਹੈ. Kashmiris have also exposed how Sikhs used to be brought in Jammu and Kashmir and tortured and killed there, and their bodies used to be thrown in Jammu and Kashmir rivers as well. ਇਹ ਪਹਿਲਾ ਮੈਨੂੰ ਪਹਿਲੀ ਵਾਰ ਮੇਰੇ ਨੌਲੇਜ ਇਹ ਤਾਂ ਹੈ ਵੀ ਵਿਦਿਨ ਜੰਮੂ ਐਂਡ ਕਸ਼ਮੀਰ, ਕਿਉਂਕਿ ਉਦੋਂ ਤੱਕ ਅਜੇ ਸੈਂਟਰ ਦੀ ਡਾਇਰੈਕਟ ਹਕੂਮਤ ਨਹੀਂ ਸੀ, ਯੂਨੀਅਨ ਟੈਰੀਟਰੀ ਨਹੀਂ ਸੀ ਬਣਾਇਆ ਹੋਇਆ. ਇਹ ਤਾਂ ਹੋਇਆ ਵੀ ਕੁਝ ਸਿੱਖ ਨੌਜਵਾਨ ਜਿਵੇਂ ਜੰਮੂ ਦੇ ਮੈਨੂੰ 2-3 ਪਤਾ ਹੈ, ਕਸ਼ਮੀਰ ਦੇ ਉਹਨਾਂ ਨੂੰ ਮਾਰਿਆ ਉਹਨਾਂ ਨੇ, ਉਹ ਵੀ ਬਾਹਰੋਂ ਪੰਜਾਬ ਦੀ ਪੁਲਿਸ ਚੱਕ ਕੇ ਲੈ ਗਈ ਸੀ ਜੰਮੂ ਆ ਕੇ, ਜਾਂ ਉਹਨਾਂ ਨੇ ਮਾਰਿਆ. ਵਿਦਿਨ ਜੰਮੂ ਕਸ਼ਮੀਰ ਦੀ ਪੁਲਿਸ ਨੇ ਜਿਹੜਾ ਉਹ ਸਿੱਖਾਂ ਦੇ ਉੱਤੇ ਕੋਈ ਨਹੀਂ, ਪਰ ਇਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਉਹ ਜੰਮੂ ਕਸ਼ਮੀਰ ਵਾਲਿਆਂ ਨੇ ਲਿਖਣਾ ਸ਼ੁਰੂ ਕੀਤਾ ਵੀ ਪੰਜਾਬ ਤੋਂ ਚੁੱਕ ਕੇ ਲਿਆ ਕੇ ਮਾਰ ਕੇ ਜੰਮੂ ਕਸ਼ਮੀਰ ਦੇ ਦਰਿਆਵਾਂ ਦੇ ਵਿੱਚ ਨਾ ਜੇਹਲਮ ਵੀ ਸਿੱਖ ਨੌਜਵਾਨਾਂ ਨੂੰ ਜਿਹੜਾ ਹੈ ਉਹ ਮਾਰਿਆ ਗਿਆ. They were saying they also need films like Satluj for themselves, or that if films were made on their issues then it would be censored even more or banned forever. ਕਿ ਵੀ ਜੇ 4 ਸਾਲ ਸੈਂਸਰ ਬੋਰਡ ਨੇ ਇਹ ਨਹੀਂ ਕਲੀਅਰ ਕੀਤਾ ਜੋ ਸਾਡੇ ਨਾਲ ਹੋਇਆ ਉਹ ਜਿਹੜਾ ਉਹ ਕਦੇ ਵੀ ਉਹਨੂੰ ਜਿਹੜਾ ਉਹ ਲੋਕਾਂ ਸਾਹਮਣੇ ਨਹੀਂ ਆਉਣ ਦੇਣਗੇ. They are empathizing with Sikhs and they also see Khalda Sahib as a hero, martyr. ਜਦੋਂ ਜ਼ੁਲਮ ਦਾ ਸ਼ਿਕਾਰ ਹੁੰਦੇ ਨੇ ਇੱਕ ਉਂਗਲ ਖੜੀ ਕਰਦੇ ਸਾਰਿਆਂ ਨੂੰ ਲੱਗਦਾ ਵੀ ਇਹ ਸਾਡੇ ਹੀਰੋ ਨੇ. ਖਾਲੜਾ ਸਾਹਿਬ ਨੇ ਤਾਂ ਆਪਣੀ ਜਾਨ ਦਿੱਤੀ, ਇਹ ਕੋਈ ਸ਼ੱਕ ਨਹੀਂ ਹੈ ਕਿ ਹਰ ਚੜ੍ਹਦੇ ਸੂਰਜ ਖਾਲੜਾ ਸਾਹਿਬ ਦਾ ਕੱਦ ਜਿਹੜਾ ਉਹ ਕੋਈ ਹੁਣ ਭਾਰਤ ਦੀਆਂ ਬਾਉਂਡਰੀਜ਼ ਤੱਕ ਮਹਿਦੂਦ ਨਹੀਂ ਹੈ ਜਿਵੇਂ ਪਾਕਿਸਤਾਨੀਆਂ ਨੇ, ਔਰ ਉਹਨਾਂ ਦਾ ਮੀਡੀਆ ਔਰ ਜਿਵੇਂ ਜ਼ਬਰਦਸਤ ਐਨਾਲਿਸਿਸ ਕੀਤੇ ਨੇ, ਔਰ ਇਹ ਚਰਚਾ ਜਿਹੜੀ ਹੈ ਹੁਣ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ. ਇੰਡੀਅਨ ਮੀਡੀਆ ਇਜ਼ ਰੈਟਲਡ and some sections of media are now interviewing Khalda ji's wife and daughter and praising them and interviewing human rights lawyers to hear their side of story. ਕੁਛ ਜਿਹੜੇ ਨੇ ਹੁਣ ਇਧਰ ਪਲਟਾ ਮਾਰਿਆ ਉਹਨਾਂ ਨੇ ਕਿ ਜੀ ਉਹਨਾਂ ਦੀ ਸਿੰਘਣੀ ਔਰ ਬੇਟੀ ਨੂੰ ਵੀ ਇੰਟਰਵਿਊ ਕਰਦੇ ਨੇ ਔਰ ਖਾਲੜਾ ਜੀ ਨੂੰ ਐਡਮਾਇਰ ਵੀ ਕਰਦੇ ਨੇ ਹੁਣ. Meanwhile, a Hindu YouTuber praised Spirit of Sikhs and praised Diljit Dosanjh for doing this film, not taking a single paisa for this film and still continuing to stand by this film on Instagram. He contrasted it to Ranbir Kapoor, on the other hand, taking 75 crore rupees for doing Ramayana and said, "Kahan hamare log aur kahan Sikh." He praised makers of Satluj for making this film despite knowing they will lose profits. He urged everyone to watch Satluj and see other side of state misusing their power. ਕਹਿੰਦੇ ਵੀ ਕੁਛ ਉਹ ਵੀ ਨੇ ਜਿਹੜੇ ਦਲਜੀਤ ਦੋਸਾਂਝ ਔਰ ਫਿਲਮ ਦੇ ਪ੍ਰੋਡਿਊਸਰ ਮੇਕਰ ਉਹਨਾਂ ਦਾ ਪ੍ਰੇਜ਼ ਕਰਦੇ ਨੇ ਕਿ ਰਣਬੀਰ ਕਪੂਰ ਨੇ ਤਾਂ 75 ਕਰੋੜ ਲੈ ਕੇ ਰਮਾਇਣ 'ਚ ਕੰਮ ਕੀਤਾ, ਇੱਥੇ ਦਲਜੀਤ ਦੋਸਾਂਝ ਨੇ ਪੈਸਾ ਵੀ ਨਹੀਂ ਲਿਆ ਹੈ. ਉਹਨੇ ਕਿਹਾ ਕਿੱਥੇ ਹਿੰਦੂ ਤੇ ਕਿੱਥੇ ਸਿੱਖ. Many Hindus are also liking this film and Jazba of Sikhs to make and watch this film and admit it has nothing anti-India or anti-Hindu and nothing that will cause a ban. ਕਿ ਇਹਦੇ ਤਾਂ ਕੁਝ ਵੀ ਨਹੀਂ ਹੈ, ਨਾ ਇੰਡੀਆ ਦੇ ਖਿਲਾਫ ਹੈ ਨਾ ਹਿੰਦੂਆਂ ਦੇ ਖਿਲਾਫ ਹੈ, ਬੈਨ ਕਿਉਂ ਕੀਤਾ? It is also reminding them to fake encounters under Raj of Modi in Gujarat, Yogi in UP and NDA allies in Bihar. Encounter Raj is unofficial policy of Indian states anyway. ਹੁਣ ਉਹਨਾਂ ਨੂੰ ਯਾਦ ਆਉਂਦਾ ਵੀ ਯੋਗੀ ਗੁੰਡਾ ਉਹਨੂੰ ਤੜੀ ਮਾਰ ਕਹਿੰਦੇ ਨੇ ਕਿ ਉਹਨੇ ਕਿਵੇਂ ਐਲੀਮੀਨੇਟ ਕੀਤਾ ਈਵਨ ਆਪਣੇ
ਜਿਹੜੇ ਉਹ ਹਾਰਦਿਕ ਕੀ ਨਾਂ ਸੀਗਾ ਇੱਕ ਜਿਹਦੀ ਜਿਹੜਾ ਇੱਕ ਵੱਡਾ ਲੀਡਰ ਸੀ ਬੀਜੇਪੀ ਦਾ, ਉਹਦੀ ਵਾਈਫ ਦਾ ਕਹਿਣਾ ਹੀ ਇਹ ਸੀ ਕਿ ਮਾਰਿਆ ਇਹਨੇ ਮੋਦੀ ਨੇ ਕਿਉਂਕਿ ਉਹਦਾ ਕੰਪੀਟੀਟਰ ਸੀ, ਮੈਨੂੰ ਤਾਂ ਨਾਂ ਨਹੀਂ ਯਾਦ ਆ ਰਿਹਾ। ਸੋ ਇਹੀ ਕੰਮ ਯੂਪੀ ਦੇ ਵਿੱਚ ਯੋਗੀ ਨੇ ਕੀਤਾ, ਕਰ ਰਿਹਾ, ਐਨਕਾਊਂਟਰ ਔਰ ਬੁਲਡੋਜ਼ਰ ਬਾਬਾ ਬਣਿਆ ਹੋਇਆ। ਇਟ ਇਜ਼ ਐਗਜ਼ੈਕਟਲੀ ਦਿਸ ਜਜ਼ਬਾ and commitment to qawmiyat, justice and truth for Sikhs that rattles Indian state pseudo nationalists। ਜਿਹੜੇ ਝੂਠੇ ਨੈਸ਼ਨਲਿਸਟ ਨੇ ਉਹਨਾਂ ਨੂੰ ਇਹ ਜਜ਼ਬਾ ਤਕਲੀਫ ਦਿੰਦਾ ਹੈ ਵੀ ਸਿੱਖਾਂ ਨਾਲ ਇੰਨਾ ਅਸੀਂ ਧੱਕਾ ਕੀਤਾ ਹੈ, ਕਰ ਰਹੇ ਹਾਂ, ਜਨਰੇਸ਼ਨਾਂ ਮਾਰਤੀਆਂ, ਡਰਗੀ ਬਣਾਤੀਆਂ, ਸਟਿਲ ਇਹ ਚੈਲੰਜ ਵੀ ਕਰ ਰਹੇ ਨੇ, ਖੜੇ ਵੀ ਹੋ ਰਹੇ ਨੇ, ਆਪਣੇ ਹੀਰੋ ਵੀ ਜਿਹੜੇ ਆ ਉਹਨਾਂ ਨੂੰ ਬਣਾ ਰਹੇ ਨੇ। ਅੱਛਾ। That our artist Daljit gets trolled and abused daily, has ED summons against him but still took no money and did this film। ਕਿ ਉਹਨੂੰ ਪਹਿਲਾਂ ਹੀ ਹਰਾਸ ਕਰਦੇ ਨੇ, ਈਡੀ ਦੇ ਸੰਮਣ ਵੀ ਨੇ, ਪਰ ਉਹਨੇ ਬਿਨਾਂ ਕੋਈ ਪੈਸੇ ਲਏ ਕੰਮ ਕੀਤਾ। whereas their artists and stars keep quiet or take crores for film and never dare to speak on their own issues। ਕਿ ਬਾਕੀ ਜਿਹੜੇ ਨੇ ਉਹ ਮੋਮੋ ਠਗਣੇ ਜਿਹੜੇ ਨੇ ਉਹ ਮੂੰਹ ਬੰਦ ਰੱਖੇ ਹੋਏ ਨੇ। Daljit is being trolled left, right and center and abused everywhere by Hindu nationalists and Congressi fake seculars, pseudo-liberals. He risks losing work in future films. He risks losing brand deals and ads worth crores. He risks losing contracts, but he continues to post reels and messages on Instagram and Twitter defending this film and also admitting he does not have courage like Khalida Sahib and he fears for his own family। He openly called Khalida Sahib a surma in his reel। ਜਿਹੜੀਆਂ ਹੁਣ ਵੀ ਆ ਰਹੀਆਂ, ਉਹਨੇ ਕਿਹਾ ਮੈਂ ਖਾਲੜਾ ਕਿੱਥੋਂ ਬਣਦਾ, ਮੈਂ ਤਾਂ ਭਾਈ ਡਰਦਾ, ਮੈਨੂੰ ਪਰਿਵਾਰ ਦਾ ਫਿਕਰ ਹੈ, ਮੈਂ ਖਾਲੜਾ ਤੇ ਬਹੁਤ ਵੱਡਾ ਸੂਰਮਾ ਸੀ। ਕਹਿੰਦਾ ਵੀ ਉਹਨੇ ਉਹਨੂੰ ਪਤਾ ਵੀ ਫਿਊਚਰ ਫਿਲਮਾਂ ਵੀ ਸ਼ਾਇਦ ਨਾ ਮਿਲਣ, ਕੰਟਰੈਕਟ ਵੀ ਨਾ ਮਿਲਣ, ਐਡਾਂ ਵੀ ਨਾ ਮਿਲਣ। They made major dent in ego of Hindu nationalists and fake liberals. That made major dent in egos of Hindu nationalists and fake liberals। Audacity of Sikhs makes them mad। ਵੀ ਇਹ ਸਿੱਖਾਂ ਦੀ ਬੁਲੰਦ ਆਵਾਜ਼ ਔਰ ਬੇਪਰਵਾਹੀਆਂ ਇਹ ਉਹਨਾਂ ਨੂੰ ਸ਼ਦਾਈ ਕਰਦੀਆਂ ਨੇ। ਬਿਲਕੁਲ। Sikhs are now visiting old ancestral house of Khalida Sahib and posting videos about it। They did candlelight march and paid tribute at Harike Pattan for Khalida Sahib। The deep state is rattled। ਏਜੰਸੀਆਂ ਉਹਨਾਂ ਦੀਆਂ ਕਿ ਖਾਲੜਾ ਸਾਹਿਬ ਦੇ ਪੁਰਾਣੇ ਘਰ 'ਚ ਜਾ ਕੇ ਉੱਥੇ ਆਪਣੀਆਂ ਤਸਵੀਰਾਂ ਔਰ ਦੂਜੇ ਪਾ ਰਹੇ ਨੇ। ਹਰੀਕੇ 'ਚ ਉਹਨਾਂ ਨੇ ਉਹਦਾ ਨਾਂ ਹੀ ਜਿਹੜਾ ਉਹ ਸ਼ਹੀਦਗੰਜ ਪੱਤਨ ਰੱਖ ਦਿੱਤਾ ਹੈ ਔਰ ਉੱਥੇ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਹੈ। ਇਹ ਸਾਰਾ government tried its best to ensure this film never gets made, never gets released, and they got it removed from lineup at TIFF, Toronto International Film Festival। They kept asking to change the title, its songs etc, but now film is finally here and they could do nothing। ਉਹਨੇ ਸਭ ਟਿਲ ਲਾਇਆ ਉਹਨੂੰ ਬਲੌਕ ਕਰਨ ਦਾ। ਉਹਨੇ ਕਿਹਾ ਵੀ ਕਰ ਲਓ ਹੁਣ, ਜਿਵੇਂ ਉਹਨੇ ਦਲਜੀਤ ਦੋਸਾਂਝ ਨੇ ਕਿਹਾ ਸੀ ਵੀ ਹੁਣ ਆ ਗਈ ਇੱਕ ਵਾਰੀ ਹੁਣ ਨਹੀਂ ਲਈਦੇ, ਹੁਣ ਪਹੁੰਚ ਗਈ, ਘਰ ਪਹੁੰਚ ਗਈ। Meanwhile, news channels are also bashing veteran actor Kamaljeet Singh for playing KP Gill in this film and earlier also doing marches and questioning him why he does such films। He simply said he is an actor and he will do whatever roles and scripts he gets। He is such a senior actor but still being questioned as if he is a criminal। ਕਮਲਜੀਤ ਸਿੰਘ ਨੇ ਰੋਲ ਪਲੇ ਕੀਤਾ KP ਗਿੱਲ ਦਾ, ਉਹਨੂੰ ਕਹਿ ਰਹੇ ਨੇ ਇਹ ਮਾਚਸ 'ਚ ਵੀ ਇਹਨੇ ਕੀਤਾ ਸੀ। ਹਾਲਾਂ ਉਹ ਕੇਰਲਾ ਦੇ ਇੱਕ ਪੰਡਤ ਨੇ ਬਣਾਈ ਸੀ, ਉਹਦੇ 'ਚ ਡਾਇਰੈਕਟਰ ਉਹਦਾ ਗੁਲਜ਼ਾਰ ਸੀ ਔਰ ਬੜੀ ਅੱਛੀ ਫਿਲਮ ਸੀ। 1995-96 'ਚ ਦੇਵ ਗੌੜਾ ਦੇ ਪੀਰੀਅਡ 'ਚ ਇਹ ਰਿਲੀਜ਼ ਹੋਈ। KP Gill defended Modi after 2002 Gujarat riots and took over Gujarat for some time। ਵੀ ਇਹ ਇੱਥੋਂ ਰਿਟਾਇਰ ਹੋ ਕੇ ਗੁਜਰਾਤ ਵੀ ਗਿਆ, ਬਹੁਤ ਮੋਦੀ ਨੂੰ ਐਡਮਾਇਰ ਕਰਦਾ ਸੀ, ਵਿਸ਼ਵ ਹਿੰਦੂ ਪਰਿਸ਼ਦ ਨਾਲ ਵੀ ਜੁੜਿਆ। ਫਿਰ ਉਹਨੂੰ ਅਸਾਮ ਔਰ ਕਸ਼ਮੀਰ ਦੇ ਵਿੱਚ ਵੀ ਭੇਜਣ ਦੀ ਲਾਈਨ ਸੀ, ਉਹ ਗਵਰਨਰ ਵੀ ਬਣਾਉਣਾ ਚਾਹੁੰਦਾ ਸੀ, ਕਹਿੰਦਾ ਨਹੀਂ ਮੈਨੂੰ DGP ਬਣਾਓ, ਫਿਰ ਗਿਆ ਨਹੀਂ ਸੀ ਇਹ। ਔਰ ਫਿਰ ਇਹ ਛੱਤੀਸਗੜ੍ਹ 'ਚ ਵੀ ਇਹਨੇ ਆਦੀਵਾਸੀਆਂ ਦਾ ਵੀ ਜ਼ੁਲਮ ਕੀਤਾ। No wonder BJP and Indian state establishment is so keen and eager to defend him and going insane at his portrayal through his name is not directly mentioned in the film
but only a character is obviously bashed on him. ਬੁੱਚੜ KP ਗਿੱਲ ਬੁੱਚੜ ਬੇਅੰਤਾ ਇਹ ਲਫ਼ਜ਼ ਕਿਵੇਂ ਬਦਲਦੇ ਹੋ ਗਏ ਬੁੱਚੜ ਨਹੀਂ ਨਾਲੋਂ ਲੱਥਣੇ ਹੁਣ ਔਰ their so-called senior cops are busy whining that such films lower morale of police ਕਿ ਜੀ ਇਹ ਤਾਂ ਪੁਲਿਸ ਦਾ ਮਨੋਬਲ ਡੇਗ ਰਹੇ ਨੇ and show police in bad light or insult national heroes who protected peace and unity of India ਦੇਖੋ ਜੀ ਸ਼ਾਂਤੀ ਬਹਾਲ ਕਰਤੀ ਬੁੱਚੜ ਬੇਅੰਤੇ ਨੇ ਇਹ ਤਾਂ ਹੁਣ ਪੁਲਿਸ ਵਾਲਿਆਂ ਦੇ ਹੌਸਲੇ ਪਸਤ ਕਰ ਰਹੇ ਨੇ चोर की दाढ़ी में तिनका टाइप सिचुएशन फॉर दैम उन्होंने ये नहीं पता लगता है कि भाई वो चोर की दाढ़ी च तिनका है वो आप ही दस रहा भी मैं ये किया हिंदूज आर आल्सो डिसलाइकिंग खालड़ा साहब ड्यू टू हिज ओल्ड स्पीच इन विच ही क्वेश्चनड फेक सैकुलरिज्म ऑफ इंडिया एंड इलीगल डिमोलिशन ऑफ बाबरी मस्जिद हुण खालड़ा साहब की स्पीच पुरानी सी उन्होंने कहा भी ये हिंदू ਤਵੀਆਂ ਨੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਹੁਣ ਉਹਦੇ ਤੇ ਕਹਿ ਰਹੇ ਨੇ ਦੇਖੋ ਇਹ ਤਾਂ ਕੋਈ ਮੁਸਲਮਾਨ ਹੀ ਇਹ ਲਫ਼ਜ਼ ਕਹਿ ਸਕਦਾ ਹੈ ਕਿ ਮਸਜਿਦ ਸ਼ਹੀਦ ਹੋਈ ਇਹ ਖਾਲੜਾ ਕਹਿ ਰਹੇ ਨੇ ਇਹ ਤਾਂ ISI ਦਾ ਕੰਮ ਹੈ ਉਹਨਾਂ ਨੂੰ ਪੁਰਾਣੀਆਂ ਸਪੀਚਾਂ ਲੱਭ ਰਹੇ ਨੇ ਦੇ ਆਰ ਡਿਗਿੰਗ ਆਲ 올ਡ ਇੰਟਰਵਿਊਜ਼ ਵੀਡੀਓਜ਼ ਐਂਡ ਰਾਈਟਿੰਗਸ ਟੂ ਬੈਸ਼ ਹਿਮ ਉਹਨਾਂ ਦੀਆਂ ਪੁਰਾਣੀਆਂ ਲਿਖਤਾਂ ਦੂਜੀ ਉਹਨਾਂ ਨੂੰ ਆਈ ਗੈਸ ਦੇ ਆਰ ਅਲਰਜਿਕ ਟੂ ਟਰੂਥ ਐਂਡ ਹੇਟ टू बी हैल्ड अकाउंटेबल ਹੁਣ ਜਵਾਬਦੇਹੀ ਤੋਂ ਦੌੜਦੇ ਨੇ ਔਰ ਸੱਚ ਉਹਨਾਂ ਨੂੰ ਐਲਰਜੀ ਕਰਦਾ ਹੈ kudos again to Sikhs for their courage and not yielding to pressure and propaganda of majoritarian bullies and state ਕਿ ਭਾਈ ਆਫਰੀਨ ਹੈ ਸਿੱਖ ਕੌਮ ਦੇ ਉੱਤੇ ਕਿ ਉਹਨਾਂ ਨੇ ਮੈਜੋਰਿਟੀ ਦੀ ਬੁਲਿੰਗ ਦੀ ਕੋਈ ਪਰਵਾਹ ਨਹੀਂ ਕੀਤੀ the revolution will show its results ultimately ਇਹਦੇ ਨਤੀਜੇ ਸਾਹਮਣੇ ਆਉਣਗੇ I hope someday all oppressed people unite and get justice together ਉਹ ਕਸ਼ਮੀਰੀ ਹੋਣ ਉੱਤਰ ਪੂਰਬ ਦੇ ਹੋਣ ਛੱਤੀਸਗੜ੍ਹ ਦੇ ਹੋਣ ਆਮ ਲੋਕ ਜਿਹੜੇ ਸਫਰ ਕਰ ਰਹੇ ਨੇ ਇਕੱਠੇ ਹੋਣਗੇ ਜਸਟਿਸ ਲੈਣਗੇ ਆਫਟਰ ਆਲ ਵੀ ਹੈਵ ਦਾ ਸੇਮ oppressor ਜ਼ੁਲਮ ਕਰਨ ਵਾਲਾ ਤਾਂ ਇੱਕੋ ਹੀ ਹੈ ਸੋ ਅਸੀਂ ਭੈਣ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇੰਨੀ ਡੀਟੇਲਡ ਇਨਫੋਰਮੇਸ਼ਨ ਜਿਹਨੂੰ ਕਹਿੰਦੇ ਨੇ ਵੀ ਉਹ ਸਮੁੰਦਰ ਨੂੰ ਕੁਝੇ ਚ ਬੰਦ ਕਰਨਾ ਬਿਲਕੁਲ ਰਾਸਾ ਤਰ ਬਹੁਤ ਧੰਨਵਾਦ ਹੋਰ ਭੈਣ ਜੀ ਦਾ ਰੰਦੇ ਵੀ ਬਹੁਤ ਸ਼ੁਕਰੀਆ ਔਰ ਉੱਥੇ ਲੈਣਾ ਬ੍ਰੇਕ ਵਿਊਅਰਸ ਤੇ ਸਨੇ ਸਤਨੇ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਾਵਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ ਸਿੱਖ ਯੂਥ ਆਫ ਅਮਰੀਕਾ ਵਰਲਡ ਸਿੱਖ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਇੰਡਸ ਵਾਟਰ ਟ੍ਰੀਟੀ ਮੁੱਦੇ ਤੇ ਪਾਕਿਸਤਾਨ ਨੂੰ ਉਕਸਾਇਆ ਤੇ ਭੜਕਾਇਆ ਜਾ ਰਿਹਾ ਹੈ। ਇਸ ਸੰਬੰਧੀ ਇੱਕ ਭਾਰਤੀ ਅਧਿਕਾਰੀ ਦਾ ਬਿਆਨ ਕਾਫੀ ਇਤਰਾਜ਼ਯੋਗ ਹੈ। ਦੂਸਰੇ ਪਾਸੇ ਪਾਕਿਸਤਾਨ ਵੱਲੋਂ ਇੰਡਸ ਵਾਟਰ ਟ੍ਰੀਟੀ ਮੁੱਦੇ ਤੇ ਕੈਨੇਡਾ ਤੋਂ ਮਦਦ ਮੰਗਣਾ
ਸਮੇਂ ਤੋਂ ਬਾਹਰ ਹੈ। ਸੋ ਪਾਕਿਸਤਾਨ ਨੂੰ ਇਸ ਦਾ ਜਵਾਬ ਪੱਥਰ ਨਾਲ ਦੇਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਭਾਰਤ ਜਿਹੜਾ ਕਿ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਆਈਸੋਲੇਟ ਹੈ। ਈਰਾਨ ਕ੍ਰਾਈਸਿਸ ਦੇ ਮੁੱਦੇ 'ਤੇ ਭਾਰਤ ਦਾ ਇਜ਼ਰਾਈਲ ਨਾਲ ਖੜਨਾ, ਜਦੋਂ ਕਿ ਇਜ਼ਰਾਈਲ ਨੂੰ ਅਮਰੀਕਾ ਵੱਲੋਂ ਵੀ ਜਿਹੜਾ ਹੁਣ 100 ਦੇ ਕਰੀਬ ਡੈਮੋਕ੍ਰੇਟਾਂ ਨੇ ਜਿਹੜਾ ਹੈ ਉਹ ਬਿਨਾਂ ਇਹਨਾਂ ਦੀ ਫਾਈਨੈਂਸ਼ੀਅਲ ਮਦਦ ਜਿਹੜੀ ਹੈ ਸਭ ਦੀ ਕਰਦੇ ਨੇ, ਡੈਮੋਕ੍ਰੈਟ ਰਿਪਬਲਿਕਨਸ ਪ੍ਰਵਾਹ ਕੀਤੇ, ਇਜ਼ਰਾਈਲ ਦੇ ਖਿਲਾਫ ਸਟੈਂਡ ਲਿਆ, ਜਿਹਨੇ ਇਜ਼ਰਾਈਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੈਜੋਰਿਟੀ ਅਮਰੀਕਨਸ ਵੀ ਇਸ ਵਾਰ ਦੇ ਖਿਲਾਫ ਨੇ ਔਰ ਨੇਤਨਯਾਹੂ ਨੂੰ ਈਵਨ ਮਮਦਾਨੀ ਮੇਅਰ ਨੇ ਤਾਂ ਕਿਹਾ ਵੀ ਉਹ ਲੀਗਲ ਐਸਪੈਕਟ ਦੇਖ ਰਹੇ ਨੇ ਕਿ ਵੀ ਜਿਹੜਾ ਸਪਟੈਂਬਰ ਦੇ ਵਿੱਚ ਸੈਸ਼ਨ ਹੋਣਾ UN ਦਾ, ਉਹਦੇ 'ਚ ਨੇਤਨਯਾਹੂ ਆਏ ਤਾਂ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਕਿ ਨਹੀਂ, ਜਿਹੜਾ ਨਹੀਂ ਹੋਣਾ ਕਿਉਂਕਿ ਇਵੈਂਚੁਅਲੀ ਇਹਨਾਂ ਦਾ ਜਦੋਂ UN ਹੈੱਡਕੁਆਟਰ ਇੱਥੇ ਬਣਿਆ ਇਹ ਪਾਰਟ ਆਫ ਦਾ ਡੀਲ ਸੀ, ਕਿਉਂਕਿ ਬੇਸ਼ੱਕ ਨੇਤਨਯਾਹੂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਐਲਾਨਿਆ, ਲੇਕਿਨ ਜਿਹੜਾ ਉਸ ਨੂੰ ਅਮਰੀਕਾ ਨੇ ਮਾਨਤਾ ਨਹੀਂ ਦਿੱਤੀ ਹੋਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ। ਸੋ ਇਹ ਇੱਕ ਜਿਹੜਾ ਮਮਦਾਨੀ ਆਪਣੀ ਕਨਸਟੀਚੁਐਂਸੀ ਨੂੰ ਵੀ ਖੁਸ਼ ਕਰ ਰਿਹਾ ਕਿ ਭਾਈ ਦੇਖੋ ਮੈਂ ਆਪਣੇ ਸਟੈਂਡ 'ਤੇ ਕਾਇਮ ਹੈ। ਔਰ ਦੂਸਰੇ ਪਾਸੇ ਮੋਦੀ ਦਾ ਯਾਰ ਨੇਤਨਯਾਹੂ ਕਹਿੰਦਾ ਵੀ ਜਿੰਨੇ ਹਮਾਇਤੀ ਮੇਰੇ ਇੰਡੀਆ 'ਚ ਨੇ ਦੁਨੀਆ 'ਚ ਕਿਤੇ ਨਹੀਂ ਹੈ। ਔਰ ਮੋਦੀ ਵੀ ਜਾ ਕੇ ਉੱਥੇ ਕਹਿੰਦਾ ਵੀ ਇਹ ਮੇਰਾ ਫਾਦਰਲੈਂਡ ਮਦਰਲੈਂਡ ਇਹ ਉਹ। ਲੇਕਿਨ ਦੂਸਰੇ ਪਾਸੇ ਇਹ ਜਿਹੜਾ ਦੋਗਲਾਪਨ ਹੁੰਦਾ ਹੈ, ਠੀਕ ਹੈ ਕੁਝ ਥਾਵਾਂ ਦੇ ਉੱਤੇ ਤੁਸੀਂ ਬਚ ਕੇ ਨਿਕਲ ਜਾਂਦੇ ਹੋ। ਹੁਣ ਜਿਹੜਾ ਈਰਾਨ ਦੇ ਨਾਲ ਕ੍ਰਾਈਸਿਸ ਦੇ ਵਿੱਚ ਅਮਰੀਕਾ ਨੇ 2 ਦਿਨ ਪਹਿਲਾਂ ਚਾਬਹਾਰ ਪੋਰਟ, ਜਿਸ ਦੇ ਉੱਤੇ hundreds of millions of dollars ਇੰਡੀਆ ਨੇ ਇਨਵੈਸਟ ਕੀਤੇ ਹੋਏ ਨੇ, ਉਹਨਾਂ ਨੂੰ ਇਹ ਨਜ਼ਰ ਆਉਂਦਾ ਸੀ ਕਿ ਜੀ ਜੇ ਅਸੀਂ ਚਾਬਹਾਰ ਪੋਰਟ ਰਾਹੀਂ ਕਰੀਏ ਸਿੱਧਾ ਅਫਗਾਨਿਸਤਾਨ ਔਰ ਸੈਂਟਰਲ ਏਸ਼ੀਆ ਯੂਰਪ ਤੱਕ ਦਾ ਰਾਊਟ, ਪਾਕਿਸਤਾਨ ਤੋਂ ਰਾਹਦਾਰੀ ਲੈਣ ਦੀ ਲੋੜ ਹੀ ਨਹੀਂ, ਪਾਕਿਸਤਾਨ ਨੂੰ ਬਾਈਪਾਸ ਕਰੋ। ਸੋ ਉਹ ਅਮਰੀਕਾ ਨੇ ਜਿਹੜਾ ਉਹ ਉਡਾ ਕੇ ਰੱਖਤੀ। ਔਰ ਜਦੋਂ ਇੰਡੀਅਨ ਫੋਰਨ ਮਿਨਿਸਟਰੀ ਨੂੰ ਦੂਜੇ ਨੂੰ ਪੁੱਛਿਆ ਗਿਆ ਜੀ ਚਾਬਹਾਰ ਤਾਂ ਸਾਰਾ ਇੰਡੀਆ ਦਾ ਡ੍ਰੀਮ ਪ੍ਰੋਜੈਕਟ ਦੂਜਾ, ਉਹਨੇ ਕਿਹਾ ਨਹੀਂ ਸਾਡੇ ਟਰਮੀਨਲ ਨੂੰ ਨੁਕਸਾਨ ਨਹੀਂ ਹੋਇਆ ਸਾਡੇ। ਤੇ ਮੈਨੂੰ ਇੱਕਦਮ ਉਹ ਯਾਦ ਆਇਆ ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਦਾ ਜਿਹੜਾ ਉਹ ਤਨਖਾਹਦਾਰ ਜਥੇਦਾਰ, ਕਿ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ ਤੇ 6-7 ਜੂਨ ਨੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚੋਂ ਖਲੋ ਕੇ ਲਿਖੀ ਜਿਹੜਾ ਇੱਕ ਪੇਪਰ ਹੈ ਜਿਹੜਾ ਉਹਨੂੰ ਫੌਜ ਨੇ ਦਿੱਤਾ, ਉਹੀ ਪੜ੍ਹ ਰਿਹਾ। ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਹੁਣ ਬਜਾਏ ਕਹਿਣ ਦੇ ਕਿ ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਹੈ, ਹੁਣ ਤੋਸ਼ਾਖਾਨਾ ਦਸ਼ਣੀ ਡੋੜੀ ਦੇ ਉੱਪਰ ਹੈ। ਉਸ ਦਾ ਠੀਕ ਹੋਣਾ ਜਦੋਂ ਤੁਹਾਡੀ ਈਵਨ ਦਸ਼ਣੀ ਡੋੜੀ 'ਤੇ ਵੀ ਗੋਲਾ ਵੱਜਦਾ ਹੈ, ਲੈਚੀ ਬੇੜ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਹੋਇਆ। ਅਤੇ ਕੋਠਾ ਸਾਹਿਬ ਉਹ ਥਾਂ ਹੈ ਕਮਰਾ ਜਿੱਥੇ ਮਹਾਰਾਜ ਦਾ ਸਰੂਪ ਜਾ ਕੇ ਸ਼ਾਮ ਨੂੰ ਜਿਹੜਾ ਸੁਖਾਸਨ ਕੀਤਾ ਜਾਂਦਾ। ਸੋ ਇਹ ਸੱਚ ਨੂੰ ਲੁਕਾਉਣਾ ਸੀ। ਤਾਂ ਇਵੇਂ ਹੀ ਇੰਡੀਆ ਕਹਿ ਰਿਹਾ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਤਾਂ ਚਾਬਹਾਰ ਪੋਰਟ ਤੋਂ, ਉਹ ਕਹਿੰਦਾ ਨਹੀਂ ਸਾਡੇ ਵਾਲੇ ਟਰਮੀਨਲ ਨੂੰ ਕੁਛ ਨਹੀਂ ਹੋਇਆ, ਜਦੋਂ ਬਾਕੀ ਫੰਕਸ਼ਨੇਬਲ ਹੀ ਨਹੀਂ ਰਹਿਣ ਦਿੱਤਾ ਉਹਨਾਂ ਨੇ। ਹੁਣ ਅੱਜ ਈਵਨ ਯੂਕਰੇਨ ਦੇ ਵਿੱਚ 4 ਭਾਰਤੀ ਜਿਹੜੇ ਨੇ ਮਾਰੇ ਗਏ ਨੇ, ਉਹ ਜ਼ਾਹਰ ਹੈ ਰਸ਼ੀਅਨ ਸਟ੍ਰਾਈਕ ਹੋਏਗਾ ਉਹਦੇ 'ਚ। ਸੋ ਦੁਨੀਆ ਦੇ ਵਿੱਚ ਕੋਈ ਪੁੱਛਗਿੱਛ ਨਹੀਂ ਹੈ। ਹਰ ਥਾਂ ਦਾ ਦੌਰਾ ਕਰਕੇ ਆਉਂਦਾ, ਉਹ ਆਪੇ ਹੀ ਵਿਸ਼ਵ ਗੁਰੂ ਬਣਿਆ ਹੋਇਆ, ਪਿੱਠ ਦੇ ਉੱਤੇ ਥਾਪੀ ਮਾਰਦਾ ਜਾਂ ਦੂਜੇ। ਲੇਕਿਨ ਹੁਣ ਔਰ ਇੰਟਰਨਲ ਕ੍ਰਾਈਸਿਸ ਅਸੀਂ ਆਲਰੇਡੀ ਡਿਸਕਸ ਕਰਕੇ ਹਟੇ ਹਾਂ ਕਿ ਅਜੇ ਤਾਂ ਕਾਕਰੋਚਾਂ ਨੇ ਹੀ ਨੀਂਦ ਹਰਾਮ ਕਰ ਦਿੱਤੀ, ਅਜੇ ਤਾਂ ਸ਼ੇਰ ਗੱਜ ਰਹੇ ਨੇ। ਖਾਲਸੇ ਦਾ ਜਿਹੜਾ ਕਾਨਸੈਪਟ ਹੈ ਉਹਨੇ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਬੁਲੰਦ ਕੀਤਾ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਕਾਬੂ ਆ ਰਹੇ ਨੇ। ਔਰ ਇੱਕ ਕਿਵੇਂ ਝੂਠ ਬੋਲ ਕੇ ਹੁਣ ਇੱਕ ਪਾਸੇ ਲਾਰੈਂਸ ਬਿਸ਼ਨੋਈ ਜਿਹਨੂੰ ਜਵਾਈ ਬਣਾ ਕੇ ਇਹਨੇ ਮੋਦੀ ਅਮਿਤ ਸ਼ਾਹ ਨੇ ਸਾਬਰਮਤੀ 'ਚ ਰੱਖਿਆ ਹੋਇਆ ਹੈ, ਉਹਨੂੰ ਅਮਰੀਕਨ FBI ਜਿਹੜੀ ਇੰਟਰਕੰਟੀਨੈਂਟਲ ਇਨਵੈਸਟੀਗੇਸ਼ਨ ਉਹਨਾਂ ਨੇ ਬਾਕੀ ਏਜੰਸੀਆਂ ਨਾਲ ਕੀਤੀ, ਉਹ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਸਿੱਧੇ ਤੌਰ ਦੇ ਉੱਤੇ ਉਹਨੂੰ ਇੰਡਾਈਕਟ ਕਰ ਰਹੀ ਹੈ ਔਰ ਉਸ ਦੀ ਐਕਸਟ੍ਰੈਡੀਸ਼ਨ ਮੰਗੀ ਜਾ ਰਹੀ ਹੈ ਸਣੇ ਜੱਗੂ ਭਗਵਾਨਪੁਰੀਆ ਔਰ ਗੁਰਿੰਦਰਜੀਤ ਸਿੰਘ ਨਾਗਰੇ ਦੇ। ਜੇ ਗੁਰਿੰਦਰਜੀਤ ਸਿੰਘ ਨਾਗਰਾ ਜਿਹਨੂੰ ਹੁਣ ਇੰਡੀਅਨ ਪੁਲਿਸ ਨੇ ਵੀ ਇਨਵੈਸਟੀਗੇਸ਼ਨ ਟੀਮ ਬਿਠਾਈ, ਉਹਨਾਂ ਨੇ ਕਿਹਾ ਹਾਂ ਉਹਨੇ 4 ਲੱਖ ਨਹੀਂ ਸੀ ਲਿਆ, 70,000 ਲਿਆ ਸੀ ਫਲਾਣਾ, ਪਰ ਅੰਡਰ ਅਰੈਸਟ ਰੱਖਤਾ, ਜ਼ਾਹਰ ਹੈ ਉਹ ਵੀ ਐਕਸਟ੍ਰੈਡੀਸ਼ਨ।
ਹੁਣ ਇਹ ਇੱਕ ਸਟੈਪ ਕਲੋਜ਼ਰ ਹੈ ਕਿ ਵੀ ਹੱਥ ਪਾ ਲਿਆ ਇਹਨਾਂ ਨੇ ਕਿ ਵੀ ਇਹ ਨੈਕਸਟ ਲਾਰੈਂਸ ਬਿਸ਼ਨੋਈ ਨੂੰ ਉਹਦੀ ਪੁਸ਼ਤ ਪਨਾਹੀ ਕੌਣ ਕਰ ਰਿਹਾ, ਕਿਹਨੇ ਖੜੇ ਕੀਤੇ ਨੇ ਸਾਰੇ, ਉਹ ਅਮਿਤ ਸ਼ਾਹ ਹੈ। ਬਿਲਕੁਲ। ਸੋ ਅਮਰੀਕਾ ਦਾ ਜਿਹੜਾ ਇਹ ਸਿਸਟਮ ਹੈ, ਅਮਰੀਕਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੀਆਂ ਨੀਤੀਆਂ ਜਾਂ ਦੂਜੀਆਂ ਇਹ ਸਮਝੀਆਂ ਹੋਈਆਂ, ਇਹ ਈਵਨ ਹੈਨਰੀ ਕਿਸਿੰਜਰ ਦਾ ਹੀ ਆਪਣਾ ਕਹਿਣਾ ਸੀ ਕਿ ਸਾਡੀ ਦੁਸ਼ਮਣੀ ਬਹੁਤ ਮਾੜੀ ਹੈ ਪਰ ਦੋਸਤੀ ਉਸ ਤੋਂ ਵੀ ਮਾੜੀ ਹੈ। ਔਰ ਉਹ ਜ਼ਾਹਰ ਹੈ ਕਿ ਵੀ ਜਿਹੜਾ ਇਹ ਮੋਡੀ ਕਰਾਉਂਦੇ ਰਹੇ, ਨਾਲ ਲਿਆ ਕੇ ਟਰੰਪ ਨੂੰ ਉੱਥੇ ਪਹਿਲਾਂ ਗੁਜਰਾਤ 'ਚ ਗੇੜਾ ਲਵਾਇਆ ਕ੍ਰਿਕਟ ਸਟੇਡੀਅਮ ਦਾ, ਫਿਰ ਹਿਊਸਟਨ 'ਚ ਲਵਾਇਆ, ਹੁਣ ਸਾਰੇ ਪਾਸੇ ਕਿ ਵਿਦਿਨ ਹੁਣ ਅੱਜ ਵੀ ਇਹਨਾਂ ਦੀ ਜਿਹੜਾ ਸੀ ਕਿ ਵੀ ਇਹਨਾਂ ਦਾ ਰੁਪਈਆ ਹੋਰ 20 ਸੈਂਟ ਥੱਲੇ ਗਿਆ, ਮੈਂ ਖਿਆਲ ਡਾਲਰ ਦੇ ਮੁਕਾਬਲੇ 97 ਰੁਪਏ ਤੇ ਆ ਗਿਆ। ਝੂਠ ਤੁਸੀਂ ਕਹੀ ਜਾਓ ਜੀ, ਸਾਡੀ ਫਾਸਟੈਸਟ ਗਰੋਇੰਗ, ਅੱਜ ਮੋਦੀ ਨੇ ਕਿਹਾ 7.2% ਸਾਡਾ ਗਰੋਥ ਰੇਟ ਹੈ। ਝੂਠ ਹੀ ਬੋਲਣਾ ਹੈ। ਹੁਣ ਇੰਟਰਨਲੀ ਬਹੁਤ ਬੁਰਾ ਕ੍ਰਾਈਸਿਸ ਹੈ ਇਹਨਾਂ ਦਾ। ਉਹ ਜਿਹੜਾ ਰਾਮ ਮੰਦਰ ਸੋ ਕਾਲਡ ਇਹਨਾਂ ਨੇ ਕਰਕੇ RSS ਦੇ ਨੇ ਡਾਇਰੈਕਟ ਕੰਟਰੋਲ ਲਿਆ, ਉਹਦੇ 'ਚ ਅੱਗੇ ਤਾਂ ਮੈਨੂੰ ਯਾਦ ਹੈ ਵੀ ਅਸੀਂ ਜਦੋਂ ਬਚਪਨ 'ਚੋਂ ਗੁਜ਼ਰ ਰਹੇ ਸੀ ਤਾਂ ਮੁਹੰਮਦ ਰਫੀ ਦਾ ਇੱਕ ਸੌਂਗ ਬੜਾ ਪਪੂਲਰ ਹੁੰਦਾ ਸੀ ਜਿਹਦੇ 'ਚ ਸਾਰੇ ਨੇ ਕਿ ਮੈਂ ਝੂਠ ਬੋਲਿਆ ਕਿ ਮੈਂ ਕੁਫਰ ਤੋਲਿਆ, ਉਹਦੇ 'ਚ ਸੀ ਕਿ ਰਾਮ ਨਾਮ ਜਪਦੇ ਤੇ ਖਾਂਦੇ ਗਊਸ਼ਾਲਾ ਦਾ ਚੰਦਾ, ਕਿ ਮੈਂ ਝੂਠ ਬੋਲਿਆ ਕਿ ਮੈਂ ਕੁਫਰ ਤੋਲਿਆ, ਕਿ ਰਾਮ ਨਾਮ ਕਰਦੇ ਨੇ ਤਾਂ ਗਊਸ਼ਾਲਾ ਦੇ ਚੰਦੇ ਖਾਂਦੇ ਨੇ। ਗਊਸ਼ਾਲਾ ਕੀ, ਉਹਦਾ ਰਾਮ ਮੰਦਰ ਲੁੱਟ ਕੇ ਲੈ ਗਏ। ਕੋਈ ਕਹਿੰਦਾ माता सीता का हार भी ले गए, उसकी नथनी भी ले गए, माता अब क्या पहनेगी, जो उत्थे बैठा कर रहे उन्होंने लोग जाके उत्थे जेवर भी बहुत चाढ़ते हैं ਜਾਂ ਦੂਜੇ ਵੀ, ਕਿਉਂਕਿ ਤੁਸੀਂ ਉਹ ਫਿਜ਼ੀਕਲੀ ਉਹਨਾਂ ਨੂੰ ਮੰਨਦੇ ਹੋ, ਰੱਬ ਹੀ ਮੰਨਦੇ ਹੋ ਤੁਸੀਂ। ਹੁਣ ਇੱਕ ਪਾਸੇ ਉਹ ਹੈ, ਉਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਸਿੱਟ ਬਣ ਗਏ, ਇੱਧਰ ਉੱਧਰ ਹੋ ਗਿਆ, इधर कॉकरोच मगर पै गए, कोई कॉकरोच इधरों निकल रहा, कोई इधरों कुरबल करते जंतर मंतर तक पहुँच गए, पार्लीमेंट तक पहुँचण ਨੂੰ ਨੇ। ਹੁਣ ਇਸ ਸਾਰੇ ਦੇ ਵਿੱਚ ਔਰ ਇਹ ਗੱਲ ਇੱਕ ਬਿਲਕੁਲ ਅੱਜ ਵੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਇੱਕ ਬੜਾ ਪਪੂਲਰ ਸੇਇੰਗ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਸਕਾਉਂਡਰਲਸ, ਜਿਹੜੇ ਬਦਮਾਸ਼, ਚੋਰ, ਡਾਕੂ, ਸ਼ੈਤਾਨ, ਲਟੇਰੇ ਕਿਸਮ ਦੇ ਲੋਕ ਹੁੰਦੇ ਨੇ, ਜਦੋਂ ਚਾਰੇ ਪਾਸਿਓਂ ਘਿਰ ਜਾਂਦੇ ਨੇ ਤੇ ਉਹ ਫਿਰ ਦੇਸ਼ ਭਗਤੀ ਦਾ, ਮੁਲਕ ਪ੍ਰਸਤੀ ਦਾ ਜਿਹੜਾ ਹੈ ਉਹ ਮੰਤਰ ਪੜ੍ਹਨ ਲੱਗ ਜਾਂਦੇ ਨੇ ਜਾਂ ਉਹਦਾ ਰਾਗ ਲਾਪਣ ਲੱਗ ਜਾਂਦੇ ਨੇ। ਔਰ ਫਿਰ ਕਿਤੇ ਨਾ ਕਿਤੇ ਜੰਗ ਦੇ ਹਵਾਲੇ, ਜਦੋਂ ਜੰਗ ਸ਼ੁਰੂ ਹੁੰਦਾ ਜਾਂ ਦੂਜਾ, ਉਦੋਂ ਹੁੰਦਾ ਜੀ ਨਹੀਂ ਹੁਣ ਅਸੀਂ ਮੁਲਕ ਦੇ ਮਗਰ ਖੜੇ। ਔਰ ਇਹ ਟ੍ਰੈਂਡ ਨਜ਼ਰ ਆ ਰਿਹਾ, ਕਿਉਂਕਿ ਮੈਂ ਅੱਜ ਜਦੋਂ ਇਹ ਖਬਰ ਦੇਖੀ, ਹਾਲਾਂ ਅਸੀਂ ਇਸ ਦੇ ਉੱਤੇ ਕਈ ਵਾਰ ਗੱਲ ਕੀਤੀ ਹੈ, ਲੇਕਿਨ ਹੁਣ ਆਲ ਆਫ ਅ ਸਡਨ ਆਊਟ ਆਫ ਦਾ ਬਲੂ ਉਹਨਾਂ ਦਾ ਇੱਕ ਹਾਇਰ ਲੈਵਲ ਆਫੀਸ਼ੀਅਲ ਜਰਨਲਿਸਟ ਦੀ ਇੱਕ ਮੀਟਿੰਗ ਕਾਲ ਕਰਕੇ ਉਹ ਇਹ ਕਹਿੰਦਾ ਹੈ ਇੰਡਸ ਵਾਟਰ ਟ੍ਰੀਟੀ ਵਿਲ ਨਾਟ ਰਿਮੇਨ ਆਪਰੇਸ਼ਨਲ ਇਨ ਇਟਸ ਪ੍ਰੈਜ਼ੈਂਟ ਫਾਰਮ, ਸੇਜ਼ ਆਫੀਸ਼ੀਅਲ। ਹੁਣ ਨਾ ਆਫੀਸ਼ੀਅਲ ਦਾ ਨਾਂ ਹੈ ਕਿ ਵੀ ਕੌਣ ਹੈ ਬੰਦਾ ਇਹ, ਲੇਕਿਨ ਜਿਸ ਲੈਵਲ ਦੀ ਪ੍ਰੋਮੀਨੈਂਸ ਦੇ ਨਾਲ ਇਸ ਨੂੰ ਉਹਨਾਂ ਦੇ ਸਾਰੇ ਮੀਡੀਆ ਨੇ ਛਾਪਿਆ, ਜ਼ਾਹਰ ਹੈ ਕਿ ਰਾਹ ਨੇ ਯਕੀਨੀ ਬਣਾਇਆ ਕਿ ਇਹ ਸਾਰਾ ਪਾਰਟ ਜਿਹੜਾ ਉਹ ਛਪਣਾ ਚਾਹੀਦਾ ਹੈ ਜਾਂ ਇਸ ਦੀ ਡਿਸਕਸ਼ਨ ਉਹਨਾਂ ਦੇ ਮੀਡੀਆ ਚੈਨਲਸ ਤੇ ਹੋ ਰਹੀ ਹੋਏਗੀ। ਔਰ ਇਹ ਜੁਲਾਈ 20 ਨੂੰ ਇੱਕ ਪਾਸੇ ਕਾਕਰੋਚ ਕੁਰਬਲ ਕਰ ਰਹੇ ਨੇ ਪਾਰਲੀਮੈਂਟ ਦੇ ਆੜੇ ਦੁਆੜੇ, ਦੂਜੇ ਪਾਸੇ ਕਹਿ ਰਿਹਾ ਇੰਡਸ ਵਾਟਰ ਟ੍ਰੀਟੀ ਵਿਲ ਰਿਕੁਆਇਰ ਏ ਰਿਵਿਊ ਐਂਡ ਰੀਨੈਗੋਸ਼ੀਏਸ਼ਨ ਐਂਡ ਵਿਲ ਨਾਟ ਰਿਮੇਨ ਆਪਰੇਸ਼ਨਲ ਇਨ ਇਟਸ ਪ੍ਰੈਜ਼ੈਂਟ ਫਾਰਮ, said a source here on Monday discussing various aspects of the treaty that came into force in 1960. The senior official said India could not be compelled to stay in the treaty as a set of circumstances had arisen because of Pakistan's continued support for cross-border terrorism. The official further asserted that India negating Indus Water Treaty would not create a precedent for China's Brahmaputra Dam project, as China and India did not have a treaty on Brahmaputra. ਹੁਣ ਪਹਿਲੀ ਗੱਲ ਤੇ ਵੀ ਇਹ ਕੋਈ ਟਾਈਮਿੰਗ ਨਹੀਂ ਹੈ ਕਿ ਵੀ ਆਲਰੇਡੀ ਜਦੋਂ ਸੋ ਕਾਲਡ ਆਪਰੇਸ਼ਨ ਸੰਦੂਰ ਤੋਂ ਬਾਅਦ ਇੰਡੀਆ ਨੇ ਕਿਹਾ ਜੀ ਅਸੀਂ ਇਹਨੂੰ ਐਟ ਅਬੇਂਸ ਕਰ ਰਹੇ ਹਾਂ। ਹੁਣ ਇਸ ਗੱਲ ਦਾ ਧਿਆਨ ਰਹੇ ਕਿ 1960 ਦੇ ਵਿੱਚ ਜਵਾਹਰ ਲਾਲ ਨਹਿਰੂ ਭਾਰਤ ਦਾ ਪ੍ਰਾਈਮ ਮਿਨਿਸਟਰ ਫਲਾਈ ਕਰਕੇ ਕਰਾਚੀ ਗਿਆ, ਉਦੋਂ ਕਰਾਚੀ ਕੈਪੀਟਲ ਸੀ। ਅਯੂਬ ਖਾਨ ਫੀਲਡ ਮਾਰਸ਼ਲ ਵਾਸ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਔਰ ਇਹ ਟ੍ਰੀਟੀ ਸਾਈਨ ਹੋਈ, ਜਿਹੜਾ ਰਫਲੀ ਇਹ ਹੈ ਕਿ ਜਿਹੜੀਆਂ ਵੈਸਟਰਨ ਦਰਿਆ ਨੇ ਤਿੰਨ, ਇੰਡਸ, ਚਨਾਹ ਤੇ ਜੇਹਲਮ, ਇਹਨਾਂ ਦਾ ਅਪਰ ਲੋਅਰ
ਰਾਈਪੇਰੀਅਨ ਰਾਈਟ ਪਾਕਿਸਤਾਨ ਦੇ ਨੇ, ਬਾਰਿੰਗ ਕਿਉਂਕਿ ਜੰਮੂ ਕਸ਼ਮੀਰ ਚੋਂ ਚਨਾਬ ਜੇਹਲਮ ਨਿਕਲਦੇ ਨੇ ਉਸ ਦੀਆਂ ਨੀਡਸ ਲਈ 20% ਉਹਨਾਂ ਨੂੰ ਦਿੱਤਾ ਹੈ। ਈਸਟ ਦੀਆਂ ਜਿਹੜੀਆਂ ਤਿੰਨੋਂ ਰਿਵਰਸ ਨੇ, ਤਿੰਨੋਂ ਦਰਿਆ ਨੇ, ਸਤਲੁਜ, ਬਿਆਸ ਔਰ ਰਾਵੀ, ਇਹ ਈਸਟ ਪੰਜਾਬ ਦੇ ਨੇ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਚੋਂ ਕਿਵੇਂ 3/4 3/4 ਜਿਹੜਾ ਹੈ ਉਹ ਰਾਜਸਥਾਨ ਤੇ ਹਰਿਆਣਾ ਪਾਣੀ ਨੂੰ ਲੁੱਟ ਰਹੇ ਨੇ ਫ੍ਰੀ ਆਫ ਕਾਸਟ। ਜੀ। ਔਰ ਇਹ ਟ੍ਰੀਟੀ ਵਰਲਡ ਬੈਂਕ ਨੇ ਕਰਵਾਈ। ਇਸ ਚੋਂ ਹੀ ਮੰਗਲਾ ਡੈਮ ਨਿਕਲਿਆ ਪਾਕਿਸਤਾਨ ਦਾ, ਇਸ ਚੋਂ ਹੀ ਭਾਖੜਾ ਡੈਮ ਨਿਕਲਿਆ ਜਿਹੜਾ ਫਾਈਨੈਂਸ ਵਰਲਡ ਬੈਂਕ ਨੇ ਕੀਤਾ। ਜੀ। ਔਰ ਵਰਲਡ ਬੈਂਕ ਦੇ ਚੇਅਰਪਰਸਨ ਅਜੇਪਾਲ ਸਿੰਘ ਬੰਗਾ ਦਾ ਰੈਕਰਡ ਇਹ ਬਿਆਨ ਹੈ ਕਿ ਇਹਦੇ 'ਚ ਕਿਸੇ ਧਿਰ ਦੇ ਕੋਲ ਯੂਨੀਲੈਟਰਲੀ ਇਸ ਟ੍ਰੀਟੀ ਚੋਂ ਨਿਕਲਣ ਦਾ ਕੋਈ ਰਾਈਟ ਨਹੀਂ ਹੈ। ਇਹ ਬਾਈਂਡਿੰਗ ਹੈ। ਇਸ ਦੇ ਉੱਤੇ ਪੂਰਾ ਕਮਿਸ਼ਨ ਬਣਿਆ ਹੋਇਆ ਹੈ। ਉੱਥੇ ਜਿਹੜੇ ਨੇ ਮੋਨੀਟਰ ਕਰਦੇ ਨੇ, ਡਾਟਾ ਸ਼ੇਅਰ ਕਰਦੇ ਨੇ। ਪਰ ਇੰਡੀਆ ਨੇ ਆਪਣੇ ਲੋਕਾਂ ਨੂੰ ਪਹਿਲਾਂ ਤਾਂ ਬੇਵਕੂਫ ਬਣਾਉਣ, ਕਿਉਂਕਿ ਆਪਰੇਸ਼ਨ ਸੰਦੂਰ ਜੁੱਤੀਆਂ ਪਈਆਂ 7, 8, 9 ਮਈ 3 ਦਿਨਾਂ ਦੀ ਪਿਛਲੇ ਸਾਲ ਦੀ ਜੰਗ ਦੇ ਵਿੱਚ ਬੁਰੀ ਤਰ੍ਹਾਂ ਹੁਣ ਦੱਸਣਗੇ ਵੀ ਅਸੀਂ ਕੀ ਕੀਤਾ। ਕਿਉਂਕਿ ਜੇ ਅਸੀਂ ਐਟ ਅਬੇਂਸ ਕਰਤਾ, ਅਸੀਂ ਸਸਪੈਂਡ ਕਰਤੀ ਟ੍ਰੀਟੀ, ਅਸੀਂ ਦੂਜਾ। ਹਾਲਾਂਕਿ ਅਜੇ ਤੱਕ ਤੁਸੀਂ ਕਿੱਧਰ ਲੈ ਕੇ ਪਾਣੀ ਆਪਣੇ ਸਿਰ 'ਚ ਮਾਰੋਗੇ, ਕਿੱਥੋਂ ਨੂੰ ਲੈ ਕੇ ਜਾਓਗੇ ਤੁਸੀਂ। ਲੇਕਿਨ ਇਹ ਠੀਕ ਹੈ ਕਿ ਵੀ ਮਾਨਸੂਨ 'ਚ ਜਦੋਂ ਗਲੇਸ਼ੀਅਰ ਅਜੇ ਸਮਰ 'ਚ ਪਿਘਲ ਰਹੇ ਹੁੰਦੇ ਨੇ, ਵੈਸੇ ਹੀ ਦਰਿਆ ਭਰੇ ਹੁੰਦੇ ਨੇ, ਜਿਹੜਾ ਕਲਾਈਮੇਟ ਇਫੈਕਟ ਚੱਲ ਰਿਹਾ ਓਜ਼ੋਨ ਲੇਅਰ ਦਾ। ਬਿਲਕੁਲ। ਮਾਨਸੂਨ 'ਚ ਜੇ ਤੁਸੀਂ ਜ਼ਿਆਦਾ ਜਦੋਂ ਮੀਂਹ ਪੈ ਰਹੇ ਨੇ ਪਾਣੀ ਛੱਡ ਦਿਓ, ਫਲੱਡਿੰਗ ਕਰੋਗੇ, ਉਹ ਸ਼ਰਾਰਤ ਤਾਂ ਕਰਨਗੇ। ਆਲਰੇਡੀ ਉਹਨਾਂ ਦੇ ਇੱਕ ਫੌਜੀ ਜਰਨਲ ਨੇ ਉੱਥੇ ਬਹਿ ਕੇ ਕਿਹਾ ਸੀ ਕਿ ਜੇ ਅਸੀਂ ਵਾਟਰ ਐਜ਼ ਅ ਵੈਪਨ, ਉਹਦਾ ਉਹਨਾਂ ਨੇ ਆਪਣੇ ਇੰਡੀਅਨ ਆਕੂਪਾਈਡ ਪੰਜਾਬ 'ਚ ਯੂਜ਼ ਕੀਤਾ ਵਾਟਰ ਐਜ਼ ਅ ਵੈਪਨ। 1988 'ਚ ਵੀ ਕੀਤਾ, ਹੁਣ ਵੀ ਕੀਤਾ ਪਿੱਛੇ ਜੇ, ਆਉਣ ਵਾਲੇ ਮਾਨਸੂਨ 'ਚ ਵੀ ਕਰਨਗੇ। ਕਿਉਂਕਿ ਆ ਜਿਹੜੀ ਸਤਲੁਜ ਫਿਲਮ ਨੇ ਤਕਲੀਫ ਦਿੱਤੀ ਹੈ ਇਹਨਾਂ ਨੂੰ। ਸਿੱਖਾਂ ਨੇ ਡਿਫਾਇੰਸ ਚਾਦਰਾਂ ਲਾ ਕੇ ਚਿੱਟੀਆਂ ਉਹਨੂੰ ਸਕਰੀਨ ਬਣਾ ਕੇ ਫਿਲਮ ਨੂੰ ਸਕਰੀਨ ਕਰ ਰਹੇ ਨੇ। ਉਹਦਾ ਸਾਨੂੰ ਉਹ ਮਜ਼ਾ ਚਖਾਣਗੇ, ਜਿਵੇਂ ਉਹਨਾਂ ਦੀ ਲੈਂਗੁਏਜ ਹੈ ਕਿ ਵੀ ਇनको ਬਤਾएंगे हम कि हम क्या है। ਲੇਕਿਨ ਇਹ ਆਲ ਆਫ ਅ ਸਡਨ ਇਸ ਕਿਸਮ ਦੀ ਬਿਆਨਬਾਜ਼ੀ ਕਿ ਵੀ ਜੀ ਅਸੀਂ ਤਾਂ, ਕਿਉਂਕਿ ਕਾਊਂਟਰ ਆਰਗੂਮੈਂਟ ਇਹ ਆਇਆ ਕਿ ਵੀ ਜੇ ਤੁਸੀਂ ਐਵੇਂ ਕੀਤਾ ਪਾਕਿਸਤਾਨ ਨਾਲ, ਬ੍ਰਹਮਪੁੱਤਰ ਦਰਿਆ ਜਿਹੜਾ ਚਾਈਨਾ ਚੋਂ ਨਿਕਲਦਾ, ਜਿਹ ਤੇ ਚਾਈਨਾ ਵੱਡਾ ਡੈਮ ਬਣਾ ਰਿਹਾ, ਚਾਈਨਾ ਵੀ ਤੁਹਾਡੇ ਨਾਲ ਇਵੇਂ, ਉਹਦਾ ਆਰਗੂਮੈਂਟ ਦੇ ਰਿਹਾ ਕਿ ਚਾਈਨਾ ਨਾਲ ਕਿਹੜੀ ਸਾਡੀ ਟ੍ਰੀਟੀ ਹੈ। ਹੁਣ ਮਤਲਬ ਇਹਦਾ ਕੋਈ ਇਹ ਐਪਲਸ ਐਂਡ ਔਰੇਂਜਸ ਦੀ ਗੱਲ, ਮਤਲਬ ਇਹ ਹੈ ਵੀ ਜੇ ਤੁਸੀਂ ਵਾਟਰ, ਔਰ ਚਾਈਨਾ ਨੇ ਆਲਰੇਡੀ ਧਮਕੀ ਦਿੱਤੀ ਹੋਈ ਹੈ ਇੰਡੀਆ ਨੂੰ ਕਿ ਜੇ ਤੁਸੀਂ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕਰ ਰਹੇ ਹੋ ਤੇ ਚਾਈਨਾ ਵੀ ਕੱਲ ਨੂੰ ਤੇ ਬ੍ਰਹਮਪੁੱਤਰਾ ਨੂੰ ਚਾਈਨਾ ਉਡਾ ਦੇ, ਡਾਈਵਰਟ ਤੋਂ ਕਰਕੇ ਲੈ ਜਾਏ, ਤੁਹਾਡੇ ਤਾਂ 6 ਸੂਬੇ ਮਰ ਜਾਂਦੇ ਨੇ ਭੁੱਖ ਨਾਲ। ਕਿਉਂਕਿ ਉਹੀ ਬ੍ਰਹਮਪੁੱਤਰਾ ਥੱਲੇ ਉਤਰਦੀ ਆ, ਉਹ ਸਾਰੀ ਨਾਰਥ ਈਸਟ ਦੀਆਂ ਸਟੇਟਾਂ ਹੀ ਨਹੀਂ, ਈਵਨ ਬੰਗਾਲ ਔਰ ਫਿਰ ਅੱਗੇ ਤੱਕ ਉਹਨੂੰ ਪ੍ਰਭਾਵਿਤ ਕਰਦੀ ਹੈ। ਔਰ ਇਹ ਜਿਹੜਾ ਉਹਦੇ 'ਚੋਂ ਧਮਕੀ ਦੇ ਰਿਹਾ ਕਿ ਜੀ ਇਸ ਇੰਡਸ ਵਾਟਰ ਟ੍ਰੀਟੀ ਹੁਣ ਇਵੇਂ ਕੰਮ ਨਹੀਂ ਕਰੇਗੀ। ਇਹ ਜਿਹੜਾ ਇਸ ਨੂੰ ਅਸੀਂ ਜਿਹੜਾ ਉਹ ਪਾਕਿਸਤਾਨ ਨੇ ਕ੍ਰਾਸ ਬਾਰਡਰ ਟੈਰਰਿਜ਼ਮ ਕੀਤਾ। ਫਿਰ ਉਹਨੂੰ ਕੋਟ ਕਰ ਰਿਹਾ ਕਿ ਜੀ ਇਹ ਟ੍ਰੀਟੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਗੁੱਡਵਿਲ ਹੋਏ, ਕਿਉਂਕਿ ਪਾਕਿਸਤਾਨ ਹੁਣ ਜਿਹੜਾ ਕ੍ਰਾਸ ਬਾਰਡਰ ਟੈਰਰਿਜ਼ਮ ਕਰ ਰਿਹਾ ਇਸ ਲਈ ਗੁੱਡਵਿਲ ਵਾਲਾ ਪਾਰਟ ਹੀ ਨਹੀਂ ਰਿਹਾ। ਅਸੀਂ ਇਸ ਲਈ ਜਿਹੜਾ ਉਹ ਸਿਲੈਕਟ ਗਰੁੱਪ ਪੱਤਰਕਾਰਾਂ ਨੂੰ ਉਹ ਬਰੀਫ ਕਰ ਰਿਹਾ। ਉਹਨੇ ਕਿਹਾ ਜੀ ਪਾਕਿਸਤਾਨ ਸਪੋਰਟ ਟੂ ਟੈਰਰਿਜ਼ਮ ਕੈਨ ਬੀ ਕੰਸੀਡਰਡ ਅ ਬ੍ਰੀਚ ਆਫ ਦਾ ਟ੍ਰੀਟੀ। ਪ੍ਰੀਐਮਬਲ ਆਫ ਦਾ Indus Water Treaty says it was concluded on the grounds of goodwill, but Pakistan has hurt them beyond recognition. Pakistan ने बरखचे उड़ाते ने goodwill दे as a sovereign state ਜਿਹੜਾ ਅਸੀਂ ਆਪਣਾ ਡਿਸੀਜਨ ਲਿਆ ਕਿ ਵੀ ਅਸੀਂ ਜਿਹੜਾ ਇਹ, ਫਿਰ ਉਹ ਕਹਿੰਦਾ ਅੱਗੋਂ ਕਿ ਜੀ ਦੇਖੋ ਪਾਕਿਸਤਾਨ ਨੇ ਇਹਨਾਂ 70 ਸਾਲਾਂ ਦੇ ਵਿੱਚ 76 ਸਾਲਾਂ ਦੇ ਵਿੱਚ ਕੋਈ ਪਾਣੀ ਨੂੰ ਰੋਕਣ ਦੇ ਲਈ, ਵਾਟਰ ਫਲੋ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਕਿ ਵੀ ਉਹਨੂੰ ਕੋਈ ਰਿਜ਼ਰਵਾਇਰ ਨਹੀਂ ਬਣਾਏ। ਇਹੀ ਕਾਰਨ ਹੈ ਕਿ ਜਿਹੜਾ ਪਾਣੀ ਇਹਨਾਂ ਤਿੰਨਾਂ ਦਰਿਆਵਾਂ ਦਾ ਉਹਦਾ 50% ਜਿਹੜਾ ਉਹ ਸਮੁੰਦਰ 'ਚ ਚਲਾ ਜਾਂਦਾ। ਤੁਸੀਂ ਮਾਮੇ ਲੱਗਦੇ ਹੋ ਸਮੁੰਦਰ 'ਚ ਜਾਏ, ਉਹ ਵਰਤਣ ਨਾ ਵਰਤਣ, ਜਦੋਂ ਇੱਕ ਤੁਸੀਂ ਟ੍ਰੀਟੀ ਕਰ ਲਈ ਉਹਨਾਂ ਦਾ ਉਹ ਹੱਕ ਬਣਦਾ ਹੈ। ਤੁਸੀਂ ਕੌਣ ਹੋ ਜਿਹੜੇ ਉਹਨਾਂ ਨੂੰ ਦੱਸੋ ਕਿ ਵੀ ਉਹ ਕੀ ਕਰਨ ਤੇ ਕੀ ਨਾ ਕਰਨ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਚਾਈਨਾ ਦੇ ਨਾਲ ਅਸੀਂ ਨਹੀਂ ਕੋਈ ਟੱਕਰ ਲੈਣਾ ਚਾਹੁੰਦੇ ਕਿਉਂਕਿ ਅਸੀਂ ਕੋਈ ਟ੍ਰੀਟੀ ਸਾਈਨ ਨਹੀਂ ਕੀਤੀ ਹੋਈ, ਔਰ ਪਰ ਅਸੀਂ ਇਸ ਸਾਰੇ ਦੇ ਉੱਤੇ ਡੂੰਘੀ ਨਜ਼ਰ ਰੱਖ ਰਹੇ ਹਾਂ। ਔਰ ਦੂਸਰਾ ਸੋ ਮੈਨੂੰ ਲੱਗਦਾ ਹੈ ਵੀ ਇਹ ਸਿੱਧੀ ਪ੍ਰੋਵੋਕੇਸ਼ਨ ਹੈ। ਹਾਲਾਂ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਆਲਰੇਡੀ ਇਹ ਕਹਿ ਚੁੱਕੇ ਨੇ ਕਿ ਭਾਈ
ਸਾਡੇ ਕੋਲ ਫਿਰ ਮਿਜ਼ਾਈਲਾਂ ਤਿਆਰ ਨੇ, ਤੁਸੀਂ ਪਾਣੀ ਰੋਕ ਕੇ ਦਿਖਾਓ, ਅਸੀਂ ਤੁਹਾਨੂੰ ਦੱਸਦੇ ਹਾਂ। ਜੀ ਹੁਣ ਜਾਂ ਤਾਂ ਜਿਸ ਸਭ 'ਚ ਫਸੇ ਹੋਏ ਨੇ ਉਸ ਦਾ ਉਹ ਨੈਰੇਟਿਵ ਵਿਦਨ ਕੰਟਰੀ ਆਪਣੇ ਲੋਕਾਂ ਨੂੰ, ਕਿਉਂਕਿ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਪਾਕਿਸਤਾਨ ਦੇ ਖਿਲਾਫ ਨਫ਼ਰਤ, ਦੂਜੇ ਤੀਜੇ, ਉਹ ਤਾਂ ਉਹਨਾਂ ਦਾ ਪੈਟ ਥੀਮ ਹੈ। ਪਰ ਮੈਨੂੰ ਇੱਕ ਹੈਰਾਨੀ ਹੋਈ ਅੱਜ ਕੱਲ੍ਹ ਜਿਹੜੀ ਕੈਨੇਡਾ ਦੀ ਫੋਰਨ ਮਿਨਿਸਟਰ ਅਨੀਤਾ ਆਨੰਦ, ਜਿਹੜੀ RSS ਦੀ ਦੁਲਾਰੀ ਹੈ, ਪਿਆਰੀ ਹੈ, ਬਿਲਟ ਕੀਤਾ ਉਹਨੂੰ, ਜਿਵੇਂ ਇੱਥੋਂ ਵਾਲੀ ਤਾਂ ਫਰਕ ਕਰਤੀ, ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀਆਂ ਦੀ 16 ਏਜੰਸੀਆਂ ਦੇ ਇੰਚਾਰਜ ਸੀ ਤੁਲਸੀ ਗੈਬਰਟ, ਹੁਣ ਇਹ ਗਈ ਹੋਈ ਹੈ ਅਨੀਤਾ ਆਨੰਦ, ਜਿਹਨੇ ਆਂਦੇ ਜਿਹੜੇ ਆ ਸਾਰੀ ਪਾਲਿਸੀ ਇਸ ਮੌਜੂਦਾ ਲਿਬਰਲ ਗਵਰਨਮੈਂਟ ਦੀ ਹੈ, ਉਹਦੇ 'ਚ ਇਹਨੂੰ ਐਜ਼ ਏ ਫੋਰਨ ਮਿਨਿਸਟਰ ਲਿਆਂਦਾ ਉਹਨੇ, ਮਾਰਕ ਕਾਰਨੀ ਨੇ। ਹੁਣ ਇਹ ਪਾਕਿਸਤਾਨ ਗਈ ਹੋਈ ਹੈ, ਉਹਦੇ 'ਚ ਚਲੋ ਬਾਕੀ ਸਮਝ ਆਇਆ ਕੈਨੇਡਾ ਦੇ ਨਾਲ ਪਾਕਿਸਤਾਨ ਦੇ ਸਬੰਧ ਜਾਂ ਕੀ ਨੇ। ਹੁਣ ਇਹ ਜਿਹੜੀ PTI ਨੇ ਖਬਰ ਲਾਈ, ਔਰ ਜ਼ਾਹਰ ਹੈ ਪਾਕਿਸਤਾਨ ਦੇ ਮੀਡੀਆ ਨੂੰ ਮੈਂ ਅੱਜ ਮੋਨੀਟਰ ਨਹੀਂ ਕਰ ਸਕਿਆ, ਪਾਕਿਸਤਾਨ ਸੀਕਸ ਕੈਨੇਡਾ ਸਪੋਰਟ ਫॉर ਇੰਡਸ ਵਾਟਰ ਟ੍ਰੀਟੀ ਰੈਸਟੋਰੇਸ਼ਨ। ਹੁਣ ਉੱਥੇ ਜਿਹੜੇ ਪਾਕਿਸਤਾਨ ਦੇ ਮਿਨਿਸਟਰ ਨੇ, ਫੋਰਨ ਮਿਨਿਸਟਰ, ਉਹ ਇਹਨੂੰ ਕਹਿ ਰਹੇ ਨੇ RSS ਦੀ ਇਸ ਦੁਲਾਰੀ ਨੂੰ, ਇਸ਼ਾਕਦਾਰ ਕੈਨੇਡਾ ਨੂੰ ਕਹਿ ਰਹੇ ਨੇ ਕਿ ਜੀ ਅਸੀਂ ਤੁਹਾਡੀ ਮਦਦ ਚਾਹੁੰਦੇ ਹਾਂ ਕਿ ਇਸ ਜਿਹੜੀ ਇੰਡਸ ਵਾਟਰ ਟ੍ਰੀਟੀ, ਵੀ ਸੀਕ ਦਾ ਸਪੋਰਟ of friendly countries including Canada towards India's immediate restoration of Indus Water Treaty, ending the weaponization of water and upholding international law and treaty obligations as per international law and practices। ਹੁਣ ਇਹ ਬੜੀ ਬੇਤੁਕੀ ਗੱਲ ਹੈ। ਮੈਂ ਹਾਲਾਂ ਪਾਕਿਸਤਾਨ ਦੀ ਅੰਦਰੂਨੀ ਨੀਤੀ ਦੇ ਉੱਤੇ ਕਮੈਂਟ ਕਰਨ ਤੋਂ ਗੁਰੇਜ਼ ਕਰਦਾ। ਪਹਿਲੀ ਗੱਲ ਤਾਂ ਕੈਨੇਡਾ ਦਾ ਆਪਣਾ ਹਾਲ ਇਹ ਹੋਇਆ ਹੈ ਕਿ ਵੀ ਅਮਰੀਕਾ ਨੇ ਕਿਹਾ ਕਿ ਵੀ ਮੈਂ ਤੇਰੇ ਤੇ ਵਾਧੂ ਟੈਰਿਫ ਲਾ ਦੇਣਾ, ਤੁਹਾਡੇ ਜੰਗਲਾਂ 'ਚ ਜਿਹੜੀ ਅੱਗ ਲੱਗੀ ਹੈ ਉਹਨੇ ਸਾਡਾ ਨਿਊਯਾਰਕ ਤੋਂ ਆਖ ਦਿੱਤਾ, ਉਹ ਕਹਿੰਦਾ ਹੁਣ ਇੰਨਾ ਟੈਕਸ ਤੁਹਾਡੇ ਤੇ ਲਾ ਦੇਣਾ, ਨਹੀਂ ਵਾਧੂ ਟੈਰਿਫ ਵੀ ਕੁਛ ਨਹੀਂ ਤੁਹਾਡੇ ਤੋਂ ਮੈਨੇਜ ਨਹੀਂ ਹੋਈਆਂ। ਕੈਨੇਡਾ ਦੀ ਕਿਹੜੀ, ਔਰ ਕੈਨੇਡਾ ਕੋਈ ਪਾਰਟੀ ਨਹੀਂ ਹੈ, ਪਾਰਟੀ ਵਰਲਡ ਬੈਂਕ ਹੈ। ਵਰਲਡ ਬੈਂਕ ਦਾ ਚੇਅਰਪਰਸਨ ਕਹਿ ਰਿਹਾ ਕਿ ਭਾਈ ਇਹ ਤੁਸੀਂ ਇਹ ਕਲੌਜ਼ ਹੀ ਨਹੀਂ ਹੈ ਕਿ ਕੋਈ ਯੂਨੀਲੈਟਰਲੀ ਵਿਦਡਰਾ ਕਰ ਸਕਦਾ ਹੈ। ਤੁਹਾਡੀ ਪੋਜੀਸ਼ਨ ਮਿਲੀਟੈਰਲੀ ਬਿਲਕੁਲ ਕਲੀਅਰ ਦਿੱਤੀ ਹੈ ਵੀ ਇਹ ਵਾਟਰ ਦੇ ਉੱਤੇ ਜੇ ਤੁਸੀਂ ਕੀਤਾ ਤਾਂ ਵੀ ਆਰ ਰੈਡੀ ਟੂ ਗੋ ਔਨ ਵਾਰ। ਹੁਣ ਜੇ ਤੁਸੀਂ ਕੈਨੇਡਾ ਵਰਗੇ ਉਸ ਮੁਲਕ ਨੂੰ ਜਿਹੜਾ ਆਲਰੇਡੀ ਜਿਹਨੇ ਈਵਨ ਜਿਨ੍ਹਾਂ ਦਾ ਸਿਟੀਜ਼ਨ ਆ ਕੇ ਕੈਨੇਡੀਅਨ ਸੋਇਲ ਤੇ ਮਾਰਿਆ ਹਰਦੀਪ ਸਿੰਘ ਨਿੱਜਰ, ਔਰ ਉਹਨਾਂ ਸਾਰਿਆਂ ਨੂੰ ਪਾਸੇ ਰੱਖ ਕੇ ਕਲੀਨ ਚਿੱਟ ਦੇ ਕੇ ਇੰਡੀਆ ਦੇ ਨਾਲ ਉਹ ਚਾਰ ਚੁਫੇਰਿਓਂ ਲਿਪਟੇ ਹੋਏ ਨੇ, ਜਿਵੇਂ ਅਜਗਰ ਸੱਪ ਲਿਪਟ ਜਾਂਦਾ ਆ ਕੇ, ਤੇ ਤੁਸੀਂ ਕੈਨੇਡਾ ਨੂੰ ਕਹਿ ਰਹੇ ਹੋ ਕਿ ਜੀ ਕੈਨੇਡਾ ਜਿਹੜਾ ਉਹ ਇੰਡੀਆ ਨੂੰ ਕਹੇ ਜੀ ਤੁਹਾਨੂੰ ਇੰਡਸ ਵਾਟਰ ਟ੍ਰੀਟੀ ਖੋਲ ਦੇ। ਇਹ ਬਹੁਤ ਕਮਜ਼ੋਰ ਗੱਲ ਹੈ। ਇਹ ਪਤਾ ਨਹੀਂ ਕਈ ਵਾਰ ਸਿਆਣੇ ਬਿਆਣੇ ਬੰਦੇ ਕਿਉਂ ਜੀ ਗੱਲ ਕਰਦੇ ਨੇ। ਇਹਨਾਂ ਦਾ ਜਵਾਬ, ਇੱਟ ਦਾ ਜਵਾਬ ਪੱਥਰ ਹੈ। ਉਹ ਬਿਲਕੁਲ ਉਹੀ ਜਵਾਬ ਹੈ ਕਿ ਕਰੋ। ਅਜੇ ਤਾਂ ਕੋਈ ਵਿਜ਼ੀਬਲ ਇਫੈਕਟ ਨਹੀਂ ਹੈ, ਇਹ ਪਾਣੀ ਲੈ ਕੇ ਕਿੱਧਰ ਨੂੰ ਜਾਣਾ ਇਹਨਾਂ ਨੇ। ਲੇਕਿਨ ਜਦੋਂ ਤੁਸੀਂ ਈਵਨ ਆਪਣੇ ਨੈਰੇਟਿਵ ਦੇ ਵਿੱਚ, ਇਹ ਗੱਲ ਤਾਂ ਇਸ ਵੇਲੇ ਇਹ ਜਿਹੜੀ ਹੈ ਨੈਰੇਟਿਵ ਦੀ ਵੀ ਹੈ, ਔਰ ਉਸ ਦੇ ਵਿੱਚ ਇੰਡੀਆ ਫਸਿਆ ਹੋਇਆ ਚਾਰ ਚੁਫੇਰੇ, ਉਹ ਆਪਣੇ ਲੋਕਾਂ ਨੂੰ ਕੁਝ ਦੇਣਾ ਚਾਹੁੰਦਾ ਤੇ ਤੁਸੀਂ ਜਦੋਂ ਤਰਲਾ ਕੈਨੇਡਾ ਦਾ ਕਰਨ ਲੱਗੇ ਤਾਂ ਮਤਲਬ ਵੀ ਤੁਸੀਂ ਵੀਕ ਵਿਕਟ ਤੇ ਖੇਡ ਰਹੇ ਹੋ। ਸੋ ਮੈਨੂੰ ਇਹ ਗੱਲ ਪਸੰਦ ਨਹੀਂ ਆਈ। ਅਸੀਂ ਐਜ਼ ਏ ਹਮਦਰਦ, ਐਜ਼ ਏ ਫਰੈਂਡ, ਐਜ਼ ਏ ਵੈਲ ਵਿਸ਼ਰ, ਐਜ਼ ਏ ਜਿਹੜਾ ਹਮਸਾਇਆ ਸਾਡੇ ਖਾਲਿਸਤਾਨ ਦਾ ਮੁਲਕ, ਅਸੀਂ ਸਮਝਦੇ ਹਾਂ। ਔਰ ਇਹ ਠੀਕ ਇਸ ਲਾਈਨ ਦੇ ਉੱਤੇ ਆਲ ਦਾ ਮੋਰ ਰੀਜ਼ਨ ਹੈ ਕਿ ਖਾਲਿਸਤਾਨ ਦੀ ਹਮਾਇਤ ਕਰੋ। ਦਰਿਆ ਸਾਡੇ ਨੇ, ਸਾਡੇ ਪੰਜਾਬ 'ਚੋਂ 3 ਦਰਿਆ ਗੁਜ਼ਰਦੇ ਨੇ। ਤੁਹਾਨੂੰ ਨਾ ਪਾਣੀ ਦੀ ਕਮੀ ਹੋਣ ਦੇਵਾਂਗੇ, ਨਾ ਬਿਜਲੀ ਦੀ ਕਮੀ ਹੋਣ ਦੇਵਾਂਗੇ। ਤੁਸੀਂ ਇੱਕ ਘੱਟੋ ਘੱਟ ਹਾਂ ਦਾ ਨਾਰਾ ਹੀ ਮਾਰ ਦਿਆ ਕਰੋ, ਬਜਾਏ ਕਿ ਹੁਣ ਕੇਰਲਾ ਤੁਹਾਨੂੰ ਜਿਹੜਾ ਹੈ ਉਹ ਕੇਰਲਾ ਇੰਡੀਆ ਨੂੰ ਕਹੇਗਾ ਕਿ ਨਾ 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 ਤੁਸੀਂ ਇਹ ਟਬੇਂਸ ਨਾ ਕਰੋ। ਇਹ ਬਹੁਤ ਕਮਜ਼ੋਰ ਗੱਲ ਕੀਤੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੀ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ।
ਗੁਰਦੁਆਰਾ ਪ੍ਰਬੰਧਕ ਕਮੇਟੀ, ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਵਿਟਜ਼ਰਲੈਂਡ ਦੇ ਮੁੱਖ ਗੁਰਦੁਆਰਾ ਸਾਹਿਬ ਅਤੇ ਮਾਰ ਜਥੇਬੰਦੀ ਵੱਲੋਂ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਹੱਕਾਂ ਦੇ ਸ਼ਹੀਦ ਵਜੋਂ ਮਾਨਤਾ ਦਿਵਾਉਣ ਲਈ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਾਉਂਸਲ ਨੂੰ ਸੰਬੋਧਿਤ ਇੱਕ ਪਟੀਸ਼ਨ ਜਿਹੜੀ ਹੈ ਮੁਹਿੰਮ ਸ਼ੁਰੂ ਕੀਤੀ ਗਈ ਹੈ ਔਰ ਅਸੀਂ ਦੁਨੀਆ ਭਰ ਵਿੱਚ ਜਿਹੜੀਆਂ ਬਸਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਟੀਸ਼ਨ ਤੇ ਜਿਹੜੀ ਇਸ ਪਟੀਸ਼ਨ ਦੇ ਉੱਤੇ ਡਿਜੀਟਲ ਜਿਹੜੇ ਸਿਗਨੇਚਰ ਜ਼ਰੂਰ ਕਰਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ਹੀਦਾਂ ਦਾ ਡੁੱਲਿਆ ਖੂਨ ਕਦੇ ਬਿਰਥਾ ਨਹੀਂ ਜਾਂਦਾ ਜੀ। ਕਈ ਵਾਰ ਜਦੋਂ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ, ਕਈ ਵਾਰ ਉਹ ਲੁਕ ਵੀ ਜਾਂਦਾ ਵਕਤੀ ਤੌਰ ਤੇ, ਜਿਵੇਂ ਕਈ ਵਾਰ ਬੱਦਲ ਆ ਕੇ ਸੂਰਜ ਨੂੰ ਦੇ ਉੱਤੇ ਓਲਾ ਕਰ ਦਿੰਦੇ ਨੇ, ਹਨੇਰਾ ਪਸਰ ਜਾਂਦਾ ਪਰ ਅਖੀਰ ਬੱਦਲਾਂ ਨੂੰ ਛੱਡਣਾ ਪੈਂਦਾ ਹੈ ਤੇ ਸੂਰਜ ਦੀ ਰੋਸ਼ਨੀ ਹਰ ਜਿਹੜੀ ਹੈ ਉਹ ਜ਼ਰੇ ਜ਼ਰੇ ਤੱਕ ਪਹੁੰਚਦੀ ਹੈ। ਆਲਮੋਸਟ 1995 6 ਸਤੰਬਰ ਨੂੰ ਸਰ ਜਸਵੰਤ ਸਿੰਘ ਖਾਲੜਾ ਘਰੋਂ ਚੁੱਕੇ ਜਾਂਦੇ ਨੇ ਔਰ ਜਦੋਂ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਤੇ ਆਲਮੋਸਟ 31 ਸਾਲ ਬਾਅਦ ਇੱਕ ਉਹ ਫਿਲਮ ਜਿਹਦੇ ਵਿੱਚ ਕੁਝ ਨਵਾਂ ਨਹੀਂ ਹੈ, ਆਲਰੇਡੀ ਉਹ ਫੈਕਟਸ ਨੋਨ ਨੇ, ਡਾਕੂਮੈਂਟਡ ਨੇ, ਦੂਸਰੇ ਨੇ, ਪਰ ਇਹ ਕੁਦਰਤ ਦੀ ਇੱਕ ਕਲਾ ਹੁੰਦੀ ਹੈ, ਉਹ ਕਿਸੇ ਐਂਗਲ ਤੋਂ ਵਾਪਰੇ। ਉਸ ਨੇ ਜਿੱਥੇ ਸਿੱਖ ਕੇਸ ਨੂੰ ਵਾਪਸ ਜਿਹੜਾ ਹੈ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ, ਖਾਸ ਤੌਰ ਤੇ ਨਵੀਂ ਜਨਰੇਸ਼ਨ, ਯੰਗ ਜਨਰੇਸ਼ਨ, ਉਸ ਨੂੰ ਅਵੇਅਰ ਕੀਤਾ, ਉੱਥੇ ਇੰਟਰਨੈਸ਼ਨਲੀ ਵੀ ਜਿਹੜੇ ਸਾਡੇ ਐਫਰਟ ਨੇ ਜਾਂ ਜਿਹੜੇ ਇਸ ਸਾਰੇ ਪੀਰੀਅਡ 'ਚ ਡਾਇਸਪੋਰਾ ਨੇ ਐਕਟੀਵਿਟੀ ਕੀਤੀ, ਉਸ ਸਾਰਿਆਂ ਨੂੰ ਵੀ ਉਹਨੇ ਸਟਰੈਂਥਨ ਕੀਤਾ। ਔਰ ਹੁਣ ਇਸ ਦੇ ਉੱਤੇ ਜਦੋਂ ਅਸੀਂ ਐਡਰੈਸ ਕਰਦੇ ਹਾਂ ਉਹਨਾਂ ਨੂੰ, ਅਸੀਂ ਮਨੁੱਖੀ ਹੱਕਾਂ ਦਾ ਮਸੀਹਾ, ਪਹਿਰੇਦਾਰ, ਸ਼ਹੀਦ ਦਾ ਰੁਤਬਾ ਤੋਂ ਉੱਪਰ ਤਾਂ ਕੋਈ ਰੁਤਬਾ ਨਹੀਂ ਬਚਦਾ। ਉਹ ਆਲਰੇਡੀ ਕੌਮੀ ਸ਼ਹੀਦ ਨੇ ਔਰ ਉਹਨਾਂ ਦੀ ਕੁਰਬਾਨੀ ਨੂੰ ਜਿਹੜਾ ਹੈ ਉਹ ਸਿਜਦਾ ਹੈ। ਲੇਕਿਨ ਕਈ ਵਾਰ ਇਹ ਹੁੰਦਾ ਵੀ ਇੰਟਰਨੈਸ਼ਨਲੀ ਜੇ ਤੁਸੀਂ ਆਪਣੇ ਕੇਸ ਨੂੰ, ਕੌਮੀ ਕਰ ਖਾਲਿਸਤਾਨ ਦੇ ਕੇਸ ਨੂੰ ਵੀ ਬਿਲਡ ਕਰਨਾ ਹੈ, ਸੋ ਜਿਹੜੀਆਂ ਚੀਜ਼ਾਂ ਨੈਸੈਸਰੀ ਐਲੀਮੈਂਟ ਹੁੰਦੇ ਨੇ, ਕਲੈਕਟਿਵ ਪਰਸੀਕਿਊਸ਼ਨ ਔਰ ਉਸ ਸਾਰੇ ਦਾ ਕੋਈ ਡਾਕੂਮੈਂਟੇਸ਼ਨ ਦਾ ਆਧਾਰ ਉਹਨਾਂ ਨੇ ਪ੍ਰੋਵਾਈਡ ਕੀਤਾ ਹੈ। ਚਲੋ ਅਕਾਲ ਤਖਤ ਦੇ ਜਥੇਦਾਰਾਂ ਨੂੰ ਜਾਂ 40 ਸਾਲ ਬਾਅਦ ਹੀ ਜੇ ਉਹਨਾਂ ਨੂੰ ਇਹ ਸਮਝ ਪਈ ਕਿ ਜੀ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਜਿਹੜਾ ਉਹ ਡਾਟਾ ਕਲੈਕਸ਼ਨ ਹੋਏਗੀ 1982 ਤੋਂ 1995 ਤੱਕ, ਉਹ ਇਹ ਵੀ ਉਸ ਐਫਰਟ ਨੂੰ ਹੀ ਅੱਗੇ ਤੋਰਨਾ ਹੈ ਜਿਹੜਾ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਐਫਰਟ ਸੀ। ਸੋ ਇਸ ਪੱਖੋਂ ਮੈਂ ਮੁਬਾਰਕਬਾਦ ਦਿੰਦਾ ਸਵਿਟਜ਼ਰਲੈਂਡ ਤੋਂ ਸਾਡੇ ਵੀਰ ਰਣਜੀਤ ਸਿੰਘ, ਜਿਹੜਾ ਨੂੰ ਪਿਆਰ ਨਾਲ ਪੱਪੂ ਕਿਹਾ ਜਾਂਦਾ, ਔਰ ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ ਔਰ ਮੂਵਮੈਂਟ ਅਗੇਂਸਟ ਐਟਰੋਸਿਟੀਜ਼ ਐਂਡ ਰਿਪਰੈਸ਼ਨ ਇਸ ਸਵਿਟਜ਼ਰਲੈਂਡ ਬੇਸਡ, ਉਹਨਾਂ ਨੇ ਇੱਕ ਐਫਰਟ ਦੀ ਸ਼ੁਰੂਆਤ ਕੀਤੀ ਹੈ, ਪੈਟੀਸ਼ਨ ਕੈਂਪੇਨ ਡਿਜੀਟਲ ਸਿਗਨੇਚਰ ਦਾ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ। ਔਰ ਉਹਨਾਂ ਨੇ ਕਿਉਂਕਿ ਇਸ ਗੱਲ ਦਾ ਧਿਆਨ ਰਿਹਾ ਕਿ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦਾ ਹੈੱਡਕੁਆਰਟਰ ਜਿਹੜਾ ਹੈ ਉਹ ਸਵਿਟਜ਼ਰਲੈਂਡ ਜਨੀਵਾ ਦੇ ਵਿੱਚ ਹੈ ਔਰ ਉਹਨਾਂ ਦਾ ਜਿਹੜਾ ਸੈਸ਼ਨ ਹੈ 2028 ਦੇ ਵਿੱਚ ਹੋਣਾ, ਸਪੈਸ਼ਲ ਸੈਸ਼ਨ ਜਿਹੜੇ ਨੇ, ਜਿਵੇਂ ਉਹਨਾਂ ਦੀ ਅੱਡ ਮੌਕੇ ਦੇ ਉੱਤੇ ਜਿਹੜਾ ਹੈ ਉਹ ਤੁਸੀਂ ਫੋਕਸ ਕਰਦੇ ਹੋ, ਇਨਫ ਟਾਈਮ ਵਿਚਾਲੇ ਹੈ
ਔਰ ਇਹਨਾਂ ਨੇ ਇਸ ਗੱਲ ਦੇ ਮੱਦੇਨਜ਼ਰ ਇੱਕ ਮੂਵ ਚਲਾਇਆ ਕਿ ਭਾਈ ਅਸੀਂ ਗਲੋਬਲ ਕੈਂਪੇਨ ਕਰੀਏ, ਮੈਕਸਿਮਮ ਨੰਬਰ ਜਿਹੜੇ ਡਿਜੀਟਲ ਸਿਗਨੇਚਰ ਨੇ ਉਹ ਹੋਣ। ਔਰ ਇਸ ਦੇ ਵਿੱਚ ਇਹ ਜਿਹੜਾ ਇੱਕ ਮੰਗ ਕੀਤੀ ਗਈ ਹੈ ਕਿ ਭਾਈ ਜਿੱਥੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਸਾਹਮਣੇ 2028 ਦੇ ਸੈਸ਼ਨ 'ਚ ਇਸ ਇਸ਼ੂ ਨੂੰ ਲਿਆਂਦਾ ਜਾਏ ਕਿ ਏਮ ਆਫ ਸੀਕਿੰਗ ਇੰਟਰਨੈਸ਼ਨਲ ਰੈਕਗਨੀਸ਼ਨ ਆਫ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਐਜ਼ ਏ ਮਾਰਟੀਅਰ ਫॉर ਹਿਊਮਨ ਰਾਈਟਸ, ਕਿ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਸ ਦੀ ਰੈਕਗਨੀਸ਼ਨ ਇੰਟਰਨੈਸ਼ਨਲ ਲੈਵਲ ਤੇ। ਔਰ ਇਹਦੀ ਇੱਕ ਆਪਣੀ ਅਹਿਮੀਅਤ ਹੈ ਕਿਉਂਕਿ UN ਲੈਵਲ ਦੇ ਉੱਤੇ ਹਾਲਾਂ ਉਹਨਾਂ ਦੇ ਉੱਤੇ ਐਮਨੈਸਟੀ ਇੰਟਰਨੈਸ਼ਨਲ ਨੇ ਫੁੱਲ ਫਲੈਜ ਰਿਪੋਰਟਸ ਕੱਢੀਆਂ ਹੋਈਆਂ, ਸਟੇਟ ਡਿਪਾਰਟਮੈਂਟ ਦੀਆਂ ਨੇ, ਬਾਕੀ ਬਾਡੀਜ਼ ਦੀਆਂ ਨੇ, ਕੈਨੇਡੀਅਨ ਪਾਰਲੀਮੈਂਟ ਨੇ ਸ਼ੋਕ ਮਤੇ ਕੀਤੇ ਹੋਏ ਨੇ। ਪਰ ਜਦੋਂ ਅਸੀਂ ਕੋਈ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਕੇਸ ਨੂੰ ਬਿਲਟ ਕਰਦੇ ਹਾਂ, ਠੀਕ ਹੈ ਅੱਜ ਬਹੁਤ ਵਾਰ ਯੂਨਾਈਟਿਡ ਨੇਸ਼ਨਸ ਉਨੀ ਇਫੈਕਟਿਵ ਨੇ, ਪਰ ਜੇ ਕੱਲ ਨੂੰ ਅਮਰੀਕਾ ਜਾਂ ਵੈਸਟਰਨ ਪਾਵਰਸ ਨੇ ਵੀ ਸਾਡੀ ਮਦਦ ਕਰਨੀ, ਉਹਨਾਂ ਨੂੰ ਵੀ ਤਾਂ ਕੋਈ ਇੰਸਟਰੂਮੈਂਟ ਚਾਹੀਦਾ। ਔਰ ਉਹ ਆਲਰੇਡੀ ਜੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਉਹਨਾਂ ਨੂੰ ਜਿਹੜੀ ਹੈ ਇੰਟਰਨੈਸ਼ਨਲ ਰੈਕਗਨੀਸ਼ਨ ਦਿੰਦੀ ਹੈ, ਉਹ ਲਫ਼ਜ਼ ਮਾਰਟੀਅਰ ਇਸਤੇਮਾਲ ਕਰਦੇ ਨੇ, ਜਾਂ ਉਹਨਾਂ ਦੀ ਵੈਸੇ ਹੀ ਉਹਨਾਂ ਦੀ ਸ਼ਹੀਦੀ ਡੇ ਨੂੰ UN ਡੇ ਦੇ ਤੌਰ ਦੇ ਉੱਤੇ ਕੋਈ ਰੈਕਗਨੀਸ਼ਨ ਹੁੰਦੀ ਹੈ, ਜਿਹਦੇ ਥੱਲੇ ਫਿਰ ਸਾਰਾ ਕੇਸ ਜਿਹੜਾ ਹੈ ਉਹ ਬਿਲਟ ਹੁੰਦਾ ਹੈ। ਔਰ ਉਹਨਾਂ ਨੇ ਐਡਰੈਸ ਕੀਤਾ ਸਾਨੂੰ, ਔਰ ਉਹਨਾਂ ਨੇ ਇਹ ਕਿਹਾ ਸਾਰੇ ਇਸ ਪਲੇਟਫਾਰਮ TV84 ਰਾਹੀਂ ਉਹਨਾਂ ਨੇ ਅਪੀਲ ਕੀਤੀ ਹੈ ਗਲੋਬਲ ਸਿੱਖ ਕਮਿਊਨਿਟੀ ਨੂੰ, ਪੰਥਕ ਆਰਗੇਨਾਈਜੇਸ਼ਨਸ ਨੂੰ, ਹਿਊਮਨ ਰਾਈਟਸ ਇੰਸਟੀਟਿਊਸ਼ਨਸ ਨੂੰ, ਕਮਿਊਨਿਟੀ ਲੀਡਰਸ ਨੂੰ, ਬਾਕੀ ਮੀਡੀਆ ਪਲੇਟਫਾਰਮਸ ਨੂੰ ਕਿ ਇਸ ਇੰਪੋਰਟੈਂਟ ਕਾਜ਼ ਦੀ ਹਮਾਇਤ ਕਰੋ। ਔਰ ਉਹਨਾਂ ਨੇ ਕਿਹਾ ਕਿ ਭਾਈ ਖਾਲੜਾ ਜੀ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦਿਆਂ ਦਿੱਤੀ। ਇਹ ਸਿਰਫ ਸਾਡੇ ਲਈ ਨਹੀਂ ਹੈ, ਉਹਨਾਂ ਦੀ ਕੁਰਬਾਨੀ ਇੱਕ ਮੋਟੀਵੇਸ਼ਨ ਜਾਂ ਇੱਕ ਪ੍ਰੇਰਨਾ ਕੁੱਲ ਇਨਸਾਨੀਅਤ ਦੇ ਲਈ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਇੱਕ ਪਾਸੇ ਤਾਂ ਜਿਹੜੀ ਇਹ ਫਿਲਮ ਹੈ ਜਿਹੜੀ ਜਸਵੰਤ ਸਿੰਘ ਖਾਲੜਾ ਜੀ ਦੀ ਜਿਹੜੀ ਉਹਨਾਂ ਦੀ ਲਾਈਫ ਔਰ ਸਟਰਗਲ ਤੇ ਹੈ, ਉਹਨੂੰ ਚਾਰ ਚੁਫੇਰੇ ਦਿਖਾਇਆ ਜਾਏ, ਇਸ ਦਾ ਜਿਹੜਾ ਹਰ ਥਾਂ ਦੇ ਉੱਤੇ ਇਸ ਨੂੰ ਫਿਲਮ ਜਿਹੜਾ ਉਹ ਪ੍ਰਦਰਸ਼ਿਤ ਕੀਤਾ ਜਾਏ ਤਾਂ ਕਿ ਦੁਨੀਆ ਭਰ ਦੇ ਲੋਕ ਇਹ ਜਾਣ ਸਕਣ ਕਿ ਭਾਈ ਕਿਸ ਹੌਸਲੇ, ਕੁਰਬਾਨੀ ਔਰ ਇਨਸਾਫ ਦੀ ਕਮਿਟਮੈਂਟ ਲਈ ਉਹ ਤੁਰੇ ਹੋਏ ਸੀ। ਫਿਰ ਉਹਨਾਂ ਨੇ ਕਿਹਾ ਕਿ ਵੀ ਆਲਸੋ ਅਪੀਲ ਫॉर ਯੂਨਾਈਟਿਡ ਐਫਰਟਸ ਟੂ ਪ੍ਰੈਜ਼ੈਂਟ ਹਿਸ ਕੇਸ ਬਿਫੋਰ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਡਿਊਰਿੰਗ ਇਟਸ 2028 ਸੈਸ਼ਨ with the aim of seeking international recognition of Shahid Bhai Jaswant Singh Khalda ji as a martyr for human rights। और ਇਹ ਇਸ ਨੂੰ ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ ਤੇ ਮੂਵਮੈਂਟ ਅਗੇਂਸਟ ਐਟਰੋਸਿਟੀ ਐਂਡ ਰਿਪਰੈਸ਼ਨ ਉਹ ਜਿਹੜੇ ਨੇ ਉਹ ਸਪਾਂਸਰ ਉਹਨਾਂ ਨੇ ਕੀਤਾ। ਉਹਨਾਂ ਨੇ ਕਿਹਾ ਵੀ ਇਸ ਕੈਂਪੇਨ ਨੂੰ ਸਟਰੈਂਥਨ ਕਰਨ ਦੇ ਲਈ ਸਾਨੂੰ ਸਭ ਵੱਧ ਤੋਂ ਵੱਧ ਡਿਜੀਟਲ ਸਿਗਨੇਚਰ ਚਾਹੀਦੇ ਨੇ, ਦਰਸ਼ਕ ਦੇਖ ਸਕਦੇ ਨੇ ਕਿ ਕਿਵੇਂ ਉਹ ਇਸ ਤੇ ਸਿਗਨੇਚਰ ਕਰ ਸਕਦੇ ਨੇ। ਔਰ ਇਹ ਉਹਨਾਂ ਨੇ ਕਿਹਾ ਵੀ ਹਰ ਜਿਹੜਾ ਇਨਸਾਨ ਸਾਈਨ ਕਰੇਗਾ ਇਹ ਸਾਡੇ ਕੇਸ ਨੂੰ ਇੰਟਰਨੈਸ਼ਨਲ ਅਵੇਅਰਨੈਸ ਔਰ ਅੱਗੇ ਲੈ ਕੇ ਜਾਏਗਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਸਾਰਿਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਆਪਣੀਆਂ ਫੈਮਲੀਜ਼, ਫਰੈਂਡਸ, ਗੁਰਦੁਆਰਾ, ਸਿੱਖ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ, ਇਹਨਾਂ ਸਾਰਿਆਂ ਦੇ ਨੈਟਵਰਕ ਰਾਹੀਂ ਇਸ ਮੂਵ ਨੂੰ ਅਕ੍ਰੋਸ ਦਾ ਵਰਲਡ ਸਪੋਰਟ ਕੀਤਾ ਜਾਏ। ਫਿਰ ਉਹਨਾਂ ਨੇ ਵੀ ਆਲਸੋ ਹੰਬਲੀ ਰਿਕੁਐਸਟ TV84 ਐਂਡ ਆਲ ਅਦਰ ਪੰਜਾਬੀ national and international media platforms to highlight this campaign, publish and broadcast this appeal and help carry this message to a wider audience। और ये उन्होंने कहा भी इकल्ले बंदे दा काम नहीं है, पंथक कॉज है, टुगैदरनेस दे नाल ही असीं इस निशाने नूं हासिल कर सकते हैं। सो असीं इस मूव नूं फुली सपोर्ट करते हैं और इस प्लेटफॉर्म तो असीं ये अपील भी करांगे कि ਵੱਧ ਤੋਂ ਵੱਧ ਸਾਡੇ ਵੀਰ ਭੈਣਾਂ ਜਿਹੜੇ ਨੇ ਜੇ ਤੁਹਾਡੇ ਪਰਿਵਾਰਾਂ ਦੇ ਐਕਸਟੈਂਡਡ ਫੈਮਲੀਜ਼ ਨੇ ਉਹਨਾਂ ਨੂੰ ਵੀ ਐਨਕਰੇਜ ਕਰੋ। ਔਰ ਇਹ ਡਿਜੀਟਲ ਸਿਗਨੇਚਰ ਨੇ ਕੋਈ ਵਕਤ ਨਹੀਂ ਲੱਗਦਾ, ਤੁਹਾਡੀ ਸਪੋਰਟ ਔਰ ਜਿੰਨਾ ਵੱਡਾ ਤੁਹਾਡਾ ਫਿਰ ਇਹ ਸਿਗਨੇਚਰ ਕੈਂਪੇਨ ਜਿਸ ਲੈਵਲ ਤੇ ਕਾਮਯਾਬੀ ਨਾਲ ਜਾਂਦਾ ਹੈ ਉਹਦੇ 'ਚ ਇੱਕ ਸਟਰੈਂਥ ਹੁੰਦੀ ਹੈ। ਔਰ ਜ਼ਾਹਰ ਹੈ ਕਿ ਵੀ ਜਸਵੰਤ ਸਿੰਘ ਖਾਲੜਾ ਬੇਦਾਗ ਨੇ, ਕੋਈ ਵੀ ਜਿਹੜਾ ਉਹਨਾਂ ਦੇ ਉੱਤੇ ਜਦੋਂ ਵੀ ਜਿਹੜਾ ਉਹਨਾਂ ਦਾ ਕੇਸ ਹੈ ਆਲਰੇਡੀ ਉਹ ਸਾਰੇ ਹੀ ਜਿਹੜੇ ਬਲੌਕ ਹੁੰਦੇ ਨੇ ਉਹਨਾਂ ਨੂੰ ਕ੍ਰਾਸ ਕਰਕੇ ਆਲਰੇਡੀ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਡਿਸਕਸ ਹੋ ਰਿਹਾ। ਸੋ ਇਹ ਸਾਡਾ ਫਰਜ਼ ਵੀ ਬਣਦਾ ਔਰ ਅਸੀਂ ਜਿਹੜਾ ਉਹ ਸਮਝਦੇ ਹਾਂ ਵੀ ਇਸ ਦੀ ਪੂਰੀ ਹਮਾਇਤ ਕਰਨੀ ਬਣਦੀ ਹੈ। ਬਿਲਕੁਲ ਆਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ
ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਗੁੱਸ ਕੇ ਜਿਹੜੇ ਪਹਿਲੇ ਨੇ ਉਹ ਵਿਊਅਰ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਮਲ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਮੁਹੰਮਦ ਯੂਨਸ ਜੀ ਵੀ, ਉਹ ਵੀ अस्सलाम वालेकुम ਕਹਿੰਦੇ ਨੇ। ਔਰ ਵਾਲੇਕੁਮ ਸਲਾਮ। ਹਾਂਜੀ, ਇਹ ਲਾਹੌਰ ਤੋਂ ਸਾਨੂੰ ਦੇਖਦੇ ਨੇ ਔਰ ਕਹਿੰਦੇ ਮੈਂ ਇਸ ਤਰ੍ਹਾਂ ਕਹਿੰਦੇ ਕਿ ਮੈਂ ਆਪਣੀ ਜ਼ਿੰਦਗੀ में चाहता हूँ कि ਜਿਹੜਾ ਖਾਲਿਸਤਾਨ ਹੈ ਉਹ ਬਣ ਜਾਵੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ मोहम्मद याकूब जी ਜਿਹੜੇ ਕਹਿੰਦੇ अभी अभी कहते पता लगा है कि सतलुज फिल्म के हीरो के घर को पंजाब में हिंदू लोगों ने आग लगा दी है। क्या ये खबर सच है? ਦੇਖੋ, ਜਦੋਂ ਤੱਕ ਅਸੀਂ ਸਟੂਡੀਓ ਆਏ ਜਾਂ ਮੋਨੀਟਰ ਕੀਤਾ, ਮੈਂ ਇਹ ਨਹੀਂ ਦੇਖੀ ਹੈ ਖਬਰ। ਇਹਦੀ ਪੋਸੀਬਿਲਿਟੀ ਹੈਗੀ ਹੈ, ਔਰ ਜਿੰਨੀ ਨਫ਼ਰਤ ਨਾਲ ਇਸ ਵੇਲੇ ਭਰੇ ਹੋਏ ਨੇ ਉਹ ਕੁਝ ਵੀ ਕਰ ਸਕਦੇ ਨੇ, ਪਰ ਅਜੇ ਮੈਂ ਇਸ ਖਬਰ ਨੂੰ ਨਹੀਂ ਦੇਖਿਆ ਹੈ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਨਾਸਰ ਚੌਧਰੀ ਜੀ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ मोहम्मद यूनुस जी कहते डॉक्टर साहब मुझे अपने पास बुला लें, मैं खालिस्तान की ਕੀ ਕਹਿੰਦੇ ਨੇ ਖਿਦਮਤ ਕਰਨਾ ਚਾਹਤਾ ਹੂੰ। ਕੋਈ ਨਹੀਂ, ਤੁਹਾਡੀਆਂ ਦੁਆਵਾਂ ਸਾਡੇ ਨਾਲ ਹੋਣ ਅੱਲਾਹ ਤਾਲਾ ਦੀ ਦਰਗਾਹ 'ਚ। ਔਰ ਤੁਹਾਡੇ ਵਰਗੇ ਵੀਰ, ਜਦੋਂ ਕੋਈ ਲੋੜ ਹੋਏਗੀ, ਇੱਕ ਵਕਤ ਆਏਗਾ ਸਾਨੂੰ ਸਭ ਦੀ ਮਦਦ ਦੀ ਲੋੜ ਹੋਏਗੀ। ਇਸ ਵੇਲੇ ਤੁਸੀਂ ਆਪਣਾ ਦੁਆਵਾਂ ਦੇ ਵਿੱਚ ਸਾਨੂੰ ਯਾਦ ਰੱਖੋ ਔਰ ਖਾਲਿਸਤਾਨ ਦੇ ਲਈ ਦੁਆ ਕਰੋ। ਔਰ ਸਾਨੂੰ ਦੋਨਾਂ ਨੂੰ ਸਲਾਮ ਕਹਿੰਦੇ ਨੇ। ਵਾਲੇਕੁਮ ਸਲਾਮ ਜੀ। ਹਾਂ, ਬਿਲਕੁਲ। ਰਣਜੋਤ ਸਿੰਘ ਜੀ ਵੀ ਫਤਿਹ, ਔਰ ਫਿਰ ਤਰ੍ਹਾਂ ਜਰਨੈਲ ਸਿੰਘ ਜੀ ਫਤਿਹ, ਅਮਰਜੀਤ ਸੈਣੀ ਜੀ ਵੀ ਫਤਿਹ। ਖਾਲਸਾ ਜ਼ਿੰਦਾਬਾਦ। ਸੁਖਜੀਤ ਨੂੰ ਬੱਚੂ ਥੈਂਕਸ ਕਹਿੰਦੇ ਨੇ। ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਮੋਦੀ ਨੂੰ ਖਾਲਿਸਤਾਨ ਤੋਂ ਬਾਹਰ ਕੱਢੋ, ਜੋ ਕਿ ਸੰਤਾਂ, ਸੂਫੀਆਂ, ਗੁਰੂਆਂ ਅਤੇ ਸ਼ਰਧਾਲੂਆਂ ਦੀ ਪਵਿੱਤਰ ਧਰਤੀ ਹੈ। ਦਿੱਲੀ ਵੀ ਖਾਲਿਸਤਾਨ ਦੀ ਹੈ। ਹਾਂ, ਬਿਲਕੁਲ ਬਿਲकुल ਸਾਡੀ ਰਾਜਧਾਨੀ ਹੈ ਜੀ। ਔਰ ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ID ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਫਤਿਹ ਬੁਲਾ ਕੇ ਕਹਿੰਦੇ ਨੇ ਬਿਲਕੁਲ ਠੀਕ ਹੈ ਡਾਕਟਰ ਸਾਹਿਬ, 6 ਮਸਟ ਨਾਟ ਟਰਸਟ CJP, this is a sympathy stunt, this will be another RSS team, same pattern always, 6 must focus on our own issues। ਇਹ ਔਰ ਇੰਟਰਸਟਿੰਗਲੀ ਕੋਈ ਆਪੋਜੀਸ਼ਨ ਪਾਰਟੀ ਭਾਵੇਂ ਬਾਅਦ 'ਚੋਂ ਇੱਕ ਸਿੰਬੋਲਿਕ ਤੌਰ ਤੇ ਗਏ ਨੇ, ਨਾ ਕਾਂਗਰਸ ਨਾ ਕਿਸੇ ਪਾਰਟੀ ਨੇ ਵੀ ਹਮਾਇਤ ਨਹੀਂ ਖੁੱਲ੍ਹ ਕੇ ਕੀਤੀ, ਕਿਉਂਕਿ ਸਭ ਨੂੰ ਇਹ ਲੱਗਦਾ ਹੈ ਆਮ ਆਦਮੀ ਪਾਰਟੀ ਜਿਹਦੇ 'ਚੋਂ ਕੱਢੀ ਜਾਂ ਜਿਹੜਾ ਅੰਨਾ ਹਜ਼ਾਰੇ ਦਾ ਤਜਰਬਾ ਜਿਹਦੇ ਥੱਲੇ ਮਨਮੋਹਨ ਸਿੰਘ ਸਰਕਾਰ ਚਲਦਾ ਕੀਤੀ, ਉਹਨਾਂ ਨੂੰ ਇਹ ਖੇਡ ਅਜੇ ਸਮਝ ਉਹਨਾਂ ਨੂੰ ਵੀ ਨਹੀਂ ਆਈ ਜਿਹੜੀਆਂ ਅਦਰਵਾਈਜ਼ ਤਾਂ ਆਪੋਜੀਸ਼ਨ ਲੱਭਦੀ ਹੁੰਦੀ ਹੈ। ਇਸ਼ੂ ਤਾਂ ਬਣਿਆ ਬਣਾਇਆ। ਸੋ ਸਾਡਿਆਂ ਨੂੰ ਅਜੇ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਐਵੇਂ ਉਹ ਅਬਦੁੱਲਾ ਬਣ ਕੇ ਹਰ ਥਾਂ ਨੱਚਣ ਦਾ ਕੰਮ ਨਹੀਂ ਹੈ। ਔਰ ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਹਾਂਜੀ ਟਰੂ ਹਿੰਦੂਤਵਾ ਇਜ਼ ਨਾਟ trustworthy, all are cunning and deceitful, all Hindus destruct the freedom of Khalistan। ਉਹ ਤਾਂ ਨਜ਼ਰ ਹੀ ਆਉਂਦਾ ਜੀ। ਆਪ ਇੱਕ ਹਾਰਮਲੈਸ ਜਿਹੀ ਫਿਲਮ ਜਿਹਦੇ 'ਚ ਕੋਈ ਨਵੀਂ ਗੱਲ ਨਹੀਂ ਜਿਹੜੀ ਪਹਿਲਾਂ ਕਿਸੇ ਨੂੰ ਪਤਾ ਨਾ ਹੋਏ, ਉਹਦੇ ਨਾਲ ਹੀ ਇੰਨੇ ਕੁ ਰੈਟਲ ਹੋਏ ਨੇ, ਤਾਂ ਉਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿਸ ਕਦਰ ਇਹ ਜ਼ਹਿਰ ਦੇ ਨਾਲ ਨੱਕੋ ਨੱਕ ਡੱਕੇ ਹੋਏ ਨੇ। ਬਿਲਕੁਲ। ਫਿਰ ਕਹਿੰਦੇ ਨੇ ਕਿ ਕੋਈ ਇੱਕ ਹਾਲ ਖਾਲਿਸਤਾਨ ਹੈ। ਔਰ ਗੁਸਕਾ ਜੀ ਵੀ ਜਿਹੜੇ ਕਹਿੰਦੇ ਜੀਓ ਭੈਣ ਜੀ, ਅਮਨਜੋਤ ਕੌਰ ਜੀ, ਖਾਲਸਾ ਜ਼ਿੰਦਾਬਾਦ, ਲਾਜਵਾਬ ਕਹਿੰਦੇ ਤਬਸਰਾ ਤੁਹਾਡਾ, ਕੋਈ ਸ਼ੱਕ ਨਹੀਂ। ਔਰ ਇੰਦਰਪ੍ਰੀਤ ਸਿੰਘ ਜਿਹੜੇ ਫਤਿਹ ਬੁਲਾਉਂਦੇ ਨੇ ਔਰ ਤੁਹਾਨੂੰ ਪਿਆਰ ਕਰਦੇ ਨੇ ਔਰ ਕਹਿੰਦੇ ਨੇ ਕਿ ਆਈ ਪ੍ਰੇ ਟੂ ਵਾਹਿਗੁਰੂ ਜੀ for you long and healthy life so that you can keep up the work of waking six from the slumber। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ TV 84 ਦੇ ਜਿਹੜੇ USA ਦੇ ਚੈਨਲ ਤੇ ਵੀ ਸਾਡੇ ਵਿਊਅਰਸ ਜਿਹੜੇ ਕਮੈਂਟ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ, ਉਹਨਾਂ ਦਾ ਵੀ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਉਹਨਾਂ ਦੇ ਵਿੱਚ ਸਾਡੇ ਕੋਲ ਪਹਿਲੇ ਜਿਹੜੇ ਹੈਗੇ ਨੇ ਇੰਦਰਜੀਤ ਸਿੰਘ ਸੰਧੂ, ਜਿਹੜੇ ਪਹਿਲੇ ਸਾਡੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਰਮੁਖ ਮੁੰਦਰਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜੱਗੀ ਕਾਲੋਂ ਜੀ ਵੀ ਜਿਹੜੇ ਉਹ ਵੀ ਫਤਿਹ। ਔਰ ਗੁਰਵਿੰਦਰ ਮਾਨ ਜੀ ਵੀ ਫਤਿਹ। ਸ਼ਾਹ ਜਾਵੇਦ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ 100% correct, currently India is running with the Tanashai dictatorship and covering with the false democracy if your votes are stolen। ਉਹ ਤਾਂ ਹੋ ਹੀ ਰਿਹਾ ਜੀ। SIR ਬੰਗਾਲ 'ਚ ਕਰਕੇ ਉਹਨਾਂ ਨੇ ਇਲੈਕਸ਼ਨ ਸਟੀਲ ਕੀਤੀ ਹੈ। ਪੰਜਾਬ 'ਚ ਕਿਸੇ ਹੱਦ ਤੱਕ ਵੀ ਜਾਣਗੇ। ਬਿਲਕੁਲ। ਔਰ ਬਲਵਿੰਦਰ ਸਿੰਘ ਜੀ ਵੀ
ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪੰਜਾਬ ਦੇ ਹਰ ਇੱਕ ਮਸਲੇ ਦਾ ਹੱਲ ਕਹਿੰਦੇ ਨੇ, ਆਜ਼ਾਦੀ ਖਾਲਸਾ ਜ਼ਿੰਦਾਬਾਦ। ਔਰ ਮਿਸ਼ਰਾ ਸਿੰਘ ਜੀ ਵੀ, ਬ੍ਰਹਮਲੀਨ ਭਿੰਦਰ ਜੀ ਵੀ, ਟੋਨੀ ਢੀਂਡਸਾ ਜੀ ਵੀ, ਔਰ ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਕਹਿੰਦੇ ਪੰਜਾਬੀਓ ਅੱਖਾਂ ਖੋਲ ਕੇ, ਕੰਨ ਖੋਲ ਕੇ, ਦਿਮਾਗ ਨੂੰ ਚਲਾ ਕੇ ਦੇਖਿਆ ਕਰੋ, ਤੁਹਾਡੇ ਪਿੱਛੇ ਹਿੰਦੂ ਤੋਂ ਬਾਅਦ ਲੱਗ ਚੁੱਕਾ ਹੈ। ਆਪਣੇ ਵਾਲਾ ਸਮਾਂ ਬਹੁਤ ਮਾੜਾ ਹੋਣੇ ਵਾਲਾ ਲੱਗਦਾ ਹੈ, ਜਾਗਦੇ ਰਹੋ, ਆਪਣੇ ਘਰਾਂ ਵਿੱਚ ਕੁਝ ਨਾ ਕੁਝ ਜ਼ਰੂਰ ਰੱਖੋ। ਬਿਲਕੁਲ ਤੁਸੀਂ ਠੀਕ ਐਡਵਾਈਸ ਕੀਤਾ ਹੈ। ਅਦਰਵਾਈਜ਼ ਨਵੰਬਰ 84 ਤਾਂ ਪਹਾੜੇ ਦੇ ਗੁੰਡਿਆਂ ਰਾਹੀਂ ਇਹਨਾਂ ਨੇ ਕਰਵਾਇਆ ਸੀ। ਹੁਣ ਉਹਨਾਂ ਨੇ ਇੰਨੇ ਵੱਡੇ ਤਬਕੇ ਦੇ ਅੰਦਰ ਨਫ਼ਰਤ ਭਰੀ ਹੋਈ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਇਹ ਕਰ ਸਕਦੇ ਨੇ। ਸੋ ਆਪਣਾ ਪ੍ਰਬੰਧ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਖਾਨ ਬਨਾਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਤਨਾਮ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਕੁਲਦੀਪ ਕੌਰ ਜੀ ਵੀ ਫਤਿਹ, ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ, ਰਾਜਨਪ੍ਰੀਤ ਸਿੰਘ ਜੀ ਫਤਿਹ, ਸਤਨਾਮ ਸਿੰਘ ਜੀ ਵੀ ਫਤਿਹ, ਜੱਗੀ ਜੀ ਜਿਹੜੇ ਨੇ, ਜਗਪਾਲ ਜੀ ਵੀ ਉਹ ਵੀ ਫਤਿਹ। ਔਰ ਨਾਗਰਾ ਸਾਹਿਬ ਜਿਹੜੇ ਨੇ ਉਹ ਕਹਿੰਦੇ ਯੰਗ ਅੰਕਲ ਜੀ ਫਤਿਹ ਬੁਲਾਉਂਦੇ ਨੇ ਤੁਹਾਨੂੰ। ਔਰ ਕਹਿੰਦੇ ਪੰਜਾਬ ਦਾ ਖਾਲਸਾਨ ਇਹ ਉਹਨਾਂ ਨੇ ਯੰਗ ਅੰਕਲ ਜੀ ਕਹਿ ਕੇ ਮਜ਼ਾਕ ਕੀਤਾ ਕਿ ਸੱਚਮੁੱਚ ਜਿਹੜਾ ਉਹ ਯੰਗ ਮੰਨਦੇ ਨੇ। ਹੁਣ ਤਾਂ ਸਾਨੂੰ ਬਾਪੂ ਜੀ ਕਹਿਣ ਵਾਲੇ ਜ਼ਿਆਦਾ ਨੇ। ਹਾਂਜੀ, ਔਰ ਸ਼ੁਕਰੀਆ ਬਹੁਤ ਬਹੁਤ। ਹਾਂਜੀ, ਪੰਜਾਬ ਦਾ ਖਾਲਿਸਤਾਨ ਤੋਂ ਬਿਨਾ ਕੋਈ ਹੱਲ ਨਹੀਂ ਹੈ, ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੂਪਾ ਜੀ ਵੀ, ਉਹਨਾਂ ਨੇ ਮੈਸੇਜ ਲਿਖਣਾ ਸੀ, ਮੈਂ ਲਿਖਿਆ ਨਹੀਂ ਗਿਆ ਇਹਨਾਂ ਕੋਲੋਂ। ਅਜੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਰਾਜਵਿੰਦਰ ਕੌਰ ਜੀ ਵੀ ਫਤਿਹ। ਔਰ ਆਲ ਅਬਾਊਟ ਟਰੂਥਿਜ਼ਮ ਸੁਖਿਜ਼ਮ ਜੀ ਵੀ ਫਤਿਹ। ਅਰੂਪ ਜੀ ਵੀ ਜਿਹੜੇ ਕੋਟ ਪ੍ਰਣਾਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ। ਔਰ ਗੁਰਜੀਤ ਸਿੰਘ ਜੀ, ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ ਆ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।